ਗੇਂਦ ਲੈਣ ਆਈ ਸੀ, ਗੇਂਦ ਦੇਖੀ ਸੀ ਇੱਧਰੋਂ, ਕਹਿੰਦੀ ਗੇਂਦ ਦੇ ਦਿਓ। ਗੇਂਦ ਲੈਣਾ ਸੀ, ਫੁੱਟਬਾਲ ਲੈ ਕੇ ਚਲੀ ਗਈ। ਇੰਨੀ ਸ਼ਾਦੀ ਸਾਦੀ ਸੀਗੀ ਵਿੱਚ ਦੁਲਹਨ ਵੀ ਹੈ ਨਹੀਂ ਸੀ। ਕਹਿੰਦਾ ਅਸੀਂ ਸਾਦਗੀ ਨਾ ਕਰਨਾ। ਉਹ ਕਰੈਕਟਰ ਅਖਬਾਰਾਂ ਸਿੱਟ ਕੇ ਜਾਂਦਾ ਸੀ ਤੇ ਇੱਕ ਕਰੈਕਟਰ ਨੇ ਚੁੱਕ ਕੇ ਉਹਨੂੰ ਫੜਾ ਆਇਆ, ਕਹਿੰਦਾ ਤੇਰੀਆਂ ਡਿੱਗ ਗਈਆਂ ਸੀ। अस्सलाम वालेकुम जी। ईद तो बाद टी टाइम च खुश आमदीद। कल्ला ही मारना ताड़ी। ਸਿੰਗਲ ਤੜ ਗਿਆ। हाँ भाजी जरा ईद के बाद हाले आए नहीं बच्चे, असी आ गए सी, मैं ते बल्कि आया ही रहा सी ते ਵਨ ਸਾਈਡ ਰਹਿ ਗਿਆ। ਠੀਕ आहो ਹੈ। ते बस मैं ते बैठा ही हाँ। ਇੱਕ ਲੌਜੀਕ ਪੁੱਛਾਂ ਤੁਹਾਨੂੰ ਈਦ ਦੇ ਹਵਾਲੇ ਨਾਲ। पुछ ਮੈਂ ਜਿਹਨੂੰ ਪੁੱਛਦਾ ਉਹੀ ਕਹੂਗਾ ਯਾਰ ਮੈਂ ਪੁੱਛਿਆ ਹੁਣ ਤੁਹਾਨੂੰ ਪੁੱਛ ਤੁਸੀਂ ਮੈਨੂੰ ਪੁੱਛੋ ਵੀ ਈਦ ਕਿਦਾਂ ਗੁਜ਼ਰੀ। क्यों मैं तेरा मुलाजम, मतलब यह की गल होंदी है अगले नूं एवें मुलाजम समझ करना। तुसीं मैनूं पुछो जरा। ਐਕਟਰ ਹੈ ना 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 कि सर एक रिक्वेस्ट करनी है, अगर तुसीं मैनूं ये पुछोगे तो मैं एक एक्ट करना, अगर तुहाडी मर्जी हो। यह तरीका दा आ पुछो जरा मैनूं। ਐਕਟਰ साला लगदा भी तूं एवें पुछी ते मैं तेरा बार मुलाजम लग जाऊं। ਆਇਆ ਕਿ ਨਲਕਾ ਯਾਰ ਰਹਿ ਗਿਆ ਵੀ ਜਦ। नहीं नहीं तू मेरे नाल गल करना। ਹੁਣ ਮੈਂ ਦੱਸਦਾ ਵੀ ਅਕਸਰ ਮੈਂ ਆਪਣੇ ਆਪ ਤੇ ਕਹਿ ਦਿੰਦਾ, ਮੈਂ ਜਿਹਨੂੰ ਵੀ ਪੁੱਛਿਆ ਨਾ ਵੀ ਹਾਂ ਦੋਸਤਾ ਕਿੱਦਾਂ ਈਦ ਗੁਜ਼ਰੀ, ਕੁਛ ਵੀ ਨਹੀਂ, ਈਦ ਕਾਦੀ, ਈਦ ਬੱਚਿਆਂ ਦੀ ਆ, ਮੈਂ ਘਰ ਹੀ ਰਿਹਾ, ਮੈਂ ਸੁੱਤਾ ਹੀ ਰਿਹਾ। ਤੇ ਜਦੋਂ ਮੈਂ ਉਸ ਦੋਸਤ ਨੂੰ ਫੋਨ ਕੀਤਾ ਕਿੱਥੇ ਆ ਈਦ ਤੇ, ਮੈਂ ਤਾਂ ਨਾਨਿਆਂ ਲਾਇਆ ਵਾਂ, ਮੈਂ ਸਹੁਰੇ ਲਾਇਆ, ਮੈਂ ਤਾਂ ਘਰ ਹੈ ਹੀ ਨਹੀਂ। ਜੇ ਮੈਂ ਘਰ ਦੇ ਬਾਹਰ ਕਹੋ ਕਿਹਾ ਵੀ ਤੂੰ ਤੇ, ਮੈਂ ਕਿਹਾ ਘਰ ਹੀ ਸੀਗਾ, ਮੈਂ ਤਾਂ ਘਰ ਹੈ ਹੀ ਨਹੀਂ, ਮੈਂ 3 ਦਿਨ ਘਰ ਹੀ, ਮੈਂ ਮਰੀ ਗਿਆ। ਤੇ ਜਦੋਂ ਫੋਨ ਕੀ ਆਇਓ ਆਇਓ ਸਰ, ਤੁਹਾਡੇ ਪਿਓ ਦਾ ਸ਼ੋਅ ਆ, ਜਦੋਂ ਮਰਜ਼ੀ ਆਓ। ਹਾਂ ਤੇ ਸਹੀ ਗੱਲ ਆ ਤੁਹਾਡੇ ਪਿਓ ਦੀ। ਵਾਲੇਕੁਮ ਸਲਾਮ। ਉਸਤਾਦ ਜੀ ਈਦ कैसी लंगी? ईद ऐसी ही नंगी बाबा जी, क्यों की है? मजेदार नंगी। ਤੁਸੀਂ ਤਾਂ ਫੋਨ ਚੁੱਕਣਾ ਹੀ ਨਹੀਂ ਮੁਨਾਸਬ ਸਮਝਦੇ ਕਿਸੇ ਦਾ। ਅਸੀਂ ਇੱਥੇ ਬਾਹਰ ਆ ਕੇ ਖੱਪ ਕੇ बस ਗਏ, यार मैं ਮਿੱਠਾ इदा ਤੇ नहीं है ਖਾਓ। भरावा, बस ਹੈਂ? इदा नहीं। ਅਸੀਂ ਆਏ ਸੀ, ਮੈਂ ਭਨ ਫੈਸਲ ਕਾਲੂ, ਮੈਂ ਕਿਹਾ ਯਾਰ ਸਾਜ ਸੁੱਤੇ ਹੋਣੇ किथे ਅੱਛਾ ਬਾਹਰ किदों? ਇਹ ਤੋਂ ਤੀਜੇ ਤੇ ਦੂਜੇ ਦਿਨ ਦੂਸਰੇ ਦਿਨ ਟਰੂ ਵਾਲੇ ਦਿਨ। हाँ ਹਾਂਜੀ ਉਸਤਾਦ ਜੀ ਕਸਮ ਵਾਲੀ ਗੱਲ। ਓਏ ਹੋਏ ਸੀ ਇੰਡੀਆ ਬੈਲੈਂਸ ਨਾ ਕਰੀ, ਮੈਂ ਤੁਹਾਨੂੰ ਕਹਿਣ ਨੇ। चल खैर कुछ नहीं ਹੁੰਦਾ ਜੇ ਅਸੀਂ ਇੰਡੀਆ ਪਹਿਲਾਂ ਦਿੱਤੇ ਸੱਚੀ। हाँ बिल्कुल सही गल है, बस ਤੁਸੀਂ ਉਸਤਾਦ ਜੀ ਇਹੀ ਤੇ ਗੱਲ ਹੈ ਤੁਹਾਡੀ। ਚਲੋ ਫੇਰ ਵੀ ਕੈਸੀ ਲੰਗੀ ਈਦ ਉਸਤਾਦ ਜੀ? ਮੈਂ ਕਹਿੰਦਾ ਜ਼ਬਰਦਸਤ ਲੰਗੀ ਭਰਾਵਾ। ਮੈਂ ਇੱਕ ਕਲਿੱਪ ਡੱਬ ਕੀਤਾ ਸੀ। ਇੱਥੇ ਆ ਜਾ ਤੂੰ, ਇੱਥੇ ਆ ਜਾ ਤੂੰ, ਇੱਥੇ ਆ ਜਾ, ਇੱਥੇ ਆ ਜਾ ਦੋਵੇਂ, ਮੈਂ ਇੰਜ ਫੜ ਲੈਣਾ ਤੁਹਾਨੂੰ ਦੋਵਾਂ ਨੂੰ। ਤੁਸੀਂ ਜਿਹੜੇ ਸਾਲੇ ਤੇ ਮਾਂ ਦੀ ਆਗੋਸ਼ ਨੂੰ ਤਰਸੇ ਫਿਰਦੇ, ਇੱਥੇ ਆ ਜਾਓ। ਲਿਪਟ ਅਪ ਕੀਤਾ ਤੁਸੀਂ। ਮੈਂ ਕਲਿੱਪ ਡੱਬ ਕੀਤਾ ਸੀ, ਸ਼ਾਇਦ ਮੈਨੂੰ ਲੱਭ ਗਿਆ ਤੇ ਮੈਂ ਲਾਵਾਂਗਾ, ਉਹ ਟੀਪੂ ਕੋ ਪਿਆ ਹੋਣਾ। ਟੀਪੂ ਨੂੰ ਮੈਂ ਕਹਾਂਗਾ ਦੇ ਜ਼ਰਾ, ਮੈਂ ਇੰਨਾ ਕੁ ਲਾਵਾਂਗਾ। ਉਹਦੇ 'ਚ ਚੂਹੇ ਦੇ ਪੈਰ 'ਚ ਕੜਿੱਕੀ ਫਸੀ ਹੁੰਦੀ ਹੈ ਤੇ ਉਹ ਆ ਰਿਹਾ ਅੰਦਰੋਂ, ਹਾਂਜੀ ਤੇ ਅੰਦਰੋਂ ਆ ਰਿਹਾ ਤੇ ਕਹਿੰਦਾ ਇਹਨਾਂ ਦੀ ਬਗੈਰ ਤੁਹਾਡੇ ਕਹਿੰਦਾ ਮੇਰੇ ਕੜਿੱਕੀ ਲਾਤੀ। ਸੱਚੀ ਮੁੱਚੀ ਚੂਹਾ 3D। ਅੱਗੋਂ ਉਹ ਕਹਿੰਦਾ ਉਹ ਕੁੜੀ ਖਲੋਤੀ ਹੁੰਦੀ, ਕਹਿੰਦਾ ਤੂੰ ਈਦ ਨਹੀਂ ਬਣਾਈ? ਉਹ ਕਹਿੰਦੀ ਸਾਡੀ ਕਾਹਦੀ ਈਦ ਤੇ ਮੀਰਾਂ ਦੀ ਆ। ਤੇ ਉਹ ਨਾ ਹੁਣ ਮੈਨੂੰ ਹੁਣ ਯਾਦ ਨਹੀਂ, ਮੈਂ ਕਲਿੱਪ ਲਾਉਣਾ, ਉਹ ਦੇਖਣਾ ਤੁਸੀਂ ਕਿੱਡਾ ਮਜ਼ੇਦਾਰ। ਯਾਰ ਟੀਪੂ ਕੋ ਬੜੇ ਮੇਰੇ ਕਲਿੱਪ ਪਏ ਆ। ਹਾਂਜੀ ਉਸਤਾਦ ਜੀ ਕੋ ਮੈਂ ਕਲਿੱਪ ਦੇਖਿਆ ਸੀ ਛੋਟਾ। ਉਹ ਦਿੰਦਾ ਨਹੀਂ ਹੁਣ, ਪੈਸੇ ਮੰਗਦਾ ਅੱਗੋਂ, ਉਹ ਪਰਫਿਊਮ ਵਾਲਾ। ਆਹੋ ਭਾਈ ਟੀਪੂ ਸੁਣਾ ਟੀਪੂ। ਹਾਂ। ਪੈਸੇ ਕਿੰਨੇ ਲੈਣੇ ਪੈਸੇ ਉਸਤਾਦ ਜੀ? ਤੇ ਮੈਂ ਭਲਾ ਕੀ ਕੀਤਾ ਉਹਦੇ ਨਾਲ? ਕੀ ਕੀਤਾ? ਮੈਨੂੰ ਉਹਦਾ ਮੈਸੇਜ ਆਇਆ, ਮੈਂ ਕਿਹਾ ਬੇਟਾ ਸ਼ਰਤ ਲਾਉਣੀ ਹੈ ਪਰਫਿਊਮਾਂ ਦੀ, ਤੇਰੇ ਕੋ ਬਹੁਤੇ ਕਿ ਮੇਰੇ ਕੋ? ਫੇਰ ਕਹਿੰਦਾ ਯਾਰ ਮੇਰੇ ਪਰਫਿਊਮ ਮੈਨੂੰ ਸਮਝ ਨਹੀਂ ਲੱਗਣ ਦਈ, ਕਿੰਨੇ ਬੜੇ ਵਿੱਚੋਂ ਲੱਭਣ ਨਹੀਂ ਦੇ ਗੈਪ। ਮੈਂ ਫਿਰ ਉਹਨੂੰ ਵਿਖਾਏ, ਮੈਂ ਕਿਹਾ ਗੈਪ ਨਹੀਂ, ਆ ਦੇ, ਆ ਪਏ, ਆ ਦੇ। ਮੈਂ ਤਾਂ ਅਲਮਾਰੀ ਖੋਲੀ, ਉਹ ਕਹਿੰਦਾ ਉਸਤਾਦ, ਮੈਂ ਕਿਹਾ ਬੇਟਾ ਹਰ ਗੇੜੇ 'ਚ 3 ਪਰਫਿਊਮ ਤੇਰੇ ਮੇਰੇ ਨਜ਼ਰ 'ਚ ਹੁੰਦੇ ਸੀ। ਗੈਪ ਕਰ ਲਈ। ਉਹ ਪਤਾ ਜਿੱਥੇ ਬਹੁਤੀ ਚੀਜ਼ ਪਈ ਹੋਵੇ ਨਾ ਉੱਥੇ ਥੋੜੀ ਚੁੱਕੀ ਜੇ ਪਤਾ ਨਹੀਂ ਲੱਗਦਾ। ਨਹੀਂ ਪਤਾ ਲੱਗਦਾ। ਮੈਂ 3-1 3-1 2-1 1-1 3-1 ਮੌਕੇ ਦੇ ਹਿਸਾਬ ਨਾਲ ਕਿ ਜਿਹੜਾ ਦੇਖਣਾ ਲਵੇ ਕੋਈ ਹਿਸਾਬ ਕਿਤਾਬ। ਸਮਝ ਆਈ? ਕੀ ਮਸਾਲਾ ਟੈਪ ਚੁੱਕਿਆ 2-1। ਨਹੀਂ ਭਾਈ, ਇੱਕ ਦੌਰ ਇਦਾਂ ਦਾ, ਤੁਸੀਂ ਇੱਕ ਮਿਸਾਲ ਨਾਲ ਕੋਈ ਬੰਦੇ ਦੀ ਚੋਰੀ ਕਰਦਾ ਨਾ ਕੋਈ, ਤੁਸੀਂ ਉਹਨੂੰ ਪੁੱਛੋ ਯਾਰ ਤੂੰ ਚੋਰੀ ਕਰਦਾ ਵਾ, ਉਹ ਇਹਨੂੰ ਸਮਝਦਾ ਨਹੀਂ ਗਲਤ। ਕੋਈ ਬੰਦਾ ਜੂਆ ਕਰਾ ਰਿਹਾ ਨਾ, ਜੂਆ ਕਰਾ ਕੇ ਪੈਸੇ ਲਿਆ ਰਿਹਾ ਘਰ, ਤੇ ਤੂੰ ਉਹਨੂੰ ਪੁੱਛ ਲੈ, ਉਹਨੂੰ ਕਹੇਗਾ ਯਾਰ ਬੱਚਿਆਂ ਦਾ ਰਿਜ਼ਕ ਲੱਗਾ। ਨਹੀਂ ਨਹੀਂ ਚੋਰੀ ਤੇ ਸਿੱਧੀ ਤੁਸੀਂ ਜਿਹੜੇ ਪਰਫਿਊਮ ਚੁੱਕੇ ਨਾ, ਚੋਰੀ ਆ ਤਾਂ ਡਾਲਾ ਪੈ ਜਾਣਾ ਤੁਹਾਨੂੰ। ਪਾਰਟੀ ਲੇਕਿਨ ਨਹੀਂ ਮੰਨਦੇ ਕਈ, ਮੈਂ ਨਹੀਂ ਮੰਨਦਾ, ਕਾਹਦੀ ਚੋਰੀ ਆ? ਪਾਰਟੀ ਪੁੱਛੋ ਚਾਹੇ ਤੁਹਾਨੂੰ ਹੱਥ ਕਿਸੇ ਦਾ ਪਰਚਾ ਕਰਾ ਸਕਦਾ। ਯਾਰ ਇੱਕ ਲੰਗਰ ਲੱਗਾ, ਇੱਕ ਮੌਲਾ ਨੇ ਰਿਜ਼ਕ ਲਾਇਆ। ਚੋਰ ਹੁਣ ਇੱਕ ਬੰਦਾ ਦੇਖ ਲੈ, ਮੇਰੀ ਗੱਲ ਸੁਣ, ਹੁਣ ਇੱਕ ਚੋਰ ਹੋਵੇ, ਹਿਸਾਬ ਕਿਤਾਬ ਲਾ ਵੀ ਇਦਾਂ ਦਾ ਦੌਰ ਆ ਜਾਣਾ ਵੀ ਉਹਨੂੰ ਚੋਰੀ ਕਰਕੇ ਗਿਆ, ਅਗਲੇ ਦੇ ਘਰ ਉਹਨੇ ਕਿਹਾ ਬਸ ਭਰਾਵਾ ਛਾਲ ਮਾਰੀ ਆ, ਰਾਤੀ ਦਿਹਾੜੀ ਲਾਈ ਆ, ਬਸ ਕਰਮ ਆ ਉਹਦਾ, ਲੰਗਰ ਆ ਗਿਆ, ਸ਼ੁਕਰ ਆ ਉੱਠੇ ਹੀ ਨਹੀਂ। ਮੌਲਾ ਨੇ ਉਹਨਾਂ ਨੂੰ ਸਵਾਈ ਰੱਖਿਆ। ਦਵਾਈਆ ਸਮਝ ਆ ਦਵਾਈਆਂ ਰਹੀ? ਚੋਰੀ। ਹਾਂ, ਇਹ ਇਦਾਂ ਦਾ ਦੌਰ ਆ ਜਾਣਾ ਕਿ ਇਹ ਹੁਣ ਤੂੰ ਦੇਖ ਲਾ ਕਿ ਪਿਛਲੇ 10 ਸਾਲਾਂ 'ਚ ਸੋਸ਼ਲ ਮੀਡੀਆ ਦੇ ਦੌਰ 'ਚ ਕਿੰਨੀਆਂ ਚੀਜ਼ਾਂ
ਲੀਗਲ ਹੋ ਗਈਆਂ, ਜਿਹੜੀਆਂ ਗੁਨਾਹ ਸਮਝੀਆਂ ਜਾਂਦੀਆਂ ਸੀ, ਗੈਰ ਕਾਨੂੰਨੀ ਸਮਝੀਆਂ ਜਾਂਦੀਆਂ ਸੀ, ਗਲਤ ਸਮਝੀਆਂ ਜਾਂਦੀਆਂ ਸੀ, ਲੀਗਲ ਹੋ ਗਈਆਂ। ਆਈ ਥਿੰਕ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੂਆ ਜਿਹੜਾ ਮੋਬਾਈਲ ਤੇ ਆ ਗਿਆ, ਮੈਂ ਕਹਿੰਦਾ ਲੀਗਲ ਹੋ ਗਈਆਂ ਨਾ, ਹੋਰ ਬੜੀਆਂ ਚੀਜ਼ਾਂ। ਗਾਲ, ਮਾੜਾ ਮੋਟਾ ਗਾਲ, ਫਿਲਮਾਂ 'ਚ ਗਾਲ ਆਉਣ ਲੱਗ ਪਈ। ਆਉਣ ਲੱਗੇ। ਹਾਂਜੀ, ਫਿਰ ਜਨਾਬ ਜੀ ਕੁੜੀਆਂ ਨੰਗੇ ਮੂੰਹ ਡਾਂਸ ਸ਼ੁਰੂ ਹੋ ਗਏ। ਲੜਕੀਆਂ ਨੇ ਸਿਗੜੀ ਸ਼ੁਰੂ ਕਰਤੇ ਉਸਤਾਦ ਉਹ ਬੜੀ ਦੇਰ ਦੇ ਕੀਤੇ ਆ। ਬੜੀ ਦੇਰ ਦੇ? ਹਾਂਜੀ ਉਹ ਲੀਗਲ ਜੋ ਹੋ ਗਏ। ਹਾਂਜੀ। ਤੁਸੀਂ ਸਾਹ ਲਵੋ, ਇੰਜ ਲੱਗਦਾ ਜਲੇਬੀ ਵਾਲੇ ਦਾ ਇੰਟਰਵਿਊ ਅੱਜ ਕੀ ਤੇ ਭਾਜੀ ਬਹੁਤ ਸਾਰੀਆਂ ਕੰਮ ਜਿਹੜੇ ਨਾ ਉਹ ਲੀਗਲ ਹੋ ਗਏ ਨੇ। ਲੀਗਲ ਨਹੀਂ ਹੋਏ ਲੇਕਿਨ ਉਹ ਸਮਝਿਆ ਨਹੀਂ ਜਾ ਰਿਹਾ। ਵੀ ਇੱਕ ਮਿਸਾਲ ਆ, 50 ਬੰਦਿਆਂ ਦੇ ਵਿੱਚ ਇੱਕ ਬੰਦਾ ਸਿਗਰਟ ਪੀ ਰਿਹਾ ਤੇ ਉਹ ਲੱਗਣਾ ਕਿ ਯਾਰ ਅਸੀਂ ਵੀ ਤੇ ਹੈਗੇ, ਤੂੰ ਕਾਹਤੋਂ ਪੀ ਰਿਹਾ? ਜਦੋਂ ਨਿੰਜਾ ਪੀ ਰਹੇ ਆ ਹਾਏ, ਉਹ ਇੱਕ ਨੂੰ ਫਿਰ ਲੱਗਣਾ ਮੈਂ ਵੀ ਪੀ ਲਵਾਂ। ਤੇ ਉਹ ਤੁਸੀਂ ਹਿਸਾਬ ਲਾਓ ਕਿ ਉਹ ਹੁਣ ਇੱਕ ਮਿਸਾਲ ਆ ਵੀ ਉੱਥੇ ਡਾਂਸ ਕਰਦੀ ਪਈ ਹੈ। ਹਾਂ। ਉਹ ਹੁਣ ਉੱਥੇ ਡਾਂਸ ਕਰਦੀ ਪਈ ਹੈ, ਇਹਦੀ ਵੀ ਉਹਦੀ ਵੀ 10 'ਚ 2 ਜਣੇ, 10 'ਚ 3, 10 'ਚ 4, ਵੀ ਜਿੱਥੇ ਖੋਲੀ ਜੋ ਅੱਗੇ। ਔਰ ਇਹਨੂੰ ਕੋਈ ਨਹੀਂ ਸਮਝਿਆ ਜਾਂਦਾ। ਸ਼ਾਦੀਆਂ ਵਿਆਹਾਂ ਤੇ ਵੀ ਸ਼ੁਰੂ ਹੋ ਗਿਆ ਸੈਟਅਪ। ਰੌਲਾ ਹੈ ਪਤਾ ਕੀ ਆ? ਕੀ ਆ ਗੱਲ ਇਹ ਹੈ ਵੀ ਇੱਕ ਵਿਆਹ ਦੇ ਉੱਪਰ ਅਗਰ ਘਰ ਦੀ ਇੱਕ ਬੱਚੀ ਖੁਸ਼ੀ ਦੇ ਨਾਲ ਡਾਂਸ ਕਰ ਰਹੀ ਆ ਜਾਂ ਭੰਗੜਾ ਪਾ ਰਹੀ ਆ, ਹੁਣ ਜਾਂ ਤੇ ਉੱਥੇ ਹੀ ਰਹਿ ਜੇ ਘਰ ਦੀ 4 ਦੀਵਾਰੀ 'ਚ, ਨਾ ਵੀਡੀਓ ਆਵੇ ਨਾ ਆਡੀਓ ਹੋਵੇ, ਕੁਝ ਵੀ ਨਾ ਆਵੇ, ਤੇ ਚਲੋ ਕਿਸੇ ਹੱਦ ਤੱਕ ਬੰਦਾ ਕਹਿੰਦਾ ਵੀ ਭਾਈ ਉਹਦੇ ਘਰ ਦੇ ਅੰਦਰ ਸੀ। ਅੰਦਰ? ਹਾਂਜੀ। ਹੁਣ ਉੱਥੇ 300 ਵੀਡੀਓ ਬਣ ਰਹੀ ਆ। ਹੁਣ ਵੀਡੀਓ ਬਣ ਕੇ ਉਸ ਤੋਂ ਬਾਅਦ ਵੀਡੀਓ ਬਾਹਰ ਆ ਰਹੀ ਆ। ਉਹ ਕੰਮ ਬਹੁਤ ਡੇਂਜਰ ਆ ਭਾਈ। ਡੇਂਜਰ ਆਪਾਂ ਉਸਤਾਦ ਮੁਹਤਰਮ, ਮੈਂ ਤੁਹਾਡੀ ਗੱਲ ਕੱਟ ਰਿਹਾ। ਕੱਟਤੀ ਆ। ਮੈਂ ਕੱਲ ਇੱਕ ਪੰਚਾਇਤ ਬੜੀ ਵੱਡੀ ਨੂੰ ਬੇੜੀ। ਇਹ ਨਾ ਕਿਹਾ ਕਰ ਮੈਂ ਤੁਹਾਡੀ ਗੱਲ ਕੱਟ ਰਿਹਾ। ਤੂੰ ਕਿਹਾ ਕਰ ਸਾਜ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ ਫੇਰ। ਨਹੀਂ ਮੁਸਲਸਲ। ਹਾਂ ਤੂੰ ਕਿਹਾ ਸਾਜ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ ਪਿਛਲੇ 20 ਮਿੰਟ ਤੋਂ। ਉਸਤਾਦ ਜੀ ਆਹ ਜਿਹੜੀ ਹੈ ਨਾ ਐਡਵਾਈਸ ਜਿਹੜੀ ਹੈ ਇਹ ਲਾਜ਼ਮੀ ਦਿਆ ਕਰੋ, ਕਿਉਂਕਿ ਉਸਤਾਦ ਜੀ ਮੇਰੇ ਘਰ ਮੇਰੀ ਜਦੋਂ ਸਾਲਗਿਰਾ ਹੋਈ ਹੈ ਨਾ, ਮੇਰੇ 2 ਕੇਕ ਕੱਟੇ ਗਏ ਉਸਤਾਦ ਜੀ। ਹੈ? ਹਾਂਜੀ, ਲੇਡੀਜ਼ ਨੇ ਲਹਿਦਾ ਕੇਕ ਕਟਿਆ, ਜੈਂਟਸ ਨੇ ਲਹਿਦਾ ਕੇਕ ਕਟਿਆ। ਉਸਤਾਦ ਜੀ ਹੁਣ ਜਿਹੜੀ ਪੰਚਾਇਤ ਨਹੀਂ। ਜਿਹੜੀ ਮੁਕਾ ਕੇ ਆਏ ਸੀ, ਤੁਸੀਂ ਖੁਸ਼ ਰਹੇ ਹੋ? ਉਹ ਨਹੀਂ, ਉਹ ਖੁਸ਼ ਰਿਹਾ ਕੀ ਗੱਲ। ਦੂਸਰੇ 2 ਕੇ ਕੱਟੇ ਜੇ ਜਾਂਦੇ। ਹੁਣ ਇੱਕ ਮਿਸਾਲ ਆ, ਨਾ ਪਤਾ ਲੱਗੇ ਕੋਈ ਲੜਕੀ ਆ ਨਾ ਲੜਕਾ, ਦੋਵੇਂ ਕੱਟਦਾ, ਤੁਸੀਂ ਦੋਵੇਂ ਕੱਟਦੇ। ਉਹ ਨਹੀਂ, ਯਾਨੀ ਕਿ ਫੀਮੇਲ ਲਹਿਦਾ, ਯਾਨੀ ਕਿ ਖਾਨਦਾਨ ਦੇ ਵਿੱਚ ਯਾਨੀ ਕਿ ਸਾਰੇ ਲੜਕੀਆਂ ਯਾਨੀ ਕਿ ਲਹਿਦਾ ਉਹਨਾਂ ਨੇ ਕੇਕ ਕਟਿਆ, ਮੈਂ ਕੇਕ ਕਟਿਆ, ਸਾਰਿਆਂ ਨੂੰ ਖਵਾਇਆ। ਮੈਂ ਨਹੀਂ ਯਾਨੀ ਕਿ ਸਾਹਮਣੇ ਆਮਣੇ ਆਣ ਦਿੱਤਾ। ਉਹ ਐਸੇ ਤਰ੍ਹਾਂ ਫੰਕਸ਼ਨ ਵੀ ਘਰ ਦੇ ਵਿੱਚ ਹੋਣਾ, ਲੇਡੀਜ਼ ਲਹਿਦਾ, ਜੈਂਟਸ ਲਹਿਦਾ। ਉਸਤਾਦ ਮੁਹਤਰਮ ਇੱਕ ਸਾਡੇ ਨਾ ਖਾਨਦਾਨ ਜਰੋਲਾ ਬਣਿਆ ਕਿ ਪੈਦਾ ਕਾਤੋਂ ਹੋਇਆ? ਯਾਰ ਮਿੱਠੇ ਕੋਈ ਚਵਲਾ ਮਾਰਦਾ। ਐ ਤੁਸੀਂ ਸੀਰੀਅਸ ਲੱਗੇ? ਸ਼ਾਦੀ ਦੇ ਵਿੱਚ ਹੀ ਨਾ ਉਸਤਾਦ ਜੀ, ਉਹ ਜਦੋਂ ਕੁੜੀਆਂ ਨਹੀਂ ਮਹਿੰਦੀ ਤਾਂ ਸਜਦੀ ਜੇ, ਨੱਚੇ ਮੁੰਡੇ ਦੀ ਮਾਂ, ਨੱਚੇ ਮੁੰਡੇ ਦੀ ਭੈਣ, ਇਹ ਉਹ ਇਸ ਤਰ੍ਹਾਂ ਕਰਕੇ ਲੜਕੀ ਨੇ ਡਾਂਸ ਕੀਤਾ। ਉਹ ਕਰੈਕਟਰਾਂ ਨੇ ਵੀਡੀਓ ਬਣਾਈ ਆਪਸ ਚ, ਕਜ਼ਨਾਂ ਨੇ। ਹਾਂ, ਉਹ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹੈ ਜਦੋਂ ਉਸਤਾਦ ਜੀ ਉਹਨਾਂ ਸਿੰਗਰ ਨੇ ਕਿਹਾ ਨਾ ਮੇਰੀ ਤਾਂ ਸਾਈ ਦੀ ਵਿਆਹ ਰਹਿੰਦਾ ਸੀ, ਮੇਰੀ ਤਾਂ ਸਾਈ ਦੀ ਦੇ ਨੱਚੇ ਦੇ ਮੁੰਡੇ ਦਾ ਲਾੜਾ, ਮੁੰਡੇ ਦਾ ਪਿਓ, ਮਾਸ਼ਾਅੱਲਾ 10-15 ਬੰਦਾ ਝੁਰਮਟ ਉੱਠਿਆ ਇਹਦੇ ਕਰਕੇ। ਓਏ ਅੱਲਾ ਜਨਤਾ ਹੀ ਘਰ ਤਾਰਕ ਵੀ ਸਭ ਯਾਦ ਆ ਗਏ ਉਸਤਾਦ ਜੀ। ਉਹ ਨਾ ਉਹ ਫਿਰ ਉਸ ਤੋਂ ਬਾਅਦ ਉਹ ਵੀਡੀਓ ਬਾਹਰ ਆਈ ਹੈ, ਕਜ਼ਨਾਂ ਦੀ ਲੜਾਈ ਹੋਈ ਹੈ। ਉਹਨੇ AI ਤੇ ਸਿਸਟਮ ਬਣਾ ਕੇ ਉਸਤਾਦ ਜੀ ਕਤਲੋ ਹਰ ਤੱਕ ਕੰਮ ਆਇਆ ਹੋਇਆ। ਉਹ ਬੰਦੇ ਨੂੰ ਫੜਿਆ, ਉਹ ਫਿਰ ਮੰਨ ਗਿਆ, ਕਹਿੰਦਾ ਜੀ ਇੰਜ ਕਰਕੇ ਸ਼ਾਦੀ ਤੋਂ ਬਣਾਈ ਸੀ। ਇਹਦੇ ਵਿਆਹ ਤੇ ਉਹਨਾਂ ਨੇ ਕਿਹਾ ਵੀ ਮਹਿੰਦੀ ਤਾਂ ਸੱਜਦੀ ਜੇ ਨੱਚਣ ਮੁੰਡੇ ਵਰਗੇ ਜਿਹੜੇ ਹੋਰ ਵੀ ਇਸੇ ਕੈਟਾਗਰੀ ਦੇ। ਮੈਂ ਕਹਿੰਦਾ ਭਾਜੀ ਉੱਥੇ ਤੁਸੀਂ ਵੀ ਕੋਠੇ ਦਾ ਚੜ ਬੰਦੇ ਨੱਚੇ। ਅੱਛਾ ਯਾਰ, ਅਬ ਮੈਨੂੰ ਗੱਲ ਯਾਦ ਉਹਨਾਂ ਨੇ ਕਰਾਈ ਫਰਮਾਇਸ਼ ਬੇਟੇ, ਮੈਨੂੰ ਗੱਲ ਯਾਦ ਕਰਾਈ ਯਾਰ, ਮੈਂ ਕਰਨੀ। ਉਹਨਾਂ ਨੇ ਉਸਤਾਦ ਜੀ ਦੀ ਫਰਮਾਇਸ਼ ਯਾਦ ਹੈ ਨਾ। ਕੀਤੀ, ਮੇਰੀ ਤਾਂ ਸਾਈ ਦੀ ਜੇ ਆ ਭਾਈ ਨੱਚੇ ਤੇ ਭਾਈ ਹੁਣ ਨੱਚੇ ਆ। ਫਿਰ ਸਿੰਗਰ ਦੇ ਪਿਓ ਸਾਰੇ ਕਹਿੰਦੇ ਭਾਈ ਮੇਰੀ ਤਾਂ ਸਾਈ ਦੀ ਜੇ ਹਾਂ ਬੈਠੇ। ਨਾ ਉਹਨਾਂ ਨੇ ਕਿਹਾ ਮਹਿੰਦੀ ਤਾਂ ਸੱਜਦੀ ਜੇ ਨੱਚੇ ਮੁੰਡਾ ਆਪ। ਭਾਜੀ ਇਹ ਬੈਠਾ ਵਾ ਸਾਹਮਣੇ, ਉਹ 2 ਜਣੇ ਉਹ ਨੱਚੇ ਉੱਠ ਕੇ। ਓਏ ਹੋਏ ਹੋਏ। ਜੇ ਮੈਂ ਉਸਤਾਦ ਜੀ ਬੈਠਾ ਰਾਮ ਨੂੰ। ਉਸਤਾਦ ਜੀ ਵੀ ਲਾੜੇ ਬਣੇ, ਉਹ ਕਹਿੰਦੇ ਮਹਿੰਦੀ ਤਾਂ ਸਾਈ ਦੀ ਇਹ ਨੱਚੇ ਮੁੰਡੇ ਦਾ ਲੜ। ਮੁੰਡੇ ਦਾ ਲਾੜਾ। ਉਸਤਾਦ ਜੀ ਕਹਿੰਦੇ ਆ ਮਿੱਠੇ ਮੇਰੀ ਮੈਡੀਸਨ ਪੜਾਈ ਜਰਾ ਨਹੀਂ, ਨਹੀਂ। ਨਹੀਂ ਮੇਰੇ ਉਹਨਾਂ ਨੇ ਕਿਹਾ ਵੀ ਮਹਿੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੇ ਸਾਲੇ ਝਾਲ ਤੋਂ ਪੈਦਲ ਗਏ ਨੱਚਦੇ। ਸ਼ਹਜ਼ਾਦ ਵੀ ਇਹ ਵੀ ਸਾਰੇ ਹੀ, ਪੋਮਾ ਵੀ। ਬਿਲਕੁਲ ਝੰਡਾ ਵੀਰ ਤੱਕ ਨੱਚਦੀ ਗਏ ਸਾਰੇ। ਤਾਈ ਤੁਸੀਂ ਉਸਤਾਦ ਪੂਰੇ ਜੀ ਤਾਰੀਫ ਨਹੀਂ ਕੀਤੀ। ਕਸਮ ਵਾਲੀ ਗੱਲ ਇਹ ਵੀ ਝੂਠ ਬੋਲਣ ਵਾਲੇ ਦੇਣਾ ਉਹਨੂੰ ਗਾਲ ਕਰ ਦੇਣਾ ਉਸਤਾਦ ਜੀ। ਲਾਰਤ ਕਹਿੰਦੇ ਹੁਣ ਪੈਣੇ ਸੀ। ਭਾਜੀ ਇਹਦੇ ਵਿਆਹ ਤੇ ਮੇਰਾ ਬਹੁਤ ਬੁਰਾ ਹਾਲ ਹੋਇਆ। ਉਹ ਕਿਉਂ ਜੀ? ਓਏ ਹੋਏ। ਉਹਨੇ ਕਹਿਤਾ ਵੀ ਮਹਿੰਦੀ ਸੱਜਦੀ ਤਾਂ ਵਾ। ਔਰ ਇਹ ਨਹੀਂ ਕਿਹਾ ਤਾਂ ਸੱਜਦੀ, ਉਹਨੇ ਕਿਹਾ ਮਹਿੰਦੀ ਸੱਜਦੀ ਤਾਂ ਵਾ ਜੇ ਨੱਚੇ ਕੁੜੀ ਦਾ ਬੰਦਾ। ਫਿਰ ਮੈਂ ਨੱਚਣ ਲੱਗ ਪਿਆ। ਮੇਰੇ ਖੱਲੀਆਂ ਜਿਹੜੀਆਂ ਪਈਆਂ, ਓਏ ਮੇਰੇ ਮੌਲਾ, ਮੈਂ 3 ਦਿਨ ਮਾਲਸ਼ੀ ਕੋ ਘਟਾਉਂਦਾ ਰਿਹਾ ਹੱਸ ਕੇ ਜਦੋਂ ਇਹ ਨੱਚਿਆ ਨੂੰ ਵੇਖ ਕੇ। ਮੈਂ ਓਏ ਹੋਏ, ਮੈਂ ਕਿਹਾ ਯਾਰ ਕਿੱਦਾਂ ਨੱਚਦਾ ਯਾਰ। ਉਹਨੇ ਭਾਈ ਫੈਸਲੇ ਵਰਗੀ ਨੇ ਫਸਲ ਲੈਦਾ ਕਿਉਂ ਨੇ ਕਿਹਾ ਮਹਿੰਦੀ ਤਾਂ ਸੱਜਦੀ ਜੇ ਨੱਚੇ ਕੁੜੀ ਦਾ ਬੰਦਾ ਪਿਓਾਂ ਵਰਗਾ।
ਉਹਨੇ ਕਿਹਦੇ ਵੱਲ ਵੇਖਿਆ, ਪਹਿਲੇ ਤਾਂ ਲੱਗਾ ਵੀ ਮਹਿੰਦੀ ਤਾਂ ਸਜਦੀ ਨੱਚੇ ਮੁੰਡੇ ਦੇ ਯਾਰ, ਇੱਕਦਮ ਉਹਨੇ ਪਿੱਛੇ ਭਾਈ ਲਾੜਾ ਪਾਉਣਾ, ਜਦੋਂ ਇਹ ਆ ਰਿਹਾ ਨਾ ਉਹਨੇ ਵੇਖਿਆ, ਉਹਨੇ ਕਿਹਾ ਜੀ ਮਹਿੰਦੀ ਕਿਸੇ ਸੂਰਤ ਨਹੀਂ ਸੱਜਦੀ ਜੇ ਨੱਚੇ ਮੁੰਡੇ ਦਾ ਜਿਹੜਾ ਮਰਜ਼ੀ, ਇਹ ਮਹਿੰਦੀ ਨਹੀਂ ਸੱਜਦੀ। ਉਹ ਯਾਰ Decent ਹੋ ਗਿਆ। ਉਸਤਾਦ ਜੀ ਰਾਤੀ ਕਸਮ ਵਾਲੀ ਗੱਲ ਜੇ, ਮੇਰਾ ਨਾ ਚਾਹ ਪੀਣ ਨੂੰ ਦਿਲ ਕਰੇ, ਮੈਂ ਉੱਥੇ ਚਲਾ ਗਿਆ ਨਦੀਮ ਕੈਫੇ। ਉੱਥੇ ਨਾ ਉਸਤਾਦ ਮੁਹਤਰਮ ਮੈਨੂੰ ਨਾ ਇੱਕ ਕਰੈਕਟਰ ਮਿਲਿਆ, ਕਹਿੰਦਾ ਜੀ ਮੇਰੀ ਅਮਾਨਤ ਹੈ ਤੇਰੇ ਕੋਲ, ਉਹ ਨਾ ਤੁਸੀਂ ਦੇ ਦੇਣੀ ਹੈ ਜਾਨੀ ਸਾਹਿਬ ਤੱਕ। ਉਹ ਤਸਵੀਰਾਂ ਨਹੀਂ ਤਸਵੀਰਾਂ ਕਿਹੜੀਆਂ? ਯਾਰ ਇੱਕ ਹੋਰ ਬੰਦਾ ਦੇ ਕੇ ਗਿਆ, ਪਤਾ ਨਹੀਂ ਕੀ ਫੜਾਈ ਕੀ ਸੀ। ਕਹਿੰਦਾ ਜੀ ਮੇਰੀ ਅਮਾਨਤ ਹੈ ਜੀ ਜਾਨੀ ਸਾਹਿਬ ਤੱਕ ਤੁਸੀਂ ਦੇ ਦੇਣੀ। ਮੈਂ ਕਿਹਾ ਜੀ ਆਰਡਰ ਲਾਓ ਭਾਵੇਂ ਕੀ ਹੈ। ਮੈਂ ਕਿਹਾ ਉਹ ਗਿਫਟ, ਕਹਿੰਦਾ ਨਹੀਂ ਮੇਰੀ ਇੱਕ ਗੱਲ ਹੈ ਉਹ ਤੁਸੀਂ ਆ ਫੜਾਈ ਯਾਰ ਪਿੱਛੇ ਦੇ ਦੇਣੀ। ਇਹ ਕੀ ਹੈ ਸਾਜੀ? ਸਾਜੀ ਸਵਾਲ ਉਹ ਨਹੀਂ ਹੈ ਉਹ ਹਲਵਾ ਵਾ। ਪਿਆਰ ਮੁਹੱਬਤ ਆਪਣੀ ਜਗ੍ਹਾ ਤੇ ਨਾ ਜਾਣ, ਬੰਦਾ ਆਇਆ ਹੁਣ ਫੜਾ ਕੇ ਚਲਾ ਗਿਆ ਯਾਰ। ਕਿੰਨੀ ਸੋਹਣੀ ਪੈਕਿੰਗ ਹੈ ਸਾਡੀ। ਇਹ ਹੈ ਕੀ ਹੈ ਸਾਜੀ? ਪਾਲਿਸ਼ ਵੱਡੀ। ਅੱਛਾ ਬੇਟੇ ਉਹ ਗੱਲ ਤੇ ਥੋੜਾ ਓਏ ਓਏ ਬਿੱਠੇ ਥੋੜਾ ਉਹ ਕੁਆਇਆ ਦੀ ਕੁਆਇਆ ਜਰਾ ਹੈ ਇਹ ਪੇਂਟ ਦਾ ਡੱਬਾ। ਹਾਂਜੀ ਇਹ ਕੀ ਹੈ ਸਾਜੀ? ਚਾਕਲੇਟਾਂ ਵਾ ਵਿੱਚ। ਇਹ ਪਤਾ ਨਹੀਂ ਕੀ ਹੈ ਭਾਜੀ, ਚੈੱਕ ਤੇ ਉਸਤਾਦ ਜੀ ਸੋਨਲ ਵਾ ਕਰੈਂਬਲ ਵਾਲਿਆਂ ਦਾ ਹੈ। ਉਹ ਕਿਹੜਾ ਚੋਂ ਦਾ ਮਾਂ ਕੀੜੀਆਂ ਦਾ ਰਸ ਖਾਦੇ ਤੁਸੀਂ? ਮਿੱਠਾ ਜੀ ਇਹ ਸੋਨਲ ਵਾ, ਸਾਰੀ ਜ਼ਿੰਦਗੀ ਨਹੀਂ ਖਾਦਾ ਹੋਣਾ ਤੁਸੀਂ ਇੰਜ ਦਾ। ਕੀ ਗੱਲ ਬੰਦ ਹੋ ਗਿਆ ਪਿੱਛੋਂ? ਪੈਕਿੰਗ ਹੈ ਨਾ ਯਾਰ ਉਹਨਾਂ ਉਸਤਾਦ ਜੀ ਇਹ ਸੋਨਲ ਵਾ, ਮੈਂ ਕਹਿੰਦਾ ਮੇਰੇ ਘਰ ਆਂਦਾ ਹੀ ਹੈ ਵੇ। ਦੀ। ਯਾਰ ਨਾਜ਼ਰੀਨ ਪਤਾ ਕੀ ਗੱਲ ਆ, ਫਿਰ ਇਹਨੇ ਘਰ ਦੀ ਗੱਲ ਪਾ ਲਈ, ਫਿਰ ਦਿਮਾਗ ਉਹ ਨਹੀਂ ਮੈਂ ਗੱਲ ਕਰ ਰਿਹਾ ਮਤਲਕਲੀ ਸਟਕਲੀ ਹੋ ਗਿਆ ਮੇਰਾ। ਉਸਤਾਦ ਜੀ ਇੱਥੇ ਮਟਕ ਸਿਲਣੀ ਨਹੀਂ। ਸਟਕਲੀ ਮੇਰਾ ਤੈਨੂੰ ਘਰ ਦੀ ਤੂੰ ਕਿਉਂ ਗੱਲ ਕਰਦਾ? ਤੇਰੀ ਮਹਿੰਦੀ ਤੇਰਾ ਕਾ, ਤੂੰ ਸਾਨੂੰ ਫੜ ਕੇ ਘਰ ਵਾੜਦਾ ਵਾ। ਅਸੀਂ ਤੇ ਕੋ ਛੜਾ ਕੇ ਬਾਹਰ ਨਿਕਲਦੇ, ਤੂੰ ਸਾਨੂੰ ਫੜ ਕੇ ਘਰ ਵਾੜ। ਕਹਿੰਦੇ ਆ ਬੈਲ ਮੇਰੇ ਬੜੀ ਉਹ ਆਇਆ ਘਰ ਉਸਤਾਦ ਜੀ। ਆ ਬੈਲ ਮਾਰ ਕੇ ਮੇਰੇ ਘਰ ਵਾੜ। ਉਸਤਾਦ ਜੀ ਇੱਧਰੋਂ ਤੁਸੀਂ ਖੋਲ ਲਓ, ਇੰਜ ਕਰਕੇ ਇਹ ਤੇ ਖੋਲੇ ਜਾਣਾ ਹੈ। ਨਾਚ ਨਾ ਜਾਣੇ ਘਰ ਨੂੰ ਵਾੜੇ, ਉਹ ਆ ਮਿਸਾਲ ਬੜੀ। ਬਸ। ਇਹ ਕੀ ਨਿਕਲਿਆ? ਸੋਚ ਉਹ ਪਿੰਨੀਆਂ ਜੇ। ਹਾਂਜੀ ਉਸਤਾਦ ਜੀ। ਭਾਜੀ ਇਹ ਹਾਥੀ ਦਾ ਸੋਹਣਾ ਲਵਾਵਾ। ਬਈ ਉਸਤਾਦ ਜੀ ਇਹ ਤੁਸੀਂ ਜਦੋਂ ਖਾਣਾ ਹੈ ਨਾ, ਕੀ ਹੋਇਆ? ਕੀ ਹੈ ਉਸਤਾਦ ਜੀ ਕਨਫਰਮ ਕਰ ਲਓ ਥੋੜਾ ਜਿਹਾ। ਉਸਤਾਦ ਜੀ ਕੋ ਪਤਾ ਉਹ ਇਦਾਂ ਦੇ ਢੇਲੇ ਇਕੱਠੇ ਦੇ ਵੀ ਹੁੰਦੇ ਆ। ਕਥਾ ਤਾਂ ਨਹੀਂ ਗਿਫਟ ਕਰ ਗਿਆ ਕਿਤੇ ਜਾਨੀ ਪਾਤਸ਼ਾਹ ਦਾ ਹੋਇਆ ਆਰਡਰ ਤੁਹਾਡੇ ਕੋ ਆ ਗਿਆ ਹੋਵੇ। ਦੇਖੋ ਖਾਣ ਵਾਲੀ ਕਿ ਸੁੱਟਣ ਵਾਲੀ? ਚਾਕਲੇਟ ਹੈ ਉਹ ਕਿਤੇ ਨਾਲ ਦੇ ਦੀ ਡਾਕ ਡੂਕ ਤਾਂ ਨਹੀਂ ਆਈ? ਨਾਲ ਦੇ ਦਾ ਹੋਵੇ ਕੁਝ? ਜੋ ਵੀ ਹੈ ਜੀ ਤੁਹਾਡੇ ਨਸੀਬ ਬੰਦਾ ਜੀ। ਤੁਹਾਡੀ ਔਕਾਤ ਨਹੀਂ ਹੈਗੀ ਇਹ ਖਾਣ ਦੀ, ਮੈਂ ਤਾਂ ਹਿਸਾਬ ਲਾ ਲਿਆ। ਇਸ ਤਰ੍ਹਾਂ ਉਸਤਾਦ ਜੀ ਲਓ ਜੀ। ਮੈਂ ਤਾਂ ਖਾਂਦਾ ਰਹਿਣਾ। ਅੱਛਾ ਉਸਤਾਦ ਜੀ ਠੀਕ ਹੈ ਜੀ। ਤੇ ਪੈਕਿੰਗ ਬਹੁਤ ਪਿਆਰੀ ਹੈ ਉਸਤਾਦ ਜੀ। ਇਤਨਾ ਪਾਤਸ਼ਾਹ ਵਿੱਚ ਵੀ ਸੁਭਾਨ ਅੱਲਾ ਵਾ। ਅੱਛਾ ਜੀ। ਹਾਂਜੀ ਵਿੱਚ ਵੀ ਜੋ ਨਿਜ਼ਾਮ ਆ ਨਾ। ਯਾਰ ਕੀ ਬਾਤ ਹੈ ਉਸਤਾਦ ਜੀ, ਉਹਦੀ ਮੁਹੱਬਤ ਦਾ ਸ਼ੁਕਰੀਆ ਉਸਤਾਦ ਜੀ। ਕੀ ਨਾਮ ਦੱਸ ਕੇ ਗਿਆ ਭਾਈ ਆਪਣਾ? ਨਾਮ ਹੀ ਨਹੀਂ ਦੱਸ ਕੇ ਗਿਆ। ਰਾਹ ਦੀ ਮੁਹੱਬਤ। ਵੈਸੇ ਹੀ ਕਹਿ ਦਿਓ ਭਾਈ ਫੈਸਲਾ ਲਓ ਆਇਆ। ਕੀ ਬਾਤ ਉਸਤਾਦ ਜੀ ਨਾਮ ਕਿੰਨਾ ਪਿਆਰਾ। ਆ ਦੇਖੋ ਪੈਕਿੰਗ ਕਿੰਨੀ ਪਿਆਰੀ ਹੈ ਉਸਤਾਦ ਉਹਨੂੰ ਜੀ। ਮੈਂ ਆਪ ਹੀ ਗਿਆ। ਯਾਰ ਨਾਜ਼ਰੀਨ ਮੈਂ ਤੁਹਾਨੂੰ ਇੱਕ ਚੀਜ਼ ਦਵਾਉਣੀ ਹੈ, ਉੱਤੇ ਲਿਖਿਆ ਹੰਬਲ। ਰਿਕੁਐਸਟ। ਯਾਰ ਆ ਦੇਖੋ ਨਾ ਹੁਣ ਵੀ ਬਜੇ ਖੋਲੀ। ਉਸਤਾਦ ਜੀ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਤੁਹਾਡੀ ਮਿਹਰਬਾਨੀ। ਨਹੀਂ ਤੂੰ ਨਾ ਕਰ ਗੱਲ, ਮੈਂ ਵੀ ਤੁਸੀਂ ਕਬ ਨਾ ਸਮਝ ਆਉਂਦਾ ਜੀ। ਤੇ ਖਾ ਕੇ ਦੇਖ। ਉਸਤਾਦ ਜੀ ਖਰਬੂਜ਼ੇ ਨੂੰ ਲਾ ਕੇ ਖਾਓ, ਤੁਹਾਨੂੰ ਮਜ਼ਾ ਆ ਜਾਏਗਾ। ਤੂੰ ਖਾ ਕੇ ਤੇ ਦੇਖ। ਬਹੁਤ ਮਿੱਠਾ ਵੀ, ਬਹੁਤ ਬੈਲੈਂਸ ਆ, ਮਤਲਬ ਹਰ ਚੀਜ਼। ਲੇਕਿਨ ਹੈ ਕੀ ਆ, ਇਹਦੀ ਕੋਈ ਡਿਟੇਲ ਨਹੀਂ ਲਿਖੀ। ਓਪਨ ਸਕੂਪ ਸ਼ੇਅਰ, ਇਸੇ ਤੋਂ ਮੈਨੇ ਸੀ ਤੇਰੇ ਲੱਗੇ ਰੱਖਣ ਦੇ ਹਨਾ। ਸਮਝ ਆ ਗਈ ਹੈ ਸਰ। ਕੋ ਅਬੈਦ ਵਾਲੀ ਚੀਜ਼ ਆ, ਲੇਕਿਨ ਹੈ ਕੀ ਆ? ਯਾਰ ਕੀ ਉਹਨੂੰ ਕਹਿੰਦੇ ਹੁੰਦੇ ਆ, ਕੀ ਹੈ ਕੀ ਪਤਾ ਹੈ। ਜੋ ਵੀ ਆ ਹੈ ਮਜ਼ੇਦਾਰ ਆ। ਉਹਦੇ ਫੜਾ ਮਜ਼ੇਦਾਰ ਅੱਛੀ ਚੀਜ਼ ਆ ਸਾਰੀ। ਚਾਹ ਦਾ ਖਾਇਓ ਅੱਛਾ ਉਸਤਾਦ ਜੀ। ਗਰੀਬ ਘਰ ਦੇ ਵਿੱਚ ਕੋਈ ਵੀ ਤੁਸੀਂ ਸ਼ੈ ਲਿਆਓ ਨਾ, ਫੂਡ ਆਈਟਮ ਕੋਈ ਵੀ ਲਿਆਓ, ਗਰੀਬ ਨੇ ਚਾਹ ਨਹੀਂ ਖਾਣੀ ਹੁੰਦੀ। ਔਰ ਰੱਖ ਚਾਹ ਨਾ ਖਾਵਾਂਗੇ। ਆਹੋ। ਅੱਛਾ ਉਸਤਾਦ ਜੀ ਹੁਣ ਉਹ ਗੱਲ ਬੰਦੇ ਦੀ ਅਮਾਨਤ ਜਿਹੜੀ ਨਾ ਉਹ ਲੈ ਲਓ। ਨਦੀਮ ਕੈਫੇ ਉਹ ਮੈਂ ਨਾ ਚਾਹ ਪੀ ਕੇ ਨਿਕਲ ਰਿਹਾ ਵਾਂ ਤੇ ਉਹ ਕਰੈਕਟਰ ਮੈਨੂੰ ਮਿਲਿਆ। ਠੀਕ ਹੈ ਠੀਕ ਹੈ। ਪਰ ਫੈਸਲ ਮਾਰਤ ਕਸਮ ਫਿਲਮਾਂ ਦੇ ਵਿੱਚ ਨਾ, ਫਿਲਮਾਂ ਦੇ ਵਿੱਚ ਤੁਹਾਡੇ ਵਰਗੇ ਬੰਦੇ ਕੋਲ ਜੇਲ੍ਹ ਦੇ ਵਿੱਚ ਭੈਣ ਪਿਆਰ ਲੈਣਾ ਹੁੰਦੀ ਸੀ ਕਿ ਮੇਰੇ ਵੀਰਾ ਮੇਰੀ ਪਰਸੋਂ ਸ਼ਾਦੀ, ਮੈਨੂੰ ਪਿਆਰ ਦੇ ਦੇ। ਓਏ ਆਹੋ ਸਹੀ ਗੱਲ ਹੈ। ਉਸਤਾਦ ਜੀ ਉਹ ਕਰੈਕਟਰ ਵਾਲਾ ਕਹਿੰਦਾ ਜੀ ਮੈਂ ਖਵਾਜਾ ਸਰਾ ਯੂਨੀਅਨ ਦਾ ਮੈਂਬਰ ਆ ਤੇ ਕੋਈ ਇਸ ਤਰ੍ਹਾਂ ਦਾ ਉਹਦਾ ਦੱਸਣ ਡਿਆ ਸੀ ਤੇ ਕਹਿੰਦਾ ਜੀ ਜਾਨੀ ਸਾਹਿਬ ਨੂੰ ਕਹਿਣਾ ਸਾਡਾ ਸਾਥ ਦੇਣ।
ਕੀ ਕਿਹਾ ਉਹਦੇ ਉਹਨੇ? ਨਾਲ ਆ ਕੀ ਆ ਉਸਤਾਦ ਜੀ ਉਹ ਕਹਿੰਦੇ ਜੀ ਸਾਡੇ ਹਕੂਕ ਲਈ ਜੰਗ ਕਰਨ। ਤੇ ਤੋ ਕਾਹਦਾ ਹਕੂਕ ਉਸਤਾਦ ਜੀ ਕਹਿੰਦਾ ਜੀ ਸਾਡੇ ਨਾਲ ਜ਼ਿਆਦਤੀਆਂ ਹੋ ਰਹੀਆਂ ਬੜੀਆਂ। ਤੇ ਨਾ ਕਰਦਿਆ ਕਰਨ। ਲੇਕਿਨ ਜਿੰਨਾ ਇਸ ਟਾਈਮ ਪੈਸਾ ਸਾਜੀ ਖਵਾਜਾ ਸਰਾ ਕਮਾ ਰਹੇ ਆ ਨਾ ਭਾਈ ਫੈਸਲ ਸਹੀ ਨੂੰ ਖਵਾਜਾ ਮਹਿਕ ਮਲਕ ਬਣਾ ਲਓ, ਚੰਗੇ ਰਹਿ ਜਾਓਗੇ। ਯਕੀਨ ਮੈਂ ਕਹਿੰਦਾ ਛੋਟੇ ਨੂੰ ਬਣਾ ਨਾਲ। ਮਹਿਕ ਮੁਗਲ, ਨਹੀਂ ਸੁਹੇਲ ਮਹਿਕ, ਇਹਦਾ ਮਹਿਕ ਮੁਗਲ ਬਣਨਾ। ਮੇਰੇ ਛੋਟੇ ਨੂੰ ਬਣਾ। ਸੁਹੇਲ ਮੁਗਲ, ਸੁਹੇਲ ਮਹਿਕ। ਸੁਹੇਲ ਮਹਿਕ ਮੁਗਲ, ਆਹੋ ਸੁਹੇਲ ਮੁਗਲ ਮਹਿਕ, ਨਹੀਂ ਸੁਹੇਲ ਸੁਹੇਲ ਮਹਿਕ ਉਹ ਮੁਗਲ ਤੇਰਾ ਮਹਿਕ। ਭਰਾ ਜਿਹੜਾ ਸ਼ਾਹ ਦਾ ਉਹਨੂੰ ਸ਼ਾਹ ਦਾ ਜੱਟ ਬਣਾ। ਓਏ ਉਹਦੇ ਨੈਣ ਨਕਸ਼ੇ ਪਿਛੇ ਦੇ ਉਹਨੂੰ ਤੇ ਪਹਾੜੀ ਦੇ ਨੈਣ ਨਕਸ਼ੇ ਬੱਚੇ ਦੇ। ਤੂੰ ਖਿਲਾ ਕੇ ਵੇਖ ਲੈ, ਓਏ ਉਹਦੇ ਭਰਾ ਹੋਰ ਕੈਟਾਗਰੀ। ਆਹੋ ਖਿਲਾਰ ਕੇ ਵੇਖ ਲੈ। ਉਹ ਤੂੰ ਕਦੀ ਮੈਂ ਕੈਮਰਾ ਲਾਉਣਾ ਵਾ ਕਿਸੇ ਦਿਨ ਨਾ ਇਹਦਾ ਜਿਹੜਾ ਆਬਦ ਹੁੰਦਾ ਨਾ ਆਬਦ, ਉਹ ਮੈਂ ਦੂਰ ਆਪਣਾ ਜਿਹੜਾ Z90 ਲਾ ਕੇ ਨਾ ਜ਼ੂਮ ਕਰਕੇ ਮੈਂ ਸਿਰਫ ਉਹਦਾ ਸਟਾਈਲ ਦੇਖਣਾ, ਉਹ ਕਟਿੰਗ ਕਰ ਰਿਹਾ ਹੁੰਦਾ। ਜਦ ਭਾਈ ਇਹ ਜਿਹੜਾ ਦੌਰ ਹੈ ਨਾ ਵੀ ਤੂੰ ਕਟਿੰਗ ਕਰਨ ਵਾ 600-700 ਰੁਪਇਆ ਤੂੰ ਮੇਰੇ ਕੋਲ ਲੈਣਾ ਵਾ, ਸ਼ੁਰੂ ਇੱਥੋਂ ਹੁੰਦਾ ਜਿਹੜਾ ਦੌਰ ਹੈ ਨਾ, ਇਹ ਰਹਿਣ ਗਿਆ ਹੁਣ। ਇਹ ਅੱਗੇ ਤੋਂ ਅੱਗੇ ਜ਼ਿੰਦਗੀ ਬੱਤਰ ਤੋਂ ਬੱਤਰ ਹੋਈ ਜਾ ਰਹੀ। ਤੇ ਮੈਂ ਹੁਣ ਬੈਠਾ ਉਹਨਾਂ ਨਾਲ ਮੋਬਾਈਲ, ਮੈਂ ਕਿਹਾ ਯਾਰ ਕਿੰਨਾ ਕੁ ਰਹਿ ਗਿਆ ਵਾ ਬਸ। ਤੇ ਉਹਨੇ ਨਾ ਵਾਲ ਛੋਟੇ ਕਰਨੇ ਆ। ਮੈਂ ਉਹਨੂੰ ਕਿਹਾ ਹੁਣ ਕਟਿੰਗ ਮੈਂ ਕਰਾਈ ਹੈ ਤੇ ਥੋੜੇ ਜਿਹੇ ਵਾਲ ਮੇਰੇ ਨਾ ਇੱਥੋਂ ਉੱਥੇ ਵੱਧ ਗਏ ਆ, ਜੇ ਨਹੀਂ ਵੱਧ ਜਾਂਦੀ Setting ਹੋਣ ਵਾਲੀ ਬਸ। ਸੈਟਿੰਗ। ਮੈਂ ਕਹਿੰਦਾ ਇਹਨੂੰ ਸੁਰ ਚ ਕਰ ਜਾ ਬਸ। ਤੇ ਉਹ ਪੂਰਾ ਫਿਰ ਨਿਜ਼ਾਮ ਕਰ ਗਿਆ, ਵੀ ਨਿੱਕੇ ਨਿੱਕੇ ਕਰ ਗਿਆ। ਆ ਹੁਣ 10 ਦਿਨ ਹੋ ਗਏ, ਇਦੋਂ ਪਹਿਲੇ ਤੇ ਕੀਤੇ ਤਾਂ ਏਡੇ ਹੋਏ ਆ। ਉਹਨੂੰ ਮੈਂ ਹੁਣ ਬੁਲਾ ਕੇ ਕਹਣਾ ਸਿਰਫ ਆ ਇੱਥੋਂ ਛੋਟੇ ਕਰ ਜੇ, ਉਹਨੇ ਪੂਰਾ ਘੁਮਾ ਕੇ ਬਿਲਕੁਲ ਨਿੱਕੇ ਨਿੱਕੇ ਕਰ ਜਾਣਾ। ਇੱਕ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਜਿਹੜੇ ਹੇਅਰ ਡਰੈਸਰ ਹੁੰਦੇ ਆ, ਇਹ ਵਾਲ ਛੋਟੇ ਕਿਉਂ ਕਰਦੇ ਆ? ਇੱਕ ਬੰਦੇ ਨੇ ਕਿਹਾ ਯਾਰ ਕਟਿੰਗ ਕਰ ਜਾ, ਤੇ ਉਹਨੇ ਕਿਹਾ ਛੋਟੇ ਨਹੀਂ ਕਰਨੇ, ਸੈਟਿੰਗ ਕਰ ਜਾ ਬਸ। ਜਿਹੜੇ ਐਕਸਟਰਾ ਬਸੂਰੇ ਵਾਲੇ ਨਾ ਉਹ ਕੱਟ ਜਾ, ਲੈਂਥ ਨਹੀਂ ਘਟਾਉਣੀ। ਵੀ 90% ਲੈਂਥ ਘਟਾ ਦੇਣਗੇ। ਪਤਾ ਨਹੀਂ ਯਾਰ ਮੈਨੂੰ ਇਹ ਨਹੀਂ ਹਿਸਾਬ ਆਉਂਦਾ ਵੀ ਇਹ ਕੌਣ ਲੋਕ ਨੇ, ਕਿੱਥੇ ਸਿੱਖਦੇ ਨੇ ਕੰਮ ਹੈ। ਭਾਈ ਭਲਾ ਹੀ ਕਰਦੇ ਤੁਹਾਡਾ ਵੀ। ਭਲਾ ਕਾਹਦਾ ਕਰਨਾ ਯਾਰ? ਵੀ 15 ਦਿਨ ਨਿਕਲ ਪੀਣਾ ਨਾ ਮਿਲੂਗਾ। ਮਰੇ 200 ਰੁਪਏ ਸਾਰੇ ਲੈਂਦੇ, 700 ਲੈ ਕੇ ਜਾਂਦਾ ਕਾਹਦਾ ਭਲਾ? 2500 ਰੁਪਇਆ ਦਿੰਦਾ ਉਹਨੂੰ ਮੈਂ। 2500 ਰੁਪਏ? ਹਾਂ। ਵਾਹ 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 ਉਸਤਾਦ ਜੀ ਕੀ ਕਰਾਉਂਦੇ ਹੋ ਤੁਸੀਂ? ਸਿਰਫ ਕਟਿੰਗ ਦਾ 2500? ਉਹ ਵਿੱਚ ਬੜਾ ਬੜਾ ਕੁਛ ਭਾਜਨ ਆਉਂਦਾ 500 ਰੁਪਏ ਕਟਿੰਗ ਦਾ ਦੇਣਾ, 2000 ਰੁਪਏ ਜਿਹੜੀ ਉਹ ਦੁਨੀਆ ਦੀ ਇਨਫੋਰਮੇਸ਼ਨ ਦੇਣਾ ਉਹਦੇ ਉਹ ਤਾਂ ਅਭੀ ਘਰ ਬੈਠੇ ਨੂੰ ਪਤਾ ਲੱਗਣਾ ਵੀ ਰਾਣਾ ਹਾਂ ਕੁਛ ਕਰਨ ਲੱਗਾ। ਉਹ ਹਾਂ। ਤੁਹਾਨੂੰ ਕੀ ਚਾਹੀਦਾ? ਉਸਤਾਦ ਜੀ ਸਾਡੇ ਵੀ ਉਹ ਨਾਈ ਕੇ ਨਾ, ਉਹ ਭਾਈ ਸ਼ੁਰੂ ਹੋਏਗਾ ਉਹ ਬਿੱਲੀ ਨਾਈ, ਉਹ ਸ਼ੁਰੂ ਹੋਏਗਾ ਸਾਰੇ ਟਰੈਕਟਰਾਂ ਦੀਆਂ ਗੱਲਾਂ ਦੱਸਦਾ ਤੇ ਉਹ ਬਿੱਲੀ ਨਾ ਆਈ ਆ, ਪਹਿਲੇ ਪੂੰਛ ਮਾਰਦਾ, ਬਿੱਲੀ ਦਾ ਸਾਰੇ ਕਟਿੰਗ ਕਰਕੇ ਪੂੰਛ ਮਾਰਦਾ ਗਰਦਨ ਤੇ। ਇਹ ਤਾਂ ਨਹੀਂ ਪੁੱਛਦਾ ਕਟਿੰਗ ਕਰਾਉਣੀ ਪੁੱਛਦਾ ਆਹੋ ਐ ਪੁੱਛਦਾ ਨਾ। ਨਹੀਂ ਉਹ ਭਾਣੇ ਦਾ ਭਾਈ ਹੈ, ਤਾਂ ਉਹਦੀ ਮੈਂ ਤੁਹਾਨੂੰ ਦਿਖਾਵਾਂ ਕਿਸੇ ਨੂੰ ਕੱਢ ਕੇ। ਤੁਸੀਂ ਦੇਖਣਾ ਵੀ ਉਹ ਸਟਾਈਲ ਕੀ ਹੈ ਉਹਦੀ ਲਹਿਦਾ ਹੀ ਦੁਨੀਆ ਵਾ। ਫਿਰ ਉਹਨੂੰ ਫੋਨ ਆਏਗਾ, ਉਹਨੂੰ ਮੇਰੇ ਮੌਲਾ ਫੋਨ ਉਹਨੂੰ ਆਉਂਦਾ ਵਾ 83-84 ਲੱਖ ਰੁਪਏ ਵਾਲੇ ਸੌਦੇ ਦਾ। ਉਹਨੂੰ ਛੋਟਾ ਫੋਨ ਨਹੀਂ ਆਉਂਦਾ, ਪ੍ਰਾਪਰਟੀ ਡਿਲੀਵਰੀ ਵੀ ਕਰਦਾ ਵਾ। ਪ੍ਰਾਪਰਟੀ ਡਿਲੀਵਰੀ ਕਰਦਾ ਵਾ। ਤੇ ਉਧਰ ਗੱਲ ਕਰ ਰਿਹਾ, ਨਾਲ ਕੈਂਚੀ ਮਾਰੇ, ਨਾਲ ਉਹਨੇ ਫੋਨ ਸੁਣਿਆ ਤੇ ਕਹਿੰਦਾ ਤੁਸੀਂ ਆ ਜਾਓ ਨਾ, ਮੈਂ ਤੁਹਾਨੂੰ ਉਹਨਾਂ ਦੇ ਸਾਹਮਣੇ ਬਿਠਾ ਦਿੰਦਾ ਨਾ, ਉਹਨਾਂ ਦੇ ਸਾਹਮਣੇ ਬਿਠਾ ਦਾਂਗਾ ਤੁਹਾਨੂੰ, ਜਿਹੜੀ ਗੱਲ ਹੋਏਗੀ ਮੂੰਹ ਤੇ ਮੂੰਹ ਕਰ ਲੈਣਾ ਤੁਸੀਂ। ਤੇ ਉਹਨੇ ਕਿਹਾ ਪਤਾ ਨਹੀਂ ਉਹਨੇ ਕੀ ਗੱਲ ਕੀ, ਕਹਿੰਦਾ ਨਹੀਂ ਕਰੋੜ ਨਹੀਂ ਕਰੋੜ ਤੇ ਨਹੀਂ ਹੋਣਾ, 2-4 ਉੱਤੇ ਥੱਲੇ ਹੋ ਜਾਣਾ। ਮੈਂ ਦੇਖ ਕੀ ਕਰ ਰਹੇ ਆ, ਤੁਸੀਂ ਕਿਹੜਾ ਸੀ? ਕਰੋੜ 1.5 ਕਰੋੜ 1.25 ਕਰੋੜ। ਤੇ ਮੈਂ ਕਿਹਾ ਭਾਈ ਕਿੱਦਾਂ ਚੱਲਦਾ ਪਿਆ ਹਿਸਾਬ ਕਿਤਾਬ? ਬਸ ਇੰਝ ਹੀ ਆ ਸਾਜੀ, ਗੁਜ਼ਾਰਾ ਹੀ ਹੋ ਰਿਹਾ ਵਾ। ਜ਼ਮਾਨਾ ਬਹੁਤ ਅੱਗੇ ਨਿਕਲ ਗਿਆ। ਹਾਲਾਤ ਕੁਛ ਜ਼ਿੰਦਗੀ ਦੇ ਫੈਸਲੇ ਜਿਹੜੇ ਨਾ ਬਹੁਤ ਸਤਾ ਰਹੇ ਨੇ ਮੈਨੂੰ, ਜਿਹੜੇ ਮੈਂ ਕਰ ਬੈਠਾ, ਉਹ ਮੈਨੂੰ ਬਹੁਤ ਸਤਾਉਂਦੇ ਨੇ। ਹੁਣ ਉਹਨਾਂ ਤੇ ਪਿੱਛੇ ਨਹੀਂ ਅਸੀਂ ਜਾ ਸਕਦੇ, ਲੇਕਿਨ ਇਹ ਆ ਕਿ ਅਸੀਂ ਅੱਗੋਂ ਕੋਈ ਹਿਸਾਬ ਕਿਤਾਬ ਐਸਾ ਲਾ ਸਕਦੇ। ਔਰ ਉਹ ਮੈਂ ਸੋਚ ਰਿਹਾ ਉਹਦਾ ਮੈਂ ਕੀ ਕਰਨਾ। ਉਹ ਭਾਜੀ ਉਹ ਬਹੁਤ ਅਗਲੀ ਦੁਨੀਆ ਵਾ। ਉਹਦਾ ਨਾ ਇੱਕ ਲਫ਼ਜ਼ ਆ ਉਸਤਾਦ ਜੀ, ਉਹਨੇ ਨਾ ਜਦੋਂ ਕਿਸੇ ਨੇ ਗੱਲਬਾਤ ਨਹੀਂ ਸੁਣੀ ਤੇ ਉਹਨੇ ਕਹਣਾ ਤੈਨੂੰ ਖੁਤਬਾ ਦੇਣਾ ਪੈਣਾ। ਆਹੋ ਉਹ ਖੁਤਬਾ ਬੜਾ ਦਿੱਤਾ। ਲੇਕਿਨ ਉਸਤਾਦ ਜੀ ਨਾਈ ਜਿਹੜੇ ਹੁੰਦੇ ਨੇ ਨਾ, ਇਹ ਜਿਹੜੇ ਬਾਰਬਰ ਹੁੰਦੇ ਨੇ ਕਟਿੰਗ ਕਰਨ ਵਾਲੇ, ਤੁਸੀਂ ਨਵੇਂ ਜਿਹਦੇ ਕੋ ਜਾਓਗੇ ਨਾ, ਉਹ ਤੁਹਾਨੂੰ ਪਹਿਲੇ ਕਿਤੋਂ ਕੋਈ ਭਾਈਜਾਨ ਸਿਆਣੇ ਕਹਿੰਦੇ ਨੇ ਦਰਜੀ ਦਾ ਨਾਈ ਹਮੇਸ਼ਾ ਇੱਕ ਰੱਖੋ। ਇੱਕ ਰੱਖੋ। ਹੁਣ ਇੱਕ ਜੂ ਰੱਖ ਲਿਆ, ਉਹਨੂੰ ਨਹੀਂ ਸਹੀ ਕਟਿੰਗ ਕਰਨੀ ਆਉਂਦੀ, ਹੁਣ ਤੇ ਉਹਨੂੰ ਕੋਈ ਕਰਾਈ ਜੀ। ਹੁਣ ਨਹੀਂ ਉਸਤਾਦ ਜੀ ਦੱਸੋ ਯਾਰ, ਇੱਥੋਂ ਭਾਰੇ ਇੱਥੋਂ ਹਲਕੇ, ਉਹਨੂੰ ਇੱਕ ਰੱਖ ਲਈਏ ਵੀ ਹਰ ਵਾਰੀ ਬੇੜਾ ਕਰ ਜਵੇ। ਨਹੀਂ ਤੇ ਜਿਹੜਾ ਅਗਲਾ ਮਿਸਾਲ ਹੀ ਗਲਤ ਆ। ਨਹੀਂ ਉਹਦਾ ਇੱਕ ਦਾ ਮਤਲਬ ਹੈ ਤੁਸੀਂ ਪਹਿਲੇ ਚੂਜ਼ ਕਰੋ ਵੀ ਹਾਂ ਸਹੀ ਆ, ਉਹਨੂੰ ਇੱਕ ਰੱਖੋ। ਚੂਜ਼ ਕਰਦਿਆਂ ਉਮਰ ਮੇਰੀ ਲੰਘ ਗਈ ਅੱਧੀ, ਮੇਰੇ ਕੋਲ ਚੂਜ਼ ਨਹੀਂ ਹੋ ਸਕਿਆ ਹਾਲੇ ਤੱਕ। ਮੈਂ ਉਸਤਾਦ ਜੀ ਹਾਲੀਵੁੱਡ ਵਾਲਿਆਂ ਨੂੰ ਕਰਾਣਾ ਉਸਤਾਦ ਜੀ। ਹਾਲੀ ਵੀ ਬੁੱਢੀ ਤੋਂ ਕਰਾਉਣਾ? ਹਾਂਜੀ ਉਸਤਾਦ ਜੀ, ਉਹਨਾਂ 1500 ਰੁਪਏ ਕਟਿੰਗ ਦਾ ਲਾ। ਲਓ ਜੀ ਹਾਲੀਵੁੱਡ ਕਿੱਥੇ ਆ? ਹਾਲੀਵੁੱਡ ਕਿੱਥੇ ਹੈ?
ਇੱਕ ਕਿੱਥੇ ਟਿਗਰ ਹੋਣਾ ਠੀਕ ਆ, ਬ੍ਰਾਂਚ, ਕਿੱਥੇ? ਇੱਕ ਸਟੇਡੀਅਮ ਹਾਕੀ ਉੱਥੇ ਅਕਵਾਸ ਯਾਰ ਤੂੰ ਕੀ ਕਰਾਉਣਾ ਵਾ ਹਾਲੀਵੁੱਡ ਇੱਕ ਮਿੰਟ ਬਿੰਦਾ ਇਹਦੇ ਚ ਕਿਤੇ ਤੈਨੂੰ ਹਾਲੀਵੁੱਡ ਨਜ਼ਰ ਆ ਰਿਹਾ? ਤੁਸੀਂ ਤਾਂ ਚੁੱਪ ਕਰਕੇ ਮੋਟੀ ਮਸ਼ੀਨ ਬਰੋ ਉਹ ਤੁਸੀਂ ਭਾਈ ਕੱਖ ਵੀ ਨਹੀਂ ਹਾਲੀਵੁੱਡ। 1500 ਰੁਪਈਆ ਕਟਿੰਗ ਦਾ ਲੱਗਦਾ ਹੀ ਪਾਇਨ ਫਿਰ ਉਹ ਤੁਹਾਨੂੰ ਨਾ ਪਤਾ ਹੀ ਉਸਤਾਦ- ਨਹੀਂ, ਤੁਹਾਨੂੰ ਪਤਾ ਹੀ ਨਹੀਂ। ਲੈਦਾ ਮਸਾਜ ਰੂਮ ਲੈਦਾ ਚਾਂਪੀ ਹੁੰਦੀ ਹੈ ਕਿ ਇੰਜ ਕਰਕੇ ਤੁਸੀਂ ਬੈਠੇ ਹੋ, ਕੁਰਸੀ ਖੋਲਣ ਵਾਲੀ ਹੁੰਦੀ ਲੰਬੀ ਕੁਰਸੀ, ਅਗਲੇ ਬੱਚੇ ਇੰਜ ਪੈਂਦੇ ਨੇ। ਇਹ ਬੱਚੇ ਸ਼ੁਰੂ ਹੋਏ ਆ, ਇੱਕ ਨੇ ਘੁੱਟਣਾ ਸ਼ੁਰੂ ਕਰ ਦੇਣਾ। ਹਾਂਜੀ ਫੇਰ 2500 ਬਣਦਾ ਵਾ। ਹਾਂਜੀ ਉਸਤਾਦ ਤੇ ਮੁਹਤਰਮ ਉਹ ਹੁਣ ਸਭ ਤੋਂ ਟੌਪ ਤੇ ਉਹੀ ਨੇ ਹਾਲੀਵੁੱਡ ਵਾਲੇ। ਤੇ ਮੈਂ ਇੱਕ ਕਰੈਕਟਰ ਕੋ ਕਟਿੰਗ ਕਰਾਣਾ ਤੇ ਉਹ ਮੈਨੂੰ ਕੀ ਕਹਿਣ ਡਿਆ, ਆ ਕਿਹਦੇ ਕੋ ਕਟਿੰਗ ਕਰਾਈ ਫੈਸਲ ਭਾਈ? ਲੈ ਮੈਂ ਕਿਹਾ ਯਾਰ ਕੀ ਹੋਇਆ? ਯਾਰ ਸ਼ੀਸ਼ਾ ਉਸਤਾਦ ਜੀ ਰਾਤੇ ਇਹ ਵੇਖ ਰਹੇ ਹੋ? ਮੈਂ ਕਿਹਾ ਮੈਨੂੰ ਤੇ ਕੁਝ ਨਹੀਂ ਨਜ਼ਰ ਆ ਰਿਹਾ। ਕਹਿੰਦਾ ਨਹੀਂ ਨਾ ਤੁਹਾਨੂੰ ਨਹੀਂ ਨਾ ਪਤਾ, ਸਾਨੂੰ ਪਤਾ ਹੁਣ ਇਹ ਬਰਾਬਰ ਕਰਨੇ ਪੈਣੇ, ਬਹੁਤ ਮੁਸ਼ਕਿਲ ਹੈ ਉਹ। ਹੁਣ ਮੈਂ ਉਹਦੇ ਕੋ ਕਰਾਏ, ਮੁੜ ਕੇ ਫੇਰ ਉਸਤਾਦ ਜੀ ਉਹਨਾਂ ਕੋ ਵਾਪਸ ਗਿਆ, ਉਹ ਬੰਦਾ ਗਿਆ ਸੀ, ਉਹ ਵੀ ਮੈਨੂੰ ਯਾਰ ਕਿਹਦੇ ਕੋ ਕਰਾਈ ਹੈ ਕਟਿੰਗ? ਇੱਕ ਇਹ ਸਭ ਤੋਂ ਪਹਿਲੇ ਆ ਹੁੰਦਾ, ਹੁਣ ਇੱਕ ਮੇਰੇ ਕੋ ਨਾ ਆਉਂਦਾ ਸੀ ਬੰਦਾ ਹੇਅਰ ਕਟਿੰਗ ਵਾਲਾ। ਉਹਦੇ ਸਿਸਟਮ 'ਚ ਡਿਫਾਲਟ ਇੱਕ ਫਾਲਟ ਸੀ ਕਿ ਉਹਨੇ ਇੱਕ ਕਲਮ ਛੋਟੀ ਇੱਕ ਵੱਡੀ ਰੱਖਣੀ ਹੀ ਰੱਖਣੀ। ਕਿੰਨੀ ਵਾਰੀ ਸਾਰੀ ਕਟਿੰਗ ਸਹੀ ਕਰਕੇ ਕਲਮ ਵੱਡੀ ਛੋਟੀ ਕਰ ਜਾਏਗਾ। ਪਹਿਲੇ ਦਿਨ ਮੈਂ ਗਿਆ, ਸਲਮਾਨ ਨੇ ਉਹਨੂੰ ਬੁਲਾਇਆ ਸੀ, ਮੈਂ ਕਿਹਾ ਯਾਰ ਆ ਦੇਖ ਆਹ ਕਲਮ ਇੱਥੇ ਆ ਬਹੁਤ ਹੀ ਤਾਂ ਚੁੱਕਦੀ ਹੈ। ਅਗਲੀ ਵਾਰੀ ਇਹ ਮੈਂ ਕਿਹਾ ਯਾਰ ਤੂੰ ਕਲਮ ਖਰਾਬ ਕਰ। ਅੱਛਾ ਕਹਿੰਦਾ ਠੀਕ ਆ। ਹੁਣ ਕੀ ਕਰੇ ਉਹ, ਛੋਟੀ ਤੇ ਲੰਮੀ ਹੋਣੀ ਨਹੀਂ ਤੇ ਲੰਮੀ ਤਾਂ ਇਧਰਲੀ ਨਾਲ ਵੀ ਥੋੜੀ ਤਾਂ ਚੁੱਕ ਗਿਆ, ਤਾਂ ਚੁੱਕ ਗਿਆ। ਮੁੜ ਕੇ ਇਧਰਲੀ ਵੱਡੀ ਲੱਗਣ ਲੱਗ ਪਈ ਤੇ ਇਧਰੋਂ ਮੇਰਾ ਉਹ ਨਾ ਉਹ ਕੋਨਾ ਟੈਪ ਜਿਹਾ ਨਿਕਾਲ ਹੋ ਗਿਆ। ਲੇਡੀਜ਼ ਟੈਪ ਕਲਮ ਆਹੋ। ਵਾਲੀ। ਅੱਛਾ ਉਹ ਅਗਲੀ ਵਾਰੀ ਆਇਆ ਤੇ ਮੈਂ ਸਮਝ ਗਿਆ। ਹੁਣ ਇਹ ਕਲਮ ਜਿਹੜੀ ਨਾ ਮੈਂ ਕਿਹਾ ਯਾਰ ਮੇਰੀ ਗੱਲ ਸੁਣ ਲਾ, ਇਹ ਕਲਮ ਨਾ ਤੂੰ ਲੰਮੀ ਰੱਖਣੀ ਆ, ਇਹ ਛੋਟੀ ਰੱਖਣੀ, ਇੱਕੋ ਜੀ ਕਲਮ ਨਹੀਂ ਰੱਖਣੀ, ਵੱਡੀ ਛੋਟੀ ਰੱਖਣੀ। ਇਹ ਲੰਮੀ ਰੱਖਣੀ ਆ, ਇਹ ਥੋੜੀ ਛੋਟੀ ਰੱਖਣੀ ਆ। ਮੇਰਾ ਫੈਸ਼ਨ ਆ ਇੱਕ ਵੱਡੀ ਲੰਮੀ ਹੋਣੀ। ਤੇ ਉਹ ਆਇਆ ਵੱਡੀ ਕਰਕੇ ਗਿਆ, ਛੋਟੀ ਕਰਕੇ ਗਿਆ, ਤੇ ਮੈਂ ਦੇਖਿਆ ਤੇ ਸੇਮ ਇੱਕੋ ਜਿਹੀਆਂ ਦੋਵੇਂ। ਆਹ ਠੀਕ ਆ, ਇਹ ਓਕੇ ਆ। ਮੈਂ ਕਿਹਾ ਉਹਦੇ ਇੱਕ ਸਿਸਟਮ ਡਿਫਾਲਟ ਸੈਟਿੰਗ ਦਿਮਾਗ ਦੇ ਵਿੱਚ ਕਲਮ ਵੱਡੀ ਛੋਟੀ ਫਿੱਟ ਹੋਈ। ਉਹਨੂੰ ਕਮਾਂਡ ਨਹੀਂ ਦਿੱਤੀ ਗਈ ਸਹੀ ਵਾਲੀ। ਤੇ ਜਿਹੜਾ ਬਾਬਰ ਆ ਭਾਈ, ਇਹਨੇ ਛੋਟੇ ਕਰਨੇ ਹੀ ਕਰਨੇ। ਪੰਜਾਬ ਨੇ ਹਾਂਜੀ ਭਾਈ ਆਬਦ ਨੇ ਛੋਟੇ ਕਰਨੇ ਹੀ ਕਰਨੇ। ਮੈਂ ਹੁਣ ਬੁਲਾ ਕੇ ਉਹਨੂੰ ਕਹਾਂ ਨਾ ਸਿਰਫ ਇੰਨਾ ਕਰ ਜਾ, ਉਹਨੇ ਮਾੜਾ ਮਾੜਾ ਹੱਥ ਫੇਰਦਿਆਂ ਸਾਰੇ ਛੋਟੇ ਕਰ ਜਾਣੇ। ਮੈਂ ਪਤਾ ਉਸਤਾਦ ਜੀ ਬੜੇ ਬੜੇ ਹੇਅਰ ਡਰੈਸਰ ਨੇ, ਤੁਹਾਡੇ ਵਾਲ ਬਿਲਕੁਲ ਵੱਡੇ ਹੋ ਗਏ ਨਾ ਕਟਿੰਗ ਕਰਾਂ, ਇੱਕ ਸਾਈਜ਼ ਆ ਤੁਹਾਡੇ ਵਾਲਾਂ ਦਾ ਕਿ ਤੁਸੀਂ ਉਹ ਰੱਖਿਆ ਵਾ ਨਾਰਮਲ, ਉਹਦੇ ਤੋਂ ਵੱਧ ਗਿਆ 2-2 3-3 ਸੂਤਰ, ਕਲਮਾਂ ਵੱਧ ਗਈਆਂ, ਇੱਥੋਂ ਵੱਧ ਗਿਆ। ਉਹ ਨਾਈ ਨੇ ਬਹਿਣਾ, ਉਹਨੂੰ ਪਤਾ ਇਹਦਾ ਇਹ ਸਾਈਜ਼ ਆ, ਇਹ ਸਾਈਜ਼ ਨੂੰ ਨਹੀਂ ਮੈਂ ਛੇੜਨਾ। ਮੈਂ ਐਕਸਟਰਾ ਜਿਹੜੇ ਨਾ ਦੀਆਂ ਉਤਰੀਆਂ ਚੁੰਝਾਂ ਇਹ ਉਹ ਸੈਟਮੈਂਟ ਕਰ ਗਿਆ, ਸੈੱਟ ਕਲਮਾਂ ਆ ਚੀਜ਼ ਕਰਕੇ, ਤੇ ਲੱਗਣਾ ਹੀ ਨਹੀਂ ਕਿ ਭਾਈ ਨੇ ਕਟਿੰਗ ਕਰਾਈ। ਸਾਡੇ ਪਾਕਿਸਤਾਨ 'ਚ ਦੂਰੋਂ ਪਤਾ ਲੱਗ ਜਾਂਦਾ ਕਟਿੰਗ ਕਰਾਈ ਹੈ। ਕਿਉਂ? ਇੰਨੇ ਤਾਂ ਲਾ ਦਿੰਦੇ ਆ। ਲਾ ਦਿੰਦੇ ਹਾਂਜੀ। ਇੱਥੇ ਕਟਿੰਗ ਹੁੰਦੀ ਪਤਾ ਨਹੀਂ ਲੱਗਦਾ ਕਟਿੰਗ ਕਰਾਈ ਹੈ। ਉਹਨੇ ਹੀ ਰਹਿੰਦੇ ਨੇ 10 ਸਾਲ ਵੇਖ ਲਓ, ਉਹਦੇ ਉੱਦਾਂ ਦੇ ਵਾਲ ਨੇ, ਕਿਉਂਕਿ ਉਹ ਕਟਿੰਗ ਉਸ ਹਿਸਾਬ ਨਾਲ ਕਰਾਉਂਦਾ ਕਿ ਲੈਂਥ ਨਹੀਂ ਕੱਢ। ਸਾਡੇ ਸਭ ਤੋਂ ਪਹਿਲੇ ਲੈਂਥ। ਸਾਡੇ ਯਕਦਮ ਤੇ ਉਸਤਾਦ ਡਿਸੀਜਨ ਲੈਂਦੇ। ਹੁਣ ਇੱਕ ਬੰਦੇ ਨੇ 2 ਸਾਲ ਰਾ ਕੇ ਏਡੇ ਵਾਰ ਰੱਖੇ ਆ, ਉਹਨੂੰ ਕਿਤੇ ਸਿਰ ਦਰਦ ਹੋਈ ਆ, ਯਕਦਮ ਦੁਕਾਨ ਤੇ ਗਿਆ, ਲਾ ਦੇ ਯਾਰ ਸਾਰੇ ਲਾ ਦੇ। ਉਹਨੇ ਫੌਜੀ ਕਰਾ ਕੇ ਬਾਹਰ ਉਹਨੇ ਨਹੀਂ ਉਹ ਕਰ ਦਿੰਦੇ ਛੋਟੇ। ਜੁਮੇ ਵਾਲੇ ਦਿਨ ਤੁਸੀਂ ਦੇਖਣਾ ਚੰਗੇ ਭਲੇ ਸਿਆਣੇ ਬੈਣੇ 3-3 ਘੰਟੇ ਇੱਥੇ ਟਿਸ਼ੂ ਰੱਖ ਕੇ ਰੰਗ ਫੜ ਕੇ ਉੱਦਾਂ ਹੀ ਬਾਹਰ ਸਿਗਰਟ ਪੀਂਦੇ ਰਹਿੰਦੇ ਗਲੀਆਂ ਦੇ ਵਿੱਚ, ਬੜੈਣ ਪਾ ਕੇ ਸਾਰੇ ਆਵਾਜ਼। ਪੂਰੇ ਮਹੱਲੇ ਨੂੰ ਤੂੰ ਜ਼ਰੂਰ ਦੱਸਣਾ ਵੀ ਤੂੰ ਕਲਰ ਲਵਾਇਆ। ਅੱਛਾ ਸਾਹ ਜੀ, ਹਮਾਮਾ ਦੇ ਬਾਹਰ ਇੱਕ ਚਾਚਾ ਲਾਜ਼ਮੀ ਬੈਠਾ ਹੁੰਦਾ, ਉਹ ਕਲਰ ਲਵਾ ਕੇ ਤੇ ਅਖਬਾਰ ਪੜ੍ਹ ਕੇ ਨਹੀਂ ਬੈਠਾ ਹੁੰਦਾ। ਆਓ ਟਾਈਮ ਕੱਢ ਰਿਹਾ ਹੁੰਦਾ ਨਾ। ਚਾਚਾ ਬਹੁਤ ਹੈ। ਸਾਡਾ ਇਹ ਵੀ ਰੌਲਾ ਬਣ ਗਿਆ ਭਾਜੀ ਕਿ ਜਿਹਦੇ ਕੋਲ ਸਮਾਨ ਚੰਗਾ ਵਾ, ਦੁਕਾਨ ਮਹਿੰਗੀ ਆ, ਉਹਦੇ ਕੋਲ ਜ਼ਰਾ ਜਦੀਦ ਹਾਲਾਤ ਆ ਗਏ ਨੇ, ਕੈਂਚੀਆਂ ਛੁਰੀਆਂ ਉਹ ਮਸ਼ੀਨਰੀ ਫਲਾਣਾ ਠੀਕ ਹੈ, ਉਹਦਾ ਤੌਰ ਤਰੀਕਾ ਉਹ ਤੇ ਹੁਣ ਉਹਦੇ ਅਗੇਂਸਟ ਤੁਸੀਂ ਇੱਕ ਦਿਲ ਕਰੇ ਐਸਾ ਨਾਈ ਸਿਰਫ ਇੱਕ ਕੰਗੀ ਦੇ ਇੱਕ ਕੈਂਚੀ ਹੋਵੇ ਉਹਦੇ ਕੋਲ, ਹਾਂ ਉਹਦੇ ਨਾਲ ਉਹ ਕਿਤੇ ਸੋਹਣੀ ਤੁਹਾਡੀ ਕਟਿੰਗ ਕਰਕੇ ਦੇਗਾ। ਉਹਦੇ ਦਿਮਾਗ 'ਚ ਬੈਲੈਂਸ ਐਕਸ ਹੁੰਦਾ। ਇੱਥੇ ਸਰ ਤੁਸੀਂ ਪੈਸੇ 7 ਲੱਖ ਰੁਪਏ ਵਾਲੀ ਕੁਰਸੀ ਹੈ, 5 ਲੱਖ ਦੀ 3 ਲੱਖ ਰੁਪਏ ਵਾਲੀ ਕੁਰਸੀ ਹੈ, ਉੱਥੇ ਤੋਂ ਬਹਿਣਾ ਹੁਣ ਬਹਿ ਕੇ ਤੇਰਾ ਕਿਹੜਾ ਸ਼ੀਸ਼ਾ ਲੱਗਾ, ਪੂਰਾ ਹਿਸਾਬ ਕਿਤਾਬ, ਜਿਹੜੀਆਂ ਮਸ਼ੀਨਰੀਆਂ ਅੱਗੇ ਪਈਆਂ, ਪਾਊਡਰ ਦਾ ਸਿਸਟਮ ਉਹੀ ਪਾਊਡਰ ਆ ਜਾਂ ਉਹਦੇ, ਲੇਕਿਨ ਉਹਦੀ ਡੱਬੀ ਹੋਰ ਆ ਮਹਿੰਗੀ, ਮਸ਼ੀਨ ਹੋਰ ਆ ਮਹਿੰਗੀ, ਉਹਦੇ ਸਾਰੇ ਪੈਸੇ ਪਾ ਦੇਣੇ, ਕਟਿੰਗ ਤੇਰੀ ਉਹੀ ਹੈ। ਜਾਂ ਤਾਂ ਫਿਰ ਉਹ ਚੀਜ਼ਾਂ ਜਿਹੜਾ ਯੂਜ਼ ਕਰਦਾ ਉਹ ਐਸਾ ਕਾਰੀਗਰ ਹੋਵੇ, ਉਹਨਾਂ ਚੀਜ਼ਾਂ ਦਾ ਯੂਜ਼ ਟੂ ਹੋਵੇ, ਉਹਨੂੰ ਪਤਾ ਹੋਵੇ ਮੈਂ ਯਾਰ ਕਟਿੰਗ ਕੀਤੀ, ਵਾਹ ਸੁਭਾਨ ਅੱਲਾ ਭਾਣ, ਇਹ ਜੋ ਮੈਂ ਕਰਤਾ ਨਾ, ਇਹ ਕੰਗੀ ਸ਼ੀਸ਼ਾ ਕੰਗੀ ਕੈਂਚੀ ਕੰਗੇ ਵਾਲਾ ਕਰ ਹੀ ਨਹੀਂ ਸਕਦਾ, ਮੈਂ ਐਸਾ ਨਿਜ਼ਾਮ ਕਰਤਾ। ਫਿਰ ਵੀ ਬੰਦਾ ਕਵੇ ਕਿ ਯਾਰ ਵਾਕਈ 27 ਕੰਚੀਆਂ ਦਾ ਮੁੰਡਾ ਕਟਿੰਗ ਕਰ ਰਿਹਾ। ਉਹ ਯਾਰ ਸਭ ਫਿਲਮ ਉਹ ਅੱਗ ਵਾਲਾ ਵੀ ਸੀ ਇੱਕ ਅੱਗ ਵਾਲਾ ਵੀ ਸੀ ਸਾਜੀ, ਉਹ ਮੁੰਡੇ ਨੂੰ ਅੱਗ ਪੈ ਗਈ। ਪ੍ਰੋਟੋਕੋਲ ਦੇ ਪੈਸੇ ਹੁੰਦੇ ਕਿ ਤੁਹਾਨੂੰ ਪ੍ਰੋਟੋਕੋਲ ਤੁਸੀਂ ਵੱਡੇ ਕਿ ਹੁਣ ਭਾਈ ਆਵਤ ਉਹਨਾਂ ਦਾ ਸਲੋਰ ਨਾ ਮਾਸ਼ਾਅੱਲਾ ਜਾ ਕੇ ਲੜਕਾ ਦਰਵਾਜ਼ਾ ਖੁੱਲੇਗਾ। ਹਾਂ ਬਸ ਠੀਕ ਹੈ। ਹੁਣ ਸਾਡੇ ਇੱਕ ਇਲਾਕੇ 'ਚ ਇੱਕ ਐਸਾ ਹਵਾ ਵੀ
ਉਹ ਤੁਸੀਂ ਆਪ ਖੋਲਣਾ ਭਾਈ, ਨਾ ਖੋਲੋ ਸ਼ੀਸ਼ਾ ਥੱਲੇ ਆ ਜਾਣਾ, ਸ਼ੀਸ਼ਾ ਥੱਲੇ ਆ ਜਾਣਾ, ਸ਼ੀਸ਼ਾ ਦੇਖੋ ਤਾਂ ਆਪ ਖੋਲਦਾ ਵਿਚਾਰਾ ਚੁੱਕ ਕੇ। ਹਾਂ ਵੀ ਹੁਣ ਉਹਦਾ ਹਿਸਾਬ ਹੋ ਰਿਹਾ, ਇਹਦਾ ਹਿਸਾਬ ਹੋ ਰਿਹਾ, ਇੱਥੇ ਇਹਨਾਂ ਨੇ ਚਾਬੀਆਂ ਵੀ ਕਰਾਉਣੀਆਂ, ਲੈਦਾ ਰੂਮ ਪਰਸਨਲ ਰੂਮ ਵੀ ਹੈਗੇ ਆ, ਵੀ ਕਈ ਹੁਣ ਲੈਣ ਲਾਟ ਆਉਂਦੇ ਆ। ਅੱਛਾ ਯਾਰ, ਇਹ ਨਾਈਆਂ ਦੇ ਨਾਲ ਦੇਗ ਪਕਾਉਣ ਦਾ ਕੀ ਤਲਕ ਆ? ਆਏ ਹਾਏ ਉਸਤਾਦ ਉਹ ਜੀ, ਦੁਨੀਆ ਦਾ ਇੱਕ ਹੋਰ ਕੰਮ ਆ, ਉਹ ਦੁਨੀਆ ਦਾ ਹੋਰ ਕੰਮ ਆ, ਇਹਨਾਂ ਦੇ ਨਾਲ ਕਿਉਂ ਜੋੜਿਆ ਵਾ? ਨਾਈ ਸ਼ੈਫ ਹੁੰਦੇ ਸੀ ਪਹਿਲੇ, ਜਿਹੜੇ ਹੁੰਦੇ ਸੀ ਨਾ ਉਸਤਾਦ ਜੀ, ਜਿਹੜੇ ਛੋਟੇ ਮੋਟੇ ਕੰਮ ਉਹ ਇਹ ਨਾਈ ਕਰਦੇ ਹੁੰਦੇ ਸੀਗੇ। ਨਾਈ ਲਫ਼ਜ਼ ਹੋਰ ਆ, ਬਾਰ-ਬਾਰ ਜਿਹੜਾ ਨਾ ਬਾਰ-ਬਾਰ ਉਹ ਨਾਈ, ਬਾਰ-ਬਾਰ ਨਾਈ ਇੱਕੋ ਹੀ ਲਫ਼ਜ਼ ਆ। ਯਾਰ ਜਿਹੜੇ ਦੇਗਾ ਪਕਾਉਂਦੇ ਨੇ ਨਾ, ਉਹ ਹਾਂਜੀ। ਕੁੱਕ ਹੋ ਗਿਆ ਜਾਂ ਸ਼ੈਫ ਹੋ ਗਿਆ ਨਾ, ਹਾਂਜੀ ਉਸਤਾਦ ਤੇ ਜੀ, ਉਹ ਨਾਈ ਆ। ਹਾਂਜੀ। ਨਾਈ ਇੱਕ ਦੌਰ 'ਚ ਨਾਈ ਪਕਾਉਂਦੇ ਸੀ ਨਾ। ਹਾਂਜੀ ਉਸਤਾਦ। ਯਾਰ ਉਹ ਫਲਾਣੇ ਨਾਈ ਕੋ ਦੇਗਾ ਪਕਾਉਣੀਆਂ, ਐ ਲੌਜੀਕ ਨਹੀਂ, ਲਫ਼ਜ਼ ਹੀ ਨਹੀਂ ਸਮਝ ਆ ਰਿਹਾ ਨਾਈ ਕੋ ਦੇਗਾ ਪਕਾਉਣੀਆਂ। ਓਹੋ ਉਹ ਨਾਈ ਨਾਈ ਸਾਰਾ ਕੁਝ ਇਹ ਤੇ ਇਹ ਸੇਮ ਉਹ ਹਿਸਾਬ ਆ ਯਾਰ, ਉਹ ਬੈਕਰੀ ਵਾਲੇ ਕੋ ਟਾਂਕਾ ਲਵਾ ਲਿਆ ਜਾ ਕੇ ਹਨਾ। ਸੇਮ ਇਦਾਂ ਹੀ ਆ ਨਾ, ਨਾਈ ਜੁਗਤ ਆ, ਉਹ ਇਹ ਨਾਈ ਨੇ ਦੇਗਾ ਪਕਾਈਆਂ ਹੁੰਦੀਆਂ ਆ, ਜੁਗਤ ਆ, ਲੇਕਿਨ ਸਾਡੇ ਹੋ ਰਿਹਾ ਇੱਥੇ। ਜਿਹੜੀ ਸਤਾਜੀ ਭਲੇ ਵਕਤਾਂ 'ਚ ਨਾਈ ਸਾਰਾ ਕੰਮ ਕਰਦੇ, ਨਾਈ ਸਜਾ ਵੀ ਦੇਖ ਸਾਰਾ ਕੇ ਤੁਸੀਂ ਨਾਈ ਝੰਡਾ ਲਾਉਣੀਆਂ, ਦੇਗਾ ਪਕਾਉਣੀਆਂ। ਉਹ ਯਾਰ ਉਹਦਾ ਕਟਿੰਗ ਦਾ ਕੰਮ ਆ ਨਾ, ਝੰਡ ਲਾਉਣਾ ਕਟਿੰਗ 'ਚ ਹੀ ਆ ਗਿਆ ਨਾ। ਉਹ ਜਿਹੜਾ ਨਾਈ ਹੁੰਦਾ ਸੀ ਨਾ ਉਸਤਾਦ ਜੀ, ਬੇਸਿਕ ਤੌਰ ਤੇ ਉਹ ਕੰਮ ਕੁਮ ਉਹੀ ਕਰਦਾ ਹੁੰਦਾ ਸੀ। ਚੌਧਰੀਆਂ ਦੇ ਇਹ ਉਹ ਦੇਗਾਂ ਵੀ ਉਹਨੇ ਪਕਾਣੀਆਂ, ਉਹ ਕਾਰ ਛੜ ਵੀ। ਹੁਣ ਕਿਹੜਾ ਨਾਈ ਆ ਜਿਹੜੇ ਸਾਦੇ ਹਮਾਮ ਵਾਲੇ ਨਾਈ ਤਾਂ ਨਹੀਂ ਹੈਗੇ, ਤਾਂ ਜਾਂ ਬਾਰਬਰ ਆ, ਜਾਂ ਉਹ ਹੇਅਰ ਕਟਰ ਆਹੋ ਇਹ ਪਕਾਉਣ ਪਕਾਉਣ ਵਾਲੇ ਨਹੀਂ ਗਏ। ਜਾਂ ਬਿਊਟੀਸ਼ੀਅਨ ਹੈਗੇ ਆ, ਇਹ ਸਾਰਾ ਹਿਸਾਬ ਤਾਂ। ਉਸਤਾਦ ਜੀ ਲੇਕਿਨ ਕੈਸਾ ਜੁੜਿਆ ਦੋ ਕੰਮ ਆਪਸ ਦੇ ਵਿੱਚ? ਜ਼ਮੀਨ ਅਸਮਾਨ ਦਾ ਫਰਕ ਆ, ਨਾਈ ਦਾ ਤੇ ਜ਼ੈਕੇ ਦਾ। ਉਹ ਸਾਡੇ ਚਾਚਾ ਸੋਨਾ ਨਾਈ ਹੈ ਉਸਤਾਦ ਜੀ, ਉਹ ਕਰੈਕਟਰ ਜਿਹੜਾ ਸੀ ਨਾ, ਉਹ ਸ਼ੇਵ ਕਰਕੇ ਨਾ ਉਹਦੀ ਉਹ ਇੱਥੇ ਲਾਉਂਦਾ ਹੁੰਦਾ ਸੀ ਉਸਤਾਦ ਜੀ। ਸਾਰੇ ਹੀ ਇੱਥੇ ਲਾਉਂਦੇ ਸੀ, ਨਹੀਂ ਇੱਥੇ ਹੁਣ ਤੇ ਅੱਜ ਵੀ ਲਾਉਂਦੇ ਆ। ਅੱਜ ਨਹੀਂ ਲਾਉਂਦੇ। ਨਹੀਂ ਲਾ ਲੈਂਦੇ ਆ। ਨਿਸਤਾਰੀ ਜਿਹੜੇ ਪਹਿਲੇ ਘਰਾਂ ਦੇ ਵਿੱਚ ਨਾਈ ਆਉਂਦੇ ਸੀ ਨਾ, ਪੂਰਾ ਇੰਜ ਕਰਕੇ ਪਾਇਆ ਕਰਕੇ ਪੂਰਾ ਘਰ ਵੀ ਹੁੰਦੇ ਸੀ ਘਰ ਵੀ ਕਈ। ਹੁੰਦੇ ਹਾਂ। ਸੀ ਸੇਪੀ ਵਾਲੇ। ਸਾਡੇ ਘਰ ਲੱਗਾ, ਜ਼ਿਆਦਾਤਰ ਵਿਚਾਰੇ ਜਿਹੜੇ ਬਿਮਾਰ ਹੁੰਦੇ ਸੀ, ਕੋਈ ਕੀ ਕਿਹਾ ਬਜ਼ੁਰਗ ਤੁਸੀਂ? ਕਿਸੇ ਦਾ। ਤੁਸੀਂ ਕੀ ਕਿਹਾ? ਸਾਡੇ ਘਰ ਲੱਗਾ ਹੁੰਦਾ ਸੀ ਨਾ ਨਾਈ, ਉਹ ਆ ਕੇ ਸਾਰੇ ਭਰਾਵਾਂ ਦੀ ਕਟਿੰਗ ਕਰਦਾ ਹੁੰਦਾ। ਸਹੀ ਗੱਲ। ਮੈਂ ਕਿਹਾ ਨਾ, ਘਰ ਆਇਆ ਨਾ, ਘਰ ਲੈ ਕੇ ਉਹ ਕੀ ਹੋਇਆ? ਆਇਆ ਘਰ ਵਾਲੀ ਗੱਲ। ਉਸਤਾਦ ਜੀ, ਹੁਣ ਅੱਬੂ ਤੁਸੀਂ ਦੇ- ਸਾਨੂੰ ਨਹੀਂ ਕਹਿਣਾ, ਮੈਂ ਤੁਹਾਨੂੰ ਦੱਸ ਦਿੱਤਾ ਜੀ। ਇਹ ਅੱਬੂ ਨੇ ਲਵਾਇਆ ਹੋਇਆ ਸੀ ਨਾਈ, ਮੈਂ ਸਾਡੇ ਕਹਿੰਦਾ- ਘਰ ਆ ਕੇ ਕਟਿੰਗ ਕਰਦਾ ਹੁੰਦਾ ਸੀਗਾ। ਕੀ ਹੋ ਗਿਆ ਜੀ? ਅੱਬੂ ਲਵਾਉਂਦੇ ਸੀ। ਉਸਤਾਦ ਜੀ, ਆਪਣੀ ਫਿਰ ਗੱਲ ਭਾਵੇਂ ਗਲਤ ਗੱਲ ਹੈ, ਬਿਲਕੁਲ- ਵੈਸੇ ਤੁਸੀਂ ਗੱਲ ਆਪ ਲਿਜਾ ਰਹੇ ਤੁਸੀਂ ਹੋ। ਗੱਲ ਗਲਤ ਕਰਨ ਰਹੇ ਆ, ਕੋਈ ਥੋੜਾ ਜਿਹਾ ਪੰਨ ਤੋੜ ਫੋਲੋ ਕਰ ਲਿਆ ਕਰੋ ਵੀ ਕਿਹੜੀ ਉਹ ਗੱਲ। ਯਾਰ ਘਰਾਂ ਚ ਆ ਕੇ ਕਰਦੇ ਨਹੀਂ ਸੀ ਹੁੰਦੇ ਘਰਾਂ ਕਟਿੰਗ, ਦੇ ਬਾਹਰ ਹੀ ਬੈਠੇ ਹੁੰਦੇ ਸੀ ਕਿ ਆ ਕੇ ਕਹੇ ਬੱਚੇ ਬਾਹਰ ਕੱਢੋ ਬਈ। ਘਰਾਂ 'ਚ ਨਾਈ ਕਰਦੇ ਹੁੰਦੇ ਸੀ ਆ ਕੇ। ਸ਼ੇਵ ਸ਼ੂਵ ਕਰਨੇ ਨਹੀਂ ਤੇਰੀ ਕਟਿੰਗ ਕੁਟਿੰਗ ਇਹ ਉਹ ਘਰ ਚ ਨਹੀਂ ਆ ਕੇ ਕਰਦੇ ਹੁੰਦੇ ਸੀਗੇ ਪਹਿਲੇ। ਤੂੰ ਕਿੱਥੇ ਹੁੰਦਾ ਸੀ ਉਦੋਂ? ਉਸਤਾਦ ਦੇ ਮੁਹਤਰਮ, ਮੈਂ ਉਹ ਘਰ ਦਾ ਫਰਦ ਸੀਗਾ, ਮੇਰੇ ਘਰ ਮੈਂ ਗੱਲ ਕਰਨ ਡਿਆ। ਉਸਤਾਦ ਜੀ- ਸਾਡੇ ਹੁੰਦਾ ਸੀ ਚਾਚਾ ਦੌਲਤ ਅਲੀ। ਕੌਣ? ਜਿਹੜਾ ਜਨਤਾ ਜੀ ਕਰਦੇ ਦੌਲਤ ਅਲੀ। ਦੌਲਤ ਅਲੀ। ਦੌਲਤ ਅਲੀ ਸੀਗਾ ਜਿਹਨੇ ਕਿਸ ਤਰ੍ਹਾਂ ਸਾਈਕਲ ਲਿਆ ਸੀ। ਆਹੋ, ਉਹ ਚਾਚਾ ਦੌਲਤ ਅਲੀ ਸੀ ਵਿਚਾਰਾ। ਉਹ ਕਟਿੰਗ ਕਰਦਾ ਹੁੰਦਾ ਸੀ ਸਾਰੇ, ਯਾਨੀ ਕਿ ਮੇਰੇ ਭਰਾਵਾਂ ਦੀ ਕਟਿੰਗ ਕਰਦਾ, ਅੱਬੂ ਦੀ ਯਾਨੀ ਕਿ ਹੱਥ ਸ਼ੇਵ ਕਰਨਾ, ਉਸ ਤੋਂ ਬਾਅਦ ਉਹ ਕਲਰ ਵਗੈਰਾ ਲਗਾਉਣਾ। ਕਿਉਂ ਜੀ? ਅੱਬੂ ਕੀ ਗੱਲ ਹੈ? ਉਸਤਾਦ ਜੀ ਕਰਾਉਂਦੇ ਹੁੰਦੇ ਸੀ। ਨਹੀਂ, ਸੀਗੇ? ਅੱਬੂ ਕਿ ਤੁਰਿਆ ਨਹੀਂ ਸੀ ਜਾਂਦਾ, ਉਹਦੀ ਦੁਕਾਨ ਤੇ ਨਹੀਂ ਗਿਆ। ਦੁਕਾਨ ਤੇ ਕਿਉਂ ਲੱਗਾ ਹੁੰਦਾ ਸੀਗਾ ਨਾ ਸਾਡੇ। ਆ ਵੇਖਿਆ, ਲੱਗਾ ਹੁੰਦਾ ਸੀ। ਆਨੇ ਕਹਿਣੇ ਲੱਗਾ ਹੁੰਦਾ ਉਹ ਸੀ। ਪੂਰੇ ਮਹੱਲੇ ਉਹ ਲੱਗਾ ਹੁੰਦਾ ਸੀ, ਕੀ ਟਰਮ ਹੁੰਦੀ ਆ? ਉਸਤਾਦ ਜੀ ਮੈਂ ਤੁਹਾਨੂੰ ਦੱਸ ਯਾਰ ਮੈਨੂੰ ਤੁਸੀਂ ਦੱਸ ਦਿਓ ਕਿ ਨਾਈ ਆ ਕੇ ਕੰਮ ਕਰਦਾ ਸੀ, ਨਾਈ ਆ ਕੇ ਸ਼ੇਵ ਕਰਦਾ ਸੀ, ਨਾਈ ਉਹ ਲੱਗਾ ਹੁੰਦਾ ਸੀ। ਲੱਗਾ ਹੁੰਦਾ ਸੀ। ਮੈਂ ਹੁਣ ਤੁਹਾਨੂੰ ਦੱਸਣਾ, ਕਿੱਥੇ ਲੱਗਾ ਹੁੰਦਾ ਸੀ? ਉਹਨਾਂ ਨੇ ਇਲਾਕੇ ਵੰਡੇ ਹੁੰਦੇ ਸੀਗੇ ਨਾਈਆਂ ਨੇ। ਪਿਛਲਾ ਦੌਰ ਹੁੰਦਾ ਸੀ ਨਾ ਜਿਹੜਾ, ਉਹਨਾਂ ਨੇ ਇਲਾਕੇ ਵੰਡੇ। ਉਹ ਭਾਜੀ ਇਲਾਕੇ ਵੰਡੇ ਹੁੰਦੇ ਸੀ ਨਾਈਆਂ ਨੇ। ਨਾਈ ਕਟਿੰਗ ਕਰਦੇ ਸੀ, ਨਾਈ ਸ਼ੇਵ ਕਰਦੇ ਸੀ, ਨਾਈ ਘਰ ਜਾ ਕੇ ਤਿਆਰ ਕਰਦੇ ਸੀ, ਲਾੜਾ ਤਿਆਰ ਕਰ। ਨਾਈ ਲੱਗਾ ਹੁੰਦਾ ਸੀ। ਆ ਕੀ ਉਸ ਤੋਂ ਬਾਅਦ ਇਹ ਵੇ ਆ ਨਹੀਂ ਮੈਨੂੰ ਸਮਝ ਆ ਰਹੀ ਕਿ ਕਿ ਨਾਈ ਆ ਸਮਝਾਓ ਹੁਣ ਸਾਡੇ ਅਖਬਾਰ ਆਂਦੀ ਨਾ ਇੱਥੇ ਡੇਲੀ ਅਖਬਾਰ ਆਂਦੀ। ਅੱਛਾ, ਇੱਕ ਕਰੈਕਟਰ ਕਹਿੰਦਾ ਓਏ ਮੈਂ ਸਮਝ ਗਿਆ, ਜਿਵੇਂ ਬਾਂਧ ਲੱਗੀ ਹੁੰਦੀ ਆ, ਅੱਛਾ ਰੈਗੂਲਰ ਯਾਨੀ ਉਹ ਮਤਲਬ ਮੰਥਲੀ ਲੱਗਾ ਸੀ, ਮੰਥਲੀ ਲੱਗਾ ਸੀ। ਜਿਵੇਂ ਦੁੱਧ ਲੱਗਾ ਹੁੰਦਾ ਵਾ। ਹਾਂਜੀ। ਜਿਵੇਂ ਤੁਸੀਂ ਕਹ ਲੋਗੇ ਪਾਣੀ ਲਵਾਇਆ ਵਾ, ਬੋਤਲਾਂ ਪਾਣੀ ਦੀਆਂ। ਮੈਂ ਹੋਰ ਸਮਝਿਆ ਅਖਬਾਰ ਸਾਡੇ ਘਰ ਅਖਬਾਰ ਲੱਗੀ ਆ। ਇੰਜ ਕਹਿ, ਹੋਟਲ ਨਹੀਂ ਲੱਗਾ ਹੋਇਆ ਸਾਡਾ। ਉਹ ਤੇ ਬਗੈਰ ਤਾਂ ਇੰਜ ਕਹਿਣਾ, ਤੂੰ ਕਹਿੰਦਾ ਸਾਡੇ ਘਰ ਨਾਈ ਲੱਗਾ ਹੁੰਦਾ ਸੀ। ਮੈਨੂੰ ਅਖਬਾਰ ਤੋਂ ਯਾਦ ਹੈ, ਇੰਜ ਕਰਕੇ ਨਾ ਪੰਜਾਬ ਤੇ ਹਮਾਮ ਤੇ ਬੰਦਾ ਨਾ ਅਖਬਾਰ ਸੁਣ ਕੇ ਪੰਜਾਬ ਤੋਂ ਉਹਨੇ ਲਵਾਇਆ ਸੀ ਅਖਬਾਰ, ਤੇ ਨਾਲ ਸੀਗਾ ਪੈਂਚਰ ਵਾਲੀ ਦੁਕਾਨ। ਪੈਂਚਰ ਵਾਲੇ ਨੇ ਕਿਹਾ ਵੀ ਪਤਾ ਨਹੀਂ, ਉਹਨੇ ਪੁੱਛਿਆ ਪੰਜਾਬ ਦੇ ਅਖਬਾਰ ਦਾ ਕੀ ਹਿਸਾਬ ਕਿਤਾਬ ਹੁੰਦਾ। ਪੰਜਾਬ ਨੇ ਵੈਸੇ ਚੀਜ਼ ਕਿਹਾ ਫ੍ਰੀ ਸੁੱਟ ਕੇ ਜਾਂਦੇ, ਇਹਦਾ ਕਹਿੰਦਾ ਪੈਸਾ ਇੱਕ ਅਸੀਂ ਪੜ੍ਹੀ ਦਾ ਵਾ, ਖਬਰਾਂ ਸੁਣ ਦੀਆਂ, ਸ਼ਾਮ ਨੂੰ ਅਖਬਾਰ 'ਚ ਵੇਚ ਦਈਦਾ। ਉਹਨੇ ਕਿਹਾ ਅੱਛਾ, ਉਹ ਸੀਗਾ ਥੋੜਾ ਜਿਹਾ ਪੱਪੇ ਨੂੰ ਆਪ ਹੀ ਤੇ ਭਾਈ ਮੇਰੇ ਵੀ ਅਖਬਾਰ ਲਵਾ ਦਿਓ ਤੁਸੀਂ। ਪੰਜਾਬ ਨੇ ਕਿਹਾ ਯਾਰ ਸਵੇਰ ਤੋਂ ਇਹਦੇ ਅਖਬਾਰ ਦੇ ਜਾ ਕਰ। ਉਹ ਡੇਲੀ ਅਖਬਾਰ ਲੈਂਦਾ ਰਿਹਾ, ਪੜ੍ਹ ਕੇ ਰੱਦੀ ਇਕੱਠੀ ਕੀਤੀ। ਜਦੋਂ ਮਹੀਨੇ ਬਾਅਦ ਉਹ ਆ ਕੇ ਨਾ ਭਾਈ 3500 ਰੁਪਏ ਬਣ 3500 ਰੁਪਏ ਦੇ ਭਾਈ ਜੀ ਉਹ ਕਹਦਾ ਕਹਿੰਦਾ ਤੁਸੀਂ ਅਖਬਾਰ ਲੈਂਦੇ ਕੀ ਤਾਂ ਫਰੀ ਹੁੰਦੀ ਹੈ, ਇਹਦੇ ਕਾਹਦੇ ਪੈਸੇ ਹੁੰਦੇ? ਕਹਿੰਦਾ ਮੈਂ ਤੈਨੂੰ ਇੱਥੋਂ ਪੜ੍ਹ ਕੇ ਧਰੂਣਾ ਵਾ, ਤੈਨੂੰ ਪੈਸੇ ਦੇਣੇ ਪੈਣੇ। ਜਦੋਂ ਉਹਨੇ ਇੱਥੋਂ ਪੜ੍ਹਿਆ ਕਹਿੰਦਾ ਆਬਿਦ ਭਾਈ ਇਹ ਫਰੀ ਨਹੀਂ ਸੀ ਹੁੰਦੀ, ਕਿਤੇ ਫਰੀ ਨਹੀਂ ਸੀ। ਉਹਨੇ ਕਿਹਾ ਪੈਸੇ ਨਹੀਂ ਗਏ, ਉਹਨਾਂ ਦੇ ਦਿਮਾਗ 'ਚ ਇੱਟ ਮਾਰੀ, ਕਹਿੰਦਾ ਭੁੱਲ ਸਾਰੀਆਂ ਖਬਰਾਂ ਮੇਰੀ।
ਮੇਰੀਆਂ ਸਾਰੀਆਂ ਖਬਰਾਂ ਭੁਲਾ। ਇਹ ਫੈਸਲਾਬਾਦ ਦਾ ਵਾਕਿਆ ਹੈ। ਕਿਹੜੇ ਸਾਲ ਦਾ? ਫੈਸਲਾਬਾਦ ਦਾ ਉਹ ਤੁਹਾਡੇ- ਸਾਲ ਦਾ ਨਹੀਂ ਹੋਏ, ਫੈਸਲਾਬਾਦ ਦਾ। ਫੈਸਲਾਬਾਦ ਦਾ ਸਾਡੇ ਉਹ ਝਾਲ ਦਾ ਵਾਕਿਆ। ਉਹ ਕਰੈਕਟਰ ਅਖਬਾਰਾਂ ਸਿੱਟ ਕੇ ਜਾਂਦਾ ਸੀ ਤੇ ਇੱਕ ਕਰੈਕਟਰ ਨੇ ਚੁੱਕ ਕੇ ਉਹਨੂੰ ਫੜਾ ਆਇਆ, ਕਹਿੰਦਾ ਤੇਰੀਆਂ ਡਿੱਗ ਗਈਆਂ ਸੀ। ਇਹ ਨਸ਼ਾ ਹੁੰਦਾ ਸੀ ਇਹ ਵੀ, ਅਖਬਾਰ ਦਾ, ਹਾਂ ਅਖਬਾਰ ਦਾ ਵੀ ਨਸ਼ਾ ਹੁੰਦਾ ਸੀ। ਮੈਨੂੰ ਵੀ ਲੱਗ ਗਿਆ ਸੀ। ਹਾਂ ਇਹ ਬਹੁਤ ਭੈੜਾ ਹੈ ਇਹਦਾ ਸਾਡਾ। ਸਪੋਰਟਸ ਦਾ ਅਖਬਾਰੇ ਚ ਹਾਂ ਹਾਂ ਉਹਦਾ ਵੀ ਡੌਨ ਅਖਬਾਰ, ਡੌਨ ਅਖਬਾਰ ਜੀਓ ਦੀ ਕਿਹੜੀ ਸੀ? ਜੀ ਜੰਗ ਜੰਗ। ਜੰਗ ਇੱਕ ਜਿਹੜੀ ਅਖਬਾਰ ਦਾ ਨਾਂ ਹੀ ਜੰਗ ਆ, ਉਹਦੇ ਤੇ ਕੀ ਤੁਸੀਂ ਤੋਕੋ ਕਰਨੀ, ਕੋਈ ਸਵਾਦ ਦੀਆਂ ਖਬਰਾਂ ਹੋਣਗੀਆਂ। ਖਬਰਾਂ ਨਹੀਂ। ਸਪੋਰਟ ਦਾ ਪੇਜ ਹੁੰਦਾ ਸੀਗਾ, ਉਹਦੇ ਵਿੱਚ ਸਾਰੀ ਖਬਰਾਂ ਪੜ੍ਹਨੀਆਂ ਕ੍ਰਿਕਟ ਦੀਆਂ, ਹਫਤੇ ਬਾਅਦ ਪਤਾ ਲੱਗਣਾ ਵੀ ਕੀ ਹੋਣ ਡਿਆ, ਕਿਹਦਾ ਮੈਚ ਆ। ਆਹੋ ਅੱਛਾ ਉਸਤਾਦ ਜੀ, ਹੁਣ ਵੀ ਉਸਤਾਦ ਜੀ ਅਖਬਾਰ- ਜਿਹੜੀ ਡੌਨ ਅਖਬਾਰ ਹੈ, ਡੌਨ ਅਖਬਾਰ ਜਿਹੜੀ ਇਹ ਕਿਹਦੀ ਹੈ ਭਲਾ ਤੁਹਾਨੂੰ ਪਤਾ ਕਾਗਜ਼ ਦੀ। ਹੈ? ਨਹੀਂ ਉਸਤਾਦ ਜੀ ਕੀ ਕਰ ਦਿੰਦੇ ਸ਼੍ਰੀ ਉਸਤਾਦ ਜੀ, ਉਸਤਾਦ ਜੀ ਤਿੰਨ ਇਹਦੇ ਸਫ਼ੇ ਬਾਨੀ ਹੈਗੇ ਨੇ, ਇਹਦੇ ਬਾਨੀ ਹੈ। 3 ਸਫ਼ੇ ਨਹੀਂ ਸੀ ਹੁੰਦੇ ਅਖਬਾਰ ਦੇ, ਪਹਿਲਾ ਸਫ਼ਾ ਇੱਕ ਅੰਦਰ ਰੰਗੀਨ ਸਭਾ ਵੀ ਸੀ, ਰੰਗੀਨ ਸਭਾ ਵਿੱਚ ਇੱਕ ਫਿਲਮ ਵਾਲਾ ਵੀ ਹੁੰਦਾ ਫਿਲਮਾਂ ਵਾਲਾ। ਸੀ, ਇੱਕ ਬੈਕ ਤੇ ਫਿਰ ਬਕਾਇਆ ਜਾਤ ਲਿਖੀ ਹੁੰਦੀ ਬਤਾਇਆ ਸੀ। ਜਦੋਂ ਉਧਰ ਤੋਂ ਇੱਧਰ ਯਾਨੀ ਤੁਸੀਂ ਹਕੀਕਤ। ਮੇਨ ਸਫ਼ੇ ਤੇ ਲਿਖਿਆ ਨਾ, ਇੱਕ ਕੁੜੀ ਭੱਜ ਗਈ ਘਰੋਂ ਤੇ ਮੁੰਡੇ ਦੇ ਨਾਲ ਤੇ या वह शीन को खेतों में जा रही स्वाद लेके शीन को खेतों में चला गया, शीन ने स्वाद को करके ਪਕੀਆ 29 शीन ਨੰਬਰ दाल ने बे को रे कर दिया। और ਤੇ ਉਹਦੇ ਥੱਲੇ ਹੁਣ ਲਿਖਿਆ ਹੁੰਦਾ ਸੀ ਬਾਕੀ ਪਕੀਆ ਸਫਾ ਨੰਬਰ ਇੰਨੇ ਤੇ ਉਹ ਕਾਲਮ ਨੰਬਰ ਇੰਨਾ, ਫਿਰ ਤੁਸੀਂ ਉਹਨੂੰ ਖੋਲਣਾ, ਅੰਦਰ ਜਾ ਕੇ ਬਾਕੀ ਉਹਦਾ ਉੱਥੇ ਪੜ੍ਹਨਾ। ਇਸ ਤਰੀਕੇ ਉਸਤਾਦ ਜੀ ਬਿਲਕੁਲ। ਉਹਦੇ ਚ ਜ਼ਿਆਦਾ ਇਹ ਵੀ ਲਿਖਿਆ ਹੁੰਦਾ ਸੀ, ਮੈਂ ਆਪਣੇ बेटे को आग कर दिया है, उसका नाम फलाना है, आज के बाद वो जो मर्जी करे, ਉਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਂ एक वो लिखा ਹੁੰਦਾ ਸੀ, मैंने अपना नाम सुहेल से खत्म करके जैद रख लिया है और आज के बाद मुझे जैद से पुकारा और बुलाया जाए और मेरे तमाम दस्तावेज बैंक अकाउंट सारे जैद ਦੇ ਨਾਂ ਤੋਂ ਹੋਣਗੇ। ਵਿੱਚ ਨੌਕਰੀਆਂ ਵੀ ਆਉਂਦੀਆਂ ਸੀਗੀਆਂ ਵੀ ਫਲਾਣਾ ਹਾਂ। ਵੀਜ਼ੇ ਵਿੱਚ ਆਉਂਦੇ ਜ਼ਰੂਰਤ ਰਿਸ਼ਤਾ जरूरत रिश्ता, 35 साल की खतून यूके में मुकीम है, कारोबार सेट है, मुंडा सेट करना चाह रही है। ਹਾਂਜੀ ਤੇ ਵਿੱਚ 15 ਦਿਨ ਬਾਅਦ ਜਦੋਂ ਅਖਬਾਰ ਆਉਣਾ ਨਾ ਤੇ ਲਿਸਟ ਵੀ ਆਉਂਦੀ ਸੀ ਨੰਬਰਾਂ ਦੀ, ਪ੍ਰਾਈਸ ਪਾਉਣਾ ਦੀ, ਛੋਟਾ ਜਿਹਾ ਨੁੱਕਰ ਜਿਹਾ। ਵਾਹ ਵਾਹ ਵਾਹ। ਫਿਰ ਫਿਲਮਾਂ ਦਾ 3 ਪੇਜ ਹੁੰਦੇ ਸੀ ਉਸਤਾਦ ਜੀ, ਜਿਸ ਬੰਦੇ ਨੇ ਇੰਜ ਕਰਕੇ ਅਖਬਾਰ ਚੁੱਕਣੀ ਹੈ ਤੇ ਨਾਲ ਦੇ ਬੰਦੇ ਨੇ ਵੀ ਕਹੀ ਨਾ ਭਾਈ ਅਗਲਾ ਥੱਲੇ ਹੋ ਜਾਣਾ, ਅਗਲਾ ਥੱਲੇ ਨਹੀਂ ਅਖਬਾਰ ਐਨਕ ਕਿੱਥੇ ਰੱਖੀ ਹੋਣੀ, ਐ ਕਰਕੇ ਪੜ ਰਹੇ ਨੇ, ਕਲਫ ਲਾਇਆ ਵਾ ਇੱਥੇ, ਉਹ ਦਿੱਤਾ ਵਾ, ਇੰਜ ਕਰਕੇ ਪੜੀ ਜਾ ਰਹੇ ਨੇ ਹਾਏ ਹਾਏ ਹਨਾ। ਸਾਰੀ ਕੀ ਪਤਾ ਤੁਸੀਂ ਇੰਜ ਕਰਕੇ ਆਪਣਾ ਥੜ ਸਾਜੂ ਜਿਹੜੇ ਬੰਦੇ ਉਸ ਦੌਰ 'ਚ ਬਾਬੇ ਅਖਬਾਰ ਦੇ ਨਾਲ ਪੜ੍ਹਦੇ ਸੀ ਨਾ, ਉਹ ਜਿੱਦਾਂ ਅੱਜ ਅਸੀਂ ਖਬਰਾਂ ਨਹੀਂ ਦੇਖਦੇ, ਹੁਣ ਹਰ ਬੰਦਾ ਅਖਬਾਰ ਨਹੀਂ ਪੜ੍ਹ ਰਿਹਾ। ਹਾਂਜੀ ਮਹੱਲੇ ਦੇ ਵਿੱਚ ਮਤਲਬ ਇੱਕ ਗਲੀ 'ਚ 50 ਘਰ ਆ ਨਾ, ਤੇ 3 ਘਰਾਂ 'ਚ ਅਖਬਾਰ ਆ ਰਹੀ ਹੈ। ਉਹ ਜਿਹੜੇ 3 ਘਰਾਂ 'ਚ ਬੰਦਾ ਅਖਬਾਰ ਪੜ੍ਹ ਰਿਹਾ ਨਾ, ਉਹ ਸਾਰਿਆਂ ਦਾ ਚੌਰ ਹੀ ਹੁੰਦਾ ਸੀ ਪੂਰੀ ਗਲੀ 'ਚ, ਕਿਉਂਕਿ ਉਹਨੂੰ ਪਤਾ ਹੁੰਦਾ ਸੀ ਕਿੱਥੇ ਪਤਾ ਕੀ ਹੋ ਰਿਹਾ। ਸੀ ਕਿੱਥੇ ਕੀ ਹੁੰਦਾ। ਹਾਂ ਅੱਜ ਤੁਹਾਨੂੰ ਪਤਾ ਭਲੇ ਵਕਤਾਂ ਦੇ ਵਿੱਚ ਜਦੋਂ ਚਾਂਦ ਰਾਤ ਹੁੰਦੀ ਸੀਗੀ, ਹਰ ਹਮਸਾਏ ਨੂੰ ਇੱਕ ਫੋਨ ਸੌਦੀ ਤੋਂ ਲਾਜ਼ਮੀ ਹੁੰਦਾ ਸੀ। ਸਾਡੇ ਤਾਂ ਭਾਈ ਉਹ ਤਾਂ ਸਬਦਰ ਹੈਗਾ ਸੌਦੀਆ, ਉਹ ਤਾਂ ਕਹਿੰਦੇ ਸਾਡੇ ਸਵੇਰੇ ਈਦ ਹੋਣੀ ਹੈ, ਚੰਦ ਜਿਹੜਾ ਆ ਗਿਆ ਉੱਥੇ, ਉਹ ਲਾਜ਼ਮੀ ਹੁੰਦਾ ਸੀ। ਉਹਨੂੰ ਕਹਿੰਦੇ ਹੁੰਦੇ ਸੀ ਪੀਪੀ ਨੰਬਰ ਕਹਿੰਦੇ ਆਹੋ, ਹੁੰਦੇ ਸੀ। PTCL ਉਹ ਜਾ ਕੇ ਨਾ ਪੀਟੀਸੀਐਲ ਨਹੀਂ ਹੁੰਦਾ ਸੀ, ਉਹਨੂੰ ਪੀਪੀ ਕਹਿੰਦੇ ਹੁੰਦੇ ਸੀਗੇ, ਪਰਸਨਲ ਪੈਰਾਗ੍ਰਾਫ। ਉਹ ਤੁਸੀਂ ਜਾਣਾ, ਉਹਨਾਂ ਨੇ ਕਹਿਣਾ ਕਿ ਰਾਤੀ 11 ਵਜੇ ਨਾਲ ਤੁਹਾਡੀ ਕਾਲ ਆਣੀ ਹੈ ਸਊਦੀ ਅਰਬ ਤੇ ਸਾਡੇ ਇੱਥੇ ਆ ਜਿਹੜਾ। ਉਹ ਸਾਡੀ ਇੰਜ ਹੋਇਆ ਨਾ ਤੁਹਾਡੇ। ਨਹੀਂ ਮੈਂ ਚਾਂਦ ਰਾਤ ਦੀ ਗੱਲ ਕਰਦਾ ਭੜੂਕਾ ਸਾਹਿਬ, ਵੀ ਚਾਂਦ ਰਾਤ ਨੂੰ ਹਰ ਬੰਦੇ ਨੂੰ ਫੋਨ ਆਉਂਦਾ ਹੁੰਦਾ ਸੀਗਾ। ਓਏ ਮਿੱਠੇ ਪਹਿਲੇ 3 ਰੇਟ ਹੁੰਦੇ ਸੀ, ਹਾਫ ਰੇਟ, ਫੁੱਲ ਰੇਟ ਤੇ ਕੁਆਟਰ ਰੇਟ। ਰਾਤ ਨੂੰ ਰੈਤ ਵੀ ਨਹੀਂ। ਰਾਤ ਨੂੰ ਕੁਆਟਰ ਰੇਟ ਹੁੰਦਾ ਸੀ, ਯਾਨੀ ਕਿ 4 ਵਜੇ ਤੱਕ ਫੁੱਲ ਰੇਟ ਹੁੰਦਾ Full ਸੀਗਾ, rate, ਹਾਂਜੀ। ਤੇ ਫਿਰ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਾਫ, ਤੇ 11 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕੁਆਟਰ ਰੇਟ ਹੁੰਦਾ ਸੀਗਾ। ਉਸਤਾਦ ਜੀ ਮੋਬਾਈਲ ਨੇ ਬੜਾ ਕੁਝ ਖੋਲਿਆ, ਪੀਸੀਓ ਬੜਾ ਕੁਛ ਖੋਲਿਆ। ਦਿੱਤਾ ਵੀ ਬਹੁਤ ਕੁਛ ਆ ਮੋਬਾਈਲ, ਦਿੱਤਾ ਸੀ ਸਾਨੂੰ ਸਾਨੂੰ ਦਿੱਤਾ ਹੋਇਆ ਤਾਂ ਕੁਝ ਵੀ ਨਹੀਂ ਦਿੱਤਾ। ਫਾਇਦੇ ਵੀ ਬਹੁਤ ਹੋਏ। ਸਾਨੂੰ ਤਾਂ ਖਰਾਬ ਹੀ ਕੀਤਾ ਉਸਤਾਦ ਜੀ ਮਾਦਰ ਦੇ ਨਾਲ। ਮੈਂ ਤੇ ਚੰਗਾ ਭਲਾ ਨਹੀਂ ਖਰਾਬ ਕੀ ਗੱਲ, ਮੈਨੂੰ ਖਰਾਬ ਚੜੀਆਂ ਆਉਣ ਲੱਗੇ ਤੁਹਾਡੇ ਧੜਕੇ ਰਿਕਾਉਂਡ ਆਈ। ਭਾਈ ਜਾਨ ਉਹਨੇ ਫਾਇਦੇ ਵੀ ਬਹੁਤ ਦਿੱਤੇ ਨੇ। ਫਾਇਦਾ ਮੈਨੂੰ ਕੋਈ ਇੱਕ ਦੱਸ ਦਿਓ ਕੀ ਦਿੱਤਾ ਉਹਨੇ, ਦੱਸੋ ਮੈਨੂੰ। ਮੋਬਾਈਲ ਨੇ ਭੈਣਾਂ ਨੂੰ ਮਿਲਾਤਾ, ਭਰਾਵਾਂ ਨੂੰ ਮਿਲਾਤਾ। ਮੈਂ ਕਹਿ ਰਿਹਾ ਕਿ ਕੀ ਗੱਲ ਕੀ ਏ। 2 ਸਾਲ 3 ਸਾਲ ਭੈਣਾਂ ਭਰਾਵਾਂ ਨੇ ਭੈਣਾ ਚਨਿਓੜ ਗੱਲ ਨਾ ਚਲੀਏ, ਕਰਨੀ, ਖੱਤ ਪਾਉਣੇ, ਦਸਤੀ ਠੱਕ ਹੈਲੋ ਹਾਂ ਯਮ ਚਲੀਏ ਨੀਲਮ ਥੀਏਟਰ ਉੱਥੇ ਉਹ ਜਾ ਬਿੱਲੀ ਨੇ ਗਉ ਜੀ ਆ ਜੁਬ ਕੇ ਜੱਬ ਉਹ ਬਿੱਲੀ ਵਾਲੇ ਜਿਹੜੇ ਉਹ ਬੰਦੇ ਆ ਉਹਦੇ ਨਵੇਂ ਅੱਜ ਕੱਲ੍ਹ ਰੀਲਾਂ ਬਣਦੀਆਂ ਟਿਕਟੌਕ ਤੇ। ਮੂੰਹ ਜੇ ਬਣਦਾ ਵਾ। ਨਹੀਂ ਪੂਰੀ ਬਿੱਲੀ ਜਿਹੜੀ ਹਾਂਜੀ AI AI ਵਾਲੀ ਬਿੱਲੀ, ਆਹੋ। ਉਹ ਕੈਸੀ ਹਰਾਮ ਦੀ ਬਿੱਲੀ ਆ। ਆਪ ਪਹਿਲੇ ਸਾਰਾ ਕਾ ਕਰਕੇ ਚੀਜ਼ ਖੋ ਕੇ ਲੈ ਜਾਂਦੀ ਹੈ, ਮੁੜ ਕੇ ਰੋਂਦੀ ਵੱਡੇ ਚੀਜ਼ ਦੇ ਕੋਲ ਚੱਲ ਜਾਂਦੀ ਕਿ ਉਹਨੇ ਮੈਨੂੰ ਏਦਾਂ ਕੀਤਾ। ਕੈਸੀ ਕਿਹੜੀ ਕੈਸੀਆਂ ਲੇਕਿਨ ਉਸਤਾਦ ਜੀ ਬਿੱਲੀ ਜਿਹੜੀ ਸਟਾਰਟ ਵਾਲੀ ਸੀ ਨਾ, ਉਹਦਾ ਮਜ਼ਾ ਆਉਂਦਾ ਸੀ ਜਦੋਂ ਅਸੀਂ ਖੇਡਦੇ ਸੀ। ਉਹ ਨੋ ਹਾਂ ਉਹ ਜਿਹੜੀ ਸਟਾਰਟ ਤੇ ਬਿੱਲੀ ਹੁੰਦੀ ਸੀ, ਇਹਦੀ ਗੇਮ ਸੀਗੀ ਕਿ ਪਤਾ ਨਹੀਂ ਉਹਨੂੰ ਜਦੋਂ ਛੇੜਨਾ। ਓਏ ਆਹੋ
ਆਹੋ ਤੇ ਜਦੋਂ ਇੰਜ ਕਰਨਾ ਲੱਗਾ ਆਹੋ ਆਹੋ ਉਹ ਵੀ ਬੜੀ ਮਜ਼ੇਦਾਰ ਸੀ ਉਸਤਾਦ ਜੀ। ਨਹੀਂ ਹਾਜੀ ਭੋਲਾ ਸਾਹਿਬ ਕੀ ਖੋਇਆ ਤੁਹਾਡਾ ਮੋਬਾਈਲ ਹੈ ਜੀ? ਮੇਰਾ ਮਿੱਠੇ ਸਾਰਾ ਕੁਝ ਖੋ ਲਿਆ ਯਾਰ। ਤੁਹਾਡੇ ਕੋਲ ਹੈ ਕੀ ਸੀ ਅੱਲਾ ਨੇ ਹੁਣ ਤਾਂ ਤੁਹਾਨੂੰ ਦਿੱਤਾ ਵਾ। ਉਹਨੇ ਨਹੀਂ ਬੜਾ ਕੁਝ ਭਾਈ ਨੇ ਬੜਾ ਕੁਝ ਚੇਂਜ ਹੋ ਗਿਆ। ਮੋਬਾਈਲ ਤੇ ਤੁਸੀਂ ਟਾਈਮ ਵੇਖ ਲੈਂਦੇ ਹੋ, ਤੁਹਾਡੇ ਕੋਲ ਘੜੀ ਨਹੀਂ ਕਿ ਲੋਕਾਂ ਨੂੰ ਪੁੱਛਦੇ ਭਾਜੀ ਟਾਈਮ ਦੱਸਣਾ ਕੀ ਹੋਇਆ। ਤੁਹਾਡੇ ਮੋਬਾਈਲ ਤੇ ਟਾਈਮ ਆ, ਤਰੀਕ ਤੁਹਾਡੇ ਕੋਲ ਆ, ਕੈਲੰਡਰ ਉਹ ਮੁੱਕ ਕੇ ਲੈਦਾ ਗੱਲ ਆ। ਲੇਕਿਨ ਸਰ ਜੀ ਇੱਕ ਅੱਛੀ ਚੀਜ਼ ਪੋਜ਼ਿਟਿਵ ਚੀਜ਼ ਹੈ ਇੱਕ। ਲੇਕਿਨ ਮੋਬਾਈਲ ਉਦੋਂ ਤੱਕ ਉਸਤਾਦ ਜੀ ਜਦੋਂ ਤੱਕ ਬਟਨਾਂ ਵਾਲਾ ਮੋਬਾਈਲ ਸੀ ਨਾ, ਉਦੋਂ ਤੱਕ ਬੜਾ ਸਕੂਨ ਸੀਗਾ ਉਸਤਾਦ ਜੀ। ਅੱਛਾ ਤੁਹਾਨੂੰ ਜੇ ਹੁਣ ਮੋਬਾਈਲ ਕਹੀਏ ਜਦੋਂ ਦਾ ਗਿਆ ਹੈ ਨਾ, ਹੁਣ ਮੈਂ 3310 ਦਾ ਪੜ੍ਹ ਰਿਹਾ ਸੀ ਉਸਤਾਦ ਜੀ। 3310 ਫੈਸਲ ਸਾਹਿਬ 3310 ਨੂੰ ਛੱਡੋ, ਤੁਸੀਂ ਉਹ ਅਮਰੀਕਾ ਹਾਂਜੀ 4 ਸਾਲ ਹੋ ਗਏ ਤੁਹਾਨੂੰ ਅਮਰੀਕਾ 'ਚ, ਹਾਂ ਤੁਹਾਡੇ ਘਰ ਬੇਟਾ ਪੈਦਾ ਹੋ ਜੇ, ਹਾਂਜੀ ਠੀਕ ਹੈ, 1 ਸਾਲ ਆ, ਤੁਸੀਂ ਕਿੱਦਾਂ ਵੇਖਣਾ ਵਾ ਕਿ ਉਦੋਂ ਉਸ ਦੌਰ 'ਚ ਤੁਸੀਂ ਕਿੱਦਾਂ ਵੇਖਣਾ? ਨਹੀਂ ਇੱਕ ਪਰ ਉਦੋਂ ਤੇ ਸਕੂਨ ਤੇ ਹੈਗਾ ਸੀ ਨਾ, ਸਕੂਨ ਤੇ ਹੈ ਸੀ ਨਾ ਉਸਤਾਦ ਜੀ। ਮੇਰੀ ਗੱਲ ਸੁਣਨਾ, ਖਤ ਹੁੰਦਾ ਸੀ ਟੈਲੀਫੋਨ। ਤੈਨੂੰ ਅਮਰੀਕਾ ਗਏ ਨੂੰ 5 ਸਾਲ ਹੋ ਗਏ, 5 ਸਾਲ ਹੋ ਗਏ। ਤੈਨੂੰ ਫੋਨ ਆਇਆ ਕਿ ਤੇਰੇ ਘਰ ਬੇਟਾ ਪੈਦਾ ਹੋਇਆ, ਸਹੀ। 1 ਸਾਲ। ਹੁਣ ਉਹਨਾਂ ਨੇ ਉਸ ਦੌਰ ਦੇ ਵਿੱਚ ਤਸਵੀਰ ਬੱਚੇ ਦੀ ਤੂੰ ਕਿੱਦਾਂ ਵੇਖਣੀ? ਉਹਨਾਂ ਨੇ ਡਾਕ ਖਿੱਚਣੀ ਆਉਣੀ। ਡਾਕ, ਉਹ ਪਾਪਾ। ਉਹ ਅਮਰੀਕਾ ਡਾਕ ਜਾਣੀ, ਤੈਨੂੰ ਉਨੀ ਤੈਨੂੰ ਤੇਰਾ ਬੱਚਾ ਵੱਡਾ ਹੋ ਜਾਣਾ। ਹੁਣ ਦੇਖ ਤੁਹਾਡੇ ਘਰ ਬੱਚਾ ਆਇਆ, ਇਹ ਦੇਖੋ ਮਾਸ਼ਾਅੱਲਾ ਅੱਲਾ ਨੇ ਤੁਹਾਨੂੰ ਪੁੱਤਰ ਦਿੱਤਾ। 5 ਸਾਲ ਬਾਅਦ ਤੈਨੂੰ ਅਮਰੀਕਾ ਖੁਸ਼ੀ ਮਿਲੀ, ਤੇਰੇ ਘਰ ਪੁੱਤਰ ਹੋਇਆ, ਤੂੰ ਇੰਜ ਦੇਖ ਰਿਹਾ ਸਾਰਾ ਇੱਕ ਸਕਿੰਟ ਦੇ ਵਿੱਚ, I ਠੀਕ ਆ। ਗੱਲ ਐ ਨਹੀਂ ਹੈ ਉਸਤਾਦ ਜੀ, ਮੈਂ ਗੱਲ ਕਰ ਕਿੱਥੇ ਰਿਹਾ। ਦੁਨੀਆ ਪਹੁੰਚੀ ਪਈ। ਮੋਬਾਈਲ ਦੇ ਫਾਇਦੇ ਨੇ, ਉਹ ਤੂੰ ਭਰਾਵਾ ਰੋਜ਼ ਦੇਖ ਸਕਦਾ ਮੇਰਾ ਪੁੱਤਰ 1 ਦਿਨ ਦਾ ਹੋ ਗਿਆ, ਇਦਾਂ ਦਾ ਲੱਗਦਾ, ਰਾਤ ਨੂੰ ਇਦਾਂ ਦਾ ਲੱਗਦਾ, ਦਿਨੇ ਇਦਾਂ ਦਾ ਲੱਗਦਾ। ਉਹਨੇ ਪਹਿਲੀ ਵਾਰੀ ਤੈਨੂੰ ਪਾਪਾ ਕਹਿਣਾ ਜਦੋਂ, ਉਹ ਕੀ ਫੀਲਿੰਗ ਹੁੰਦੀ ਉਸਤਾਦ? ਉਹ ਵੀ ਉਹਨੇ ਮੋਬਾਈਲ 'ਚ ਤੈਨੂੰ ਕਹਿ ਦੇਣਾ, ਤੇ ਉਹ ਤੇਰੀ ਬੁੱਢੀ ਨੇ ਫੌਰਨ ਤੈਨੂੰ ਫੋਨ ਕਰਨਾ, ਆ ਫੋਨ ਸੁਣੋ ਜਰਾ, ਦੇਖੋ ਪਾਪਾ ਕਹਿ ਰਿਹਾ ਸੇਲ। ਤੇ ਜੇ ਉਸ ਦੌਰ ਦੇ ਵਿੱਚ ਤੂੰ ਹੁੰਦਾ, ਤਰਸ ਜਾਂਦੇ ਸੀ ਕਿ ਯਾਰ ਮੈਂ ਕਿੱਦਾਂ ਵੇਖਾਂ, ਕੀ ਕਰਾਂ, ਤਸਵੀਰ ਕਿੱਦਾਂ ਦਾ ਵਾ, ਤੇ ਬੁੱਢੀ ਨੂੰ ਪੁੱਛੀ ਜਾਣਾ ਕਿੱਦਾਂ ਦਾ ਵਾ। ਹਸਰਤ ਰਹੀ ਨਹੀਂ ਸੀ ਨਾ ਉਸਤਾਦ ਜੀ ਕਿ ਅੱਲਾ ਨੇ 5 ਸਾਲ ਬਾਅਦ ਪੁੱਤਰ ਦਿੱਤਾ, ਮੈਂ ਕੋਲ ਹੀ ਨਹੀਂ ਹੈ, ਹਸਰਤ ਰਹੀ ਨਹੀਂ ਸੀਗੀ। ਲੇਕਿਨ ਮਠਾਈ ਐ ਨਹੀਂ ਗੱਲ, ਮੈਂ ਕਹਣਾ ਉਸਤਾਦ ਜੀ ਉਹ ਪੜ ਰਿਹਾ ਵਾਂ, 3310 ਦੀ ਤਸਵੀਰ ਬਣੀ, ਥੱਲੇ ਸਾਰੇ ਟੱਚ ਮੋਬਾਈਲ ਲੱਗੇ ਹੋਏ। ਹਾਂ ਠੀਕ? ਨਹੀਂ ਭਾਨ ਫੈਸਲ ਤੁਹਾਨੂੰ 3310 ਵੱਡਾ ਤੇ ਉਹ दादा जी बने आया, तो शाम तक उन्होंने पूछ रहे दादाजी वो वाकया बताएं जब आप सीढ़ियों से गिरे थे, आपको कुछ भी नहीं था हुआ। ਹਾਂਜੀ ਨਹੀਂ ਤੁਹਾਨੂੰ ਮੈਂ ਅਗਰ ਹੁਣ ਆ ਤੁਸੀਂ ਟੱਚ ਫੋਨ ਬੰਦ ਕਰ ਦਿਓ, ਤੁਹਾਨੂੰ ਮੈਂ 3310 ਫੋਨ ਲੈ ਕੇ ਦਿੰਦਾ। ਉਸਤਾਦ ਜੀ ਕੋਈ ਪਿਆ ਕਮਰੇ 'ਚ, ਉਸਤਾਦ ਜੀ ਰੱਖੋ ਇਹਨੂੰ 3310 ਦਿਓ। ਉਹ ਮੇਰੇ ਕੋਲ ਇੱਕ ਨੋਕੀਆ ਦਾ ਪੈਡ ਡੱਕ ਦੇਖਿਆ। ਆਹੋ ਉਹ ਦਿਓ ਇਹਨੂੰ ਭਾਜੀ। वो तो दे दो, ਕਿਹੜਾ? वो जेड़ा छोटा सी ਉਹ ਤੂੰ ਕੀ ਕਰਨਾ? बड़ी ਉਹ ਨਹੀਂ, ਉਹ ਤੇਰੇ ਕੋਲ ਕਿੱਥੋਂ ਆਇਆ? ਤੈਨੂੰ ਕੋ ਦੇ ਦੇਵਾਂ? मैं तुसी आप ही कहा कि 3310 मेरे को पिया ਨਹੀਂ ਨਹੀਂ 3310 ਨਹੀਂਗਾ ਉਹ ਉਹ। ਛੋਟਾ वो ਪਿਆ छोटा जेड़ा हैगा, ਕਿਹੜਾ ਛੋਟਾ? वो एडा जेड़ा सीगा दुबईयों ले आसी तुसी ਨਹੀਂ ਉਹ ਤੈਨੂੰ ਕੋ ਦੇ ਦੇਵਾਂ? मैनू दे दियो। ਨਹੀਂ ਕਿਉਂ? ਉਹਦੇ ਅੱਬੂ ਹੈ ਨਹੀਂ। ਸਾਰੇ ਸਾਰੇ ਐਕਸਪ੍ਰੈਸ਼ਨ ਤੇਰੇ ਇਦਾਂ ਹੁੰਦੇ ਜਿਵੇਂ ਮੈਂ ਤੇਰੇ ਕੋ ਮੰਗ ਕੇ 4 ਦਿਨ ਦਾ ਕਿਹਾ ਸੀ, ਤੈਨੂੰ ਅੱਜ 40 ਦਿਨ ਹੋ ਗਏ, ਮੈਂ ਵਾਪਸ ਨਹੀਂ ਕੀਤਾ। ਉਹ ਤੇ ਦੇ ਦਿਓ ਉਹ ਉਸਤਾਦ। ਤੇ ਦੇ ਦਿਓ ਮੇਰਾ। नहीं मेरा को तो मैं कह रहा मैं कहा ਤੁਹਾਡਾ ਹੈਗਾ, ਨਹੀਂ ਤੈਨੂੰ ਕਿਉਂ ਦੇ ਦਿਆਂ? ਤੁਸੀਂ ਜੇ ਨਹੀਂ ਯੂਜ਼ ਕਰਦੇ ਨਹੀਂ ਮੈਂ ਭਾਵੇਂ ਨਾ ਯੂਜ਼ ਕਰਾਂ, ਹਾਂਜੀ ਤੈਨੂੰ ਕੋ ਦੇ ਦਿਆਂ? ਉਸਤਾਦ ਦੇ ਮੋਹਤਰਮ ਮੈਨੂੰ ਦੇ ਦਿਓ। ਮੈਨੂੰ ਨਹੀਂ ਮੈਂ ਤਾਂ ਬੜੀਆਂ ਚੀਜ਼ਾਂ ਨਹੀਂ ਯੂਜ਼ ਕਰਦਾ। ਨਾ ਨਾ ਰੱਖੋ ਆਪਣੇ ਗੌਰਵ ਕੋਲ ਨਿਸ਼ਾਨੀ ਹੈ। ਮੈਂ ਉਹ ਜਿਹੜੀ ਚੀਜ਼ ਮੈਂ ਨਹੀਂ ਯੂਜ਼ ਕਰਦਾ ਮੈਂ ਤੈਨੂੰ ਦੇ ਹੀ ਜਾਵਾਂ। ਉਹ ਇੱਕ ਚੀਜ਼ ਅਗਰ ਮੈਂ 10-15 ਦਿਨ 20 ਦਿਨ ਉਹਨੂੰ ਨਹੀਂ ਯੂਜ਼ ਕਰਦਾ, ਕੁਝ ਮੇਰੀਆਂ ਐਸੀਆਂ ਚੀਜ਼ਾਂ ਨੇ ਮੈਂ ਨਹੀਂ ਯੂਜ਼ ਕਰਦਾ 15 ਦਿਨ, ਤੇ ਮੈਂ ਤੈਨੂੰ ਦੇ ਦਾਂ। ਤੁਸੀਂ ਮੈਨੂੰ ਰਹਿਣ ਦਿਓ, ਨਾ ਦਿਓ, ਛੱਡ ਦਿਓ, ਚੁੱਕ ਕੇ ਲੈ ਜਾਓ। ਉਂਝ ਤੁਸੀਂ ਖੱਪਦੇ ਰਹਿਣਾ। ਉਹ ਫਿਰ ਚੋਰ ਤੇ ਹੋਊਗਾ ਨਾ, ਉਹ ਪਿੱਛੋਂ ਗਾਲਾਂ ਤੇ ਸੁਣੂ ਨਾ, ਤੂੰ ਚੁੱਕ ਕੇ ਲੈ ਜਾ। ਮੈਂ ਕਹਾਂ ਤੂੰ ਉਹ ਚੁੱਕ ਕਿਸੇ ਕੇ ਲੈ। ਗੰਦੀ ਨਸਲ ਦਾ ਤੇ ਆਉ ਨਾ, ਕਿਸੇ ਚੋਰ ਪੁੱਤਰ ਦਾ, ਚੋਰ ਪਿਓ ਦਾ, ਚੋਰ ਸ਼ਰਟਾਂ ਤੁਹਾਡੀਆਂ ਚੁੱਕੀ ਜਾਣਦੇ ਨੇ ਲੋਕ। ਉਹ ਜਿਹੜੀਆਂ ਚੁੱਕੀ ਜਾ, ਸਾਰਾ ਕੁਛ। ਓਏ ਉਹ ਜਿੱਥੋਂ ਉਹ ਚੁੱਕਣ ਵਾਲੀ ਮੈਂ ਜਗ੍ਹਾ ਲੈਦਾ ਰੱਖੀ ਹੈ, ਹਾਂ ਉਹ ਸਮਝ ਆਈ ਨਾ? ਸਹੀ ਇੱਧਰ ਭਾਨ ਫੈਸਲ ਮੈਂ ਤੁਹਾਨੂੰ ਗੱਲ ਜਿਹੜੀ ਕੀਤੀ ਸੀ ਇੱਧਰ ਧਿਆਨ ਕਰੋ। ਹਾਂ। ਇਹ ਮੋਬਾਈਲ ਤੁਸੀਂ ਮੈਨੂੰ ਦਿਓ, ਮੈਂ ਤੁਹਾਨੂੰ 3310 ਲੈ ਦੇਣਾ, ਤੁਹਾਨੂੰ ਇੰਨਾ ਸ਼ੌਕ ਆ ਨਾ। ਠੀਕ ਯਾਰ, ਆ ਮੈਨੂੰ ਨਹੀਂ ਸ਼ੌਕ, ਲੇਕਿਨ ਮੈਂ ਕਿਹਾ ਜੀ ਆਹ ਮੋਬਾਈਲ ਆ ਨਾ, ਆ ਪਾਕ ਸਾਹਿਬ, ਇਹ ਮੈਨੂੰ ਕਹਿ ਨਹੀਂ ਸਕਦਾ, ਇਹ ਮੇਰੇ ਤੇ ਗਿਲਾ ਨਹੀਂ ਕਰ ਸਕਦਾ। ਤੈਨੂੰ ਪਤਾ ਅਗਲੇ ਜਹਾਨ ਜਾ ਕੇ ਜਿਸ ਨਾਲ ਜ਼ਿਆਦਤੀ ਕੀਤੀ ਤੁਸੀਂ, ਉਹਨੂੰ ਵੀ ਜ਼ੁਬਾਨ ਲੱਗੇਗੀ। ਇੱਧਰ ਤੁਹਾਡਾ ਤਾਂ ਪਤਾ ਨਹੀਂ ਕਿੰਨਾ ਕੁ ਪਾਕ ਸਾਹਿਬ ਆ, ਤੁਹਾਡਾ ਬਹੁਤਾ ਪਾਕ ਸਾਹਿਬ ਆ। ਉਸਤਾਦ ਜੀ ਕੋਲ ਲਿੰਕ ਵੀ ਕਦੇ ਕੋ ਖੋਲਿਆ ਹੋ, ਤੁਹਾਨੂੰ ਪੜ ਲਿਓ। ਕਿਹਦੇ ਆ ਜਾਓ ਮਿੱਠਾ ਜੀ, ਬਾਤ ਤਾਂ ਤੁਹਾਡੇ ਇਹਦੇ ਮਾਰ ਚ ਕਰ ਲਾ। ਚੱਲ ਕਦੇ ਕੋ ਲਿੰਕ ਵੀ ਖੁੱਲਿਆ ਹੋਵੇ, ਕਦੇ ਕੋ ਤਸਵੀਰ ਵੀ ਆਈ ਹੋਵੇ, ਆਪੇ ਆ ਫੜੋ। ਚੱਲ ਤੁਹਾਡਾ ਜ਼ਿਲ੍ਹਾ ਪਾਕ ਸਾਹਿਬ ਆ। ਉਧਰ ਸਿੱਟ ਲੈ, ਵੇਖ ਲੈ, ਜਿਹੜਾ ਬਚਦਾ ਹੀ ਬਚੇ ਜਾਏ। ਉਹ ਨਵੀਂ ਗੱਲ ਉਹਨੇ ਕਰ ਲਈ। ਚੱਲ ਠੀਕ ਆ। ਹਾਂਜੀ ਉਹ ਗੱਲ ਹਾਂ ਨਹੀਂ ਹੁੰਦੀ, ਗੱਲ ਆਪਣੇ ਅਕੀਦੇ ਦੀ। ਫੈਸਲ ਸਾਹਿਬ ਇਹ ਗੱਲ ਗਲਤ ਆ ਕਿ ਮੋਬਾਈਲ ਆ ਗਿਆ ਤੇ ਬੇੜੇ ਗਰਕ ਹੋ ਗਏ। ਉਹਦੇ ਇਹਦੇ ਪਲੱਸ ਪੁਆਇੰਟ ਵੀ ਨੇ, ਨੈਗੇਟਿਵ ਪੁਆਇੰਟ। ਤੂੰ ਨਾ ਕਰ। ਬਟਨ ਵਾਲਾ ਮੋਬਾਈਲ ਸਹੀ ਸੀ, ਬਟਨ ਵਾਲਾ ਸਹੀ ਸੀਗਾ। ਬਟਨ ਵਾਲੇ ਤੇ ਸਹੀ ਸੀ। ਸਹੀ ਸੀ। ਬਟਨ ਵਾਲੇ ਤੋਂ ਕਿਸੇ ਨੂੰ ਨੰਬਰ ਮਿਲਾ ਕੇ ਗਾਲਾਂ ਕੱਢ ਦੇ, ਹਾਂ ਸਹੀ ਸੀ। ਫਿਰ ਸਹੀ ਸੀ। ਨਹੀਂ ਨਾ ਸਹੀ। ਬਟਨ ਵਾਲਾ ਨਾ ਵੀ ਹੋਵੇ, ਕੱਲਾ ਮੋਬਾਈਲ ਦੁਨੀਆ ਤੇ ਨਹੀਂ ਸੀ।
ਨਹੀਂ ਸੀ। ਉਦੋਂ ਵੀ ਲੋਕ ਤੁਰੀਆਂ ਜਾਂਦੀਆਂ ਧੀਆਂ ਭੈਣਾਂ ਨੂੰ ਛੇੜਦੇ ਸੀ। ਆਹੋ ਨਾ 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 ਕੀ ਕਰਦੇ ਪਏ ਹੋ? ਦੋ ਹੀ ਨੰਨ ਐਨੇ ਵਾਰ ਛੇਤਰ ਖਾਤੇ ਛੇੜ ਛੇੜ ਭਾਜੀ, ਨੰਨ ਵਿਲੀਅਮ ਸ਼ੇਕਸਪੀਅਰ ਸਾਹਿਬ ਨੇ ਪਤਾ ਪਾਇਨ ਜਿਹੜੀ ਤੁਹਾਡੀ ਸ਼ਾਦੀ ਹੋਈ ਆ, ਹਾਂਜੀ। ਲਵ ਮੈਰਿਜ ਨਹੀਂ ਹੋਈ? ਹਾਂਜੀ ਸਰ, ਉਦੋਂ ਕਿਹੜੇ ਮੋਬਾਈਲ ਸਾਰਾ ਕੁਝ? ਲਵ ਮੈਰਿਜ ਨਹੀਂ ਹੋਈ ਮੇਰੀ। ਹਾਂ, ਪਸੰਦ ਦੀ ਹੋਈ ਨਾ? ਅਰੇਂਜ ਵਿਦ ਲਵ। ਹਾਂਜੀ, ਉਹੀ ਕਹਿ ਰਿਹਾ ਨਾ, ਅਰੇਂਜ ਵਿਦ ਲਵ। ਲਵ ਹੈਗਾ ਸੀ ਨਾ ਵਿੱਚ? ਨਹੀਂ, ਹਾਂ, ਕੀ ਸੀ? ਅਰੇਂਜ ਸੀ, ਬਾਅਦ ਚੋਂ ਲਵ ਮੈਰਿਜ ਹੋਈ। ਪਹਿਲੇ ਘਰਲਿਆਂ ਨੇ ਮੈਨੂੰ ਦੱਸਿਆ ਕਿ ਵੀ ਫੈਸਲ ਸਾਹਿਬ, ਤੂੰ ਆਪਣੀ ਸ਼ਾਦੀ ਤੋਂ ਪਹਿਲੇ ਆਪਣੀ ਵਾਈਫ ਨਾਲ ਹੈਲੋ ਆਏ ਗੱਲਬਾਤ ਕੋਈ ਇੱਕ ਦੋ ਲਫ਼ਜ਼ ਬੋਲੇ ਮਿਲਿਆ ਸੀ? ਮੈਨੂੰ ਇੱਕ ਐਲਬਮ ਮੇਰੇ ਘਰ ਆਇਆ ਸੀ ਉਸਤਾਦ ਜੀ। ਹਾਂਜੀ ਐਲਬਮ ਆਇਆ ਸੀ, ਮੇਰੇ ਅੱਬੂ ਨੇ ਕਿਹਾ ਬੇਟਾ ਜਿੱਥੇ ਸ਼ਾਦੀ ਕਰਨੀ ਹੈ ਮੈਨੂੰ ਦੱਸ। ਐਲਬਮ ਪੂਰਾ ਯਾਨੀ ਕਿ ਕੋਈ ਮਤਲਬ ਐਡਾ ਵੱਡਾ ਜਿਹੜਾ ਐਲਬਮ ਹੁੰਦਾ ਹੈ ਨਾ, ਉਹ ਐਲਬਮ ਆਇਆ ਸੀ ਐ ਮੇਰੇ ਹੁਣੇ ਕੋਲ। ਤੇ ਲੋ ਜੀ। ਹੈ ਉਸਤਾਦ ਜੀ, ਮੇਰੀ ਗੱਲ ਸੁਣੋ, ਮੈਨੂੰ ਬਕਾਇਦਾ ਤੌਰ ਤੇ ਆਪਸ਼ਨ ਦਿੱਤੇ ਸੀ, ਬੇਟਾ ਉਧਰ ਸ਼ਾਦੀ ਕਰਨੀ, ਉਧਰ ਕਰਨੀ, ਉਧਰ ਕਰਨੀ, ਉਧਰ ਕਰਨੀ। ਤੇਰੇ ਅੱਬੂ ਐਲਬਮ ਕਿੱਥੋਂ ਲੈ ਕੇ ਆਏ ਸੀ? ਸ਼ਾਦੀ ਦਫ਼ਤਰ ਨਹੀਂ ਜਿਹੜੇ ਹੁੰਦੇ ਸ਼ਾਦੀ ਕਰਾਉਣ ਵਾਲੇ, ਠੀਕ ਹੈ। ਉਹਨਾਂ ਕੋਲ ਆਲਰੇਡੀ ਪਏ ਹੁੰਦੇ। ਉਹ ਉਹਨਾਂ ਨੇ ਚੁੱਕ ਕੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਐਲਬਮ ਤੇਰੇ ਅੱਬੇ ਨੂੰ ਫੜਾਤੇ ਵੀ ਜਾ ਆਪਣੇ ਉਹਦਾ ਕੈਸਾ ਗੋਡੇ ਦੇ ਮੂੰਹ ਵਾਲੇ ਨੂੰ ਫੜਾਏ ਦਿਖਾਏ। ਮੇਰੀ ਗੱਲ ਸੁਣੋ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਜਦੋਂ ਸ਼ਾਦੀ ਕਿਸੇ ਦੀ ਕਰਨੀ ਹੁੰਦੀ ਹੈ ਨਾ ਧੀ ਭੈਣ ਤੇ ਦੀ, ਓਏ ਓਏ ਤੁਸੀਂ ਉੱਥੇ ਜਾ ਕੇ ਐਲਬਮ ਦੇਖਦੇ ਜੇ ਅਗਲੇ ਘਰਾਂ ਲੋਕਾਂ ਨੂੰ ਨਹੀਂ ਦੇ ਦਿੰਦੇ ਪਿਆਲਾ? ਅਤਮਾਦ ਕਿਹੜਾ ਉਹ ਤਮਾਦ? ਅਤਮਾਦ ਐਡਾ ਮੋਟਾ ਐਲਬਮ ਲੈ ਕੇ ਘਰ ਘਰ ਹਾਂਜੀ, ਜਾਂਦੇ ਹਾਂਜੀ। ਕੋਲ ਕੋਲ ਦਿਖਾਉਂਦੇ ਆ। ਅਤਮਾਦ ਜਿਹੜਾ ਅਤਮਾਦ ਕਿਹੜਾ? ਉਹ ਯਾਰ ਮਿਸ਼ਨ ਸੀਗਾ। ਉਹ ਭੈੜਿਆ, ਤੈਨੂੰ ਪਤਾ ਮੁਗਲਿਆ ਖਾਨਦਾਨ ਸਲਤਨਤ ਦਾ ਵੱਡਾ ਮੁੰਡਾ ਜਿਹਦੀ ਸ਼ਾਦੀ ਹੋਣੀ, ਦੁਨੀਆ ਮੁੰਤਜ਼ਰ ਸੀ ਕਿ ਫੈਸਲ ਰਾਮੇ ਦੀ ਸ਼ਾਦੀ ਇੱਧਰ ਹੋਵੇ, ਇੱਧਰ ਹੋਵੇ, ਇੱਧਰ ਹੋਵੇ। ਅੱਛਾ, ਫਿਰ ਤੂੰ ਐਲਬਮ ਪਸੰਦ ਕੀਤਾ? ਉਹਦੇ ਚ ਕੀ ਸੀ ਐਲਬਮ ਚ? ਉਸਤਾਦ ਜੀ, ਉਹਦੇ ਚ ਯਾਨੀ ਕਿ ਨਾ ਸਾਡੇ ਅਜ਼ੀਜ਼ ਸਨ, ਰਿਲੇਟਿਵ ਸਨ ਕਿ ਬੇਟਾ ਇੱਧਰ ਸ਼ਾਦੀ ਕਰਨੀ, ਇੱਧਰ ਕਰਨੀ, ਇੱਧਰ ਕਰਨੀ। ਨਹੀਂ, ਐਲਬਮ ਦੇ ਵਿੱਚ ਤਸਵੀਰਾਂ ਕਿੰਨਾਂ ਦੀਆਂ ਸੀ? ਉਸਤਾਦ ਜੀ ਸਾਡੇ ਅਜ਼ੀਜ਼ ਹੀ ਸਨ ਸਾਰੇ ਹੀ। ਸਾਰਿਆਂ ਦੀ ਠਹਿਰ ਜਾ, ਤੇਰੇ ਅਜ਼ੀਜ਼ ਦੀਆਂ ਬੱਚੀਆਂ ਦੀਆਂ ਤਸਵੀਰਾਂ ਸ਼ਾਦੀ ਵਾਲੇ ਐਲਬਮ ਦੇ ਕੋਲ ਕਿੱਦਾਂ ਗਈਆਂ? ਉਸਤਾਦ ਜੀ ਅਸੀਂ ਤੇ ਇੰਜ ਹੀ ਕਹਿਣਾ ਨਾ। ਤੇ ਅੱਛਾ, ਉਹਨੇ ਐਲਬਮ ਚ ਲਾ ਕੇ ਤੇ ਫਿਰ ਤੁਹਾਨੂੰ ਹੀ ਦੇਤੀਆਂ ਵੀ ਆਲੋ ਮੁੰਡੇ ਨੂੰ ਪਸੰਦ ਕਰ ਲਓ। ਸਾਲਿਆ ਮੇਰਿਆ, ਤੇਰੇ ਅਜ਼ੀਜ਼ ਸੀ, ਤੂੰ ਡਾਇਰੈਕਟਰ ਨੂੰ ਦੇਖ ਲੈਂਦਾ। ਸਾਡੇ ਤੂੰ ਐਲਬਮ ਵਾਲਾ ਵਿੱਚ ਗੈਰ ਮਰਦ ਪਾ ਕੇ ਕਿਉਂ ਆਪਣੀਆਂ ਬੱਚੀਆਂ ਵੇਖੀਆਂ? ਉਹ ਸਾਰੀ ਗੁਨਾਹਗਾਰ ਸ਼ਾਦੀशुदा ਜਿਹੜਾ ਸੀ ਨਾ, ਕਰੋ। ਉਹ ਮੈਂ ਕੀ ਕਰਨਾ, ਉਹ ਆਪੇ ਹੀ ਹੁੰਦੇ ਆ। ਉਹ ਜਿਹੜੇ ਸ਼ਾਦੀशुदा ਸੀ ਨਾ, ਤੂੰ ਜਿਹੜੇ ਇਨਡਾਇਰੈਕਟਲੀ ਬਾਹਰੋਂ ਗੈਰ ਮਰਦ ਨੂੰ ਆਪਣੀਆਂ ਸਾਰੀਆਂ ਅਜ਼ੀਜ਼ਾਂ ਦੀਆਂ ਬੱਚੀਆਂ ਵਹਾ ਕੇ ਕਾਤੋਂ ਆਪਣੇ ਤੱਕ ਪਹੁੰਚਾਇਆ? ਤੂੰ ਡਾਇਰੈਕਟ ਵੇਖ ਲੈਂਦਾ ਉਹ ਔਰਤ ਸੀ ਰਿਸ਼ਤੇ ਕਰਾਉਣ ਵਾਲੀ, ਜਿਹਦੇ ਕੋਲ ਐਲਬਮ ਸੀ। ਜਿਹਦੇ ਕੋਲ ਐਲਬਮ ਸੀ। ਗੱਲ ਨਾ ਹੋਰ ਪਾਸੇ ਟੁਰ ਜਾਣੀ, ਮੈਂ ਤੁਹਾਨੂੰ ਕਹਿਣ ਡਿਆ। ਤੂੰ ਯਾਰ ਉਹਨਾਂ ਨੇ ਮੈਨੂੰ ਕਿਹਾ ਇੱਧਰ ਅੱਛਾ, ਅੱਛਾ ਉਹ ਮੈਂ ਕਿਹਾ ਜੀ ਉਧਰ ਕਰ ਦੇ। ਅੱਛਾ ਭਾਜੀ, ਮੇਰੀ ਗੱਲ ਸੁਣ, ਉਹ ਹਾਂਜੀ। ਔਰਤ ਕਿਉਂ ਨਹੀਂ ਆਈ ਤੇਰੇ ਕੋਲ ਐਲਬਮ ਲੈ ਕੇ ਆਪ? ਉਹ ਵੀ ਨਾਲ ਹੀ ਸੀ ਅੱਬੂ ਦੇ। ਹਾਂ, ਦੇਖਿਆ। ਕਿਉਂ ਜੀ? ਉਹ ਅੱਬੂ ਦੇ ਨਾਲ ਆਈ ਸੀ, ਫਿਰ ਉਹਨਾਂ ਆਪੂ ਨੇ ਨੇ ਕਿਹਾ ਜੀ ਕਿਹਾ ਇੱਧਰ ਹਾਂ ਹੈ ਬਾਬਾ, ਹਾਂ ਖੜੀ ਆ। ਕਿਉਂ ਗੱਲ ਕਰੀ ਮੈਨੂੰ ਘਰ ਨੂੰ ਰਿਸ਼ਤਾ ਇਦਾਂ ਹੁੰਦਾ? ਮੈਂ ਫਿਰ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਜੀ ਕਿ ਮੈਨੂੰ ਐ ਯਾਨੀ ਕਿ ਇੱਥੇ ਸ਼ਾਦੀ ਕਰਨੀ। ਜਦੋਂ ਇਹਦੇ ਪੂਰੀ ਫਿਰ ਐਲਬਮ ਉੱਥੇ ਲੈ ਸ਼ਾਦੀ ਕੇ ਆਏ ਨਾ ਤੇ ਅੱਧੇ ਖਾਨਦਾਨ ਨੇ ਕਹੇ ਜੀ ਇਹ ਨਾ ਕਰਨਾ ਅਸੀਂ ਨਹੀਂ ਆਉਣਾ ਵਿਆਹ ਤੇ। ਇਹਨਾਂ ਗੁੱਸੇ ਵਾਲੇ ਸੀਗੇ ਭਾਬੀ ਜੀ। ਫਿਰ ਉੱਥੇ ਸ਼ਾਦੀ ਹੋਈ ਉਸਤਾਦ ਜੀ ਮੇਰੀ। ਫਿਰ ਅੱਲਾ ਦਾ ਸ਼ੁਕਰ ਹੈ ਹੁਣ ਉੱਥੇ ਹੀ ਯਾਨੀ ਕਿ ਹੋਈ। ਅੱਛਾ, ਜਦੋਂ ਐਲਬਮ ਆਏ ਤੇ ਐਲਬਮ ਤੇ ਜਿੱਥੇ ਹੁਣ ਤੇਰੀ ਸ਼ਾਦੀ ਹੋਈ ਆ, ਇਹ ਵੀ ਤਸਵੀਰ ਸੀ ਵਿੱਚ? ਨਹੀਂ ਉਸਤਾਦ ਜੀ, ਐ ਨਹੀਂ ਸੀ, ਐ ਨਹੀਂ ਸੀ ਹੈ। ਇਹ ਪਰੇ ਟੇਬਲ ਤੇ ਪਈ ਸੀ। ਯਾਰ ਨਾਦਰੀਨ, ਕੀ ਮੈਂ ਤੁਹਾਨੂੰ ਕੀ ਕਰਾਂ ਮੈਂ ਯਾਰ, ਕਸਮ। ਨਹੀਂ ਭਾਈ ਫੈਸਲਾ ਤੁਹਾਨੂੰ ਸੇਰਾ ਵੀ ਲੱਗਾ ਸੀ ਤੁਹਾਡੇ ਵਿਆਹ ਤੇ? ਨਹੀਂ ਸੇਰਾ ਨਹੀਂ ਸੀ ਲਗਾਇਆ। ਹੋਰ ਕੀ ਗੱਲ ਹੋ ਗਈ? ਕੁਛ ਵੀ ਨਹੀਂ, ਨਾ ਮੈਂ ਉਹ ਕੁੱਲਾ ਪਾਇਆ ਸੀ ਨਾ ਸੇਰਾ ਸੀ। ਫਿਰ ਤੁਹਾਡਾ ਵਿਆਹ ਵੀ ਨਹੀਂ ਸੀ ਆਇਆ? ਉਹ ਨਾ ਸਿਰਫ 2 ਪੀਸ ਸੀਗਾ, ਸਿੰਪਲ ਹੀ ਇੱਕ ਮਾਲਾ ਸੀ। 2000 ਕਿਹੜੇ ਦੀ ਗੱਲ ਆ ਤੇਰੇ ਵਿਆਹ ਜਦੋਂ ਹੋਇਆ? ਮੈਂ ਉਸਤਾਦ ਜੀ 1999 ਇਹ ਵਿਆਹ ਸੀ ਵਰਲਡ ਕੱਪ ਸੀ? 1999 ਚ 1999, ਯਾਨੀ 26 ਸਾਲ ਹੋ ਗਏ। 27 ਸਾਲ 27 ਸਾਲ ਹੋ ਗਏ। ਉਦੋਂ ਇਹ ਬੈਂਡ ਬੂੰਡ ਹੁੰਦੇ ਸੀ ਇੱਥੇ ਇਹਨਾਂ ਦਾ, ਮਿਊਜ਼ਿਕ ਵਾਲੇ, ਹਾਂਜੀ ਉਸਤਾਦ। ਨਾੜ ਵਾਲੇ ਚੌਕ ਦੇ ਕੋਲ ਹੀ। ਨਾਲ ਵਾਲੇ ਗੋਲ ਨਹੀਂ ਸਾਡੇ ਬਿਲਕੁਲ ਨਹਿਰੋਂ ਪਾਰ ਹੀ ਨਹੀਂ ਕਿ ਨਾ ਹੁੰਦਾ। ਆਇਆ ਸੀ ਕੋਈ, ਤੁਸੀਂ ਬੁਲਾਏ ਸੀ ਕਿ ਹਾਂਜੀ ਉਸਤਾਦ। ਸਿੰਗਰ? ਹਾਂਜੀ ਉਸਤਾਦ। ਸਿੰਗਰ ਸੁਗਰ ਨਹੀਂ ਸੀ ਬੁਲਾਏ, ਉਹ ਬੈਂਡ ਬਾਜੇ ਵਾਲੇ ਸੀਗੇ, ਉਹ ਆਏ ਸੀਗੇ। ਅੱਛਾ, ਸਿੰਪਲ ਜੀ ਸ਼ਾਦੀ ਸੀ ਉਸਤਾਦ ਜੀ, ਨਾਲ ਹਮਸਾਇਆਂ ਦੇ ਗਈ ਤੇ ਉਧਰ ਹੀ ਆ। ਇੱਕ ਸ਼ੋਅ 'ਚ ਤੂੰ, ਬਾਕੀ ਸ਼ੋਆਂ 'ਚ ਤੂੰ ਕਿਹਾ ਵਾ ਵੀ ਮੇਰੀ ਸ਼ਾਦੀ ਸਿੰਪਲ ਹੈ ਨਹੀਂ ਸੀ, ਮੇਰੀ ਸ਼ਾਦੀ ਤੇ ਪਤਾ ਨਹੀਂ ਮੇਰੇ ਪਿਓ ਨੇ ਹਾਥੀ ਵੰਡਦੇ ਲੋਕਾਂ 'ਚ। ਮੈਂ ਕੋ ਖਲਫ ਲੈ ਲੋ ਜੇ ਮੈਂ ਅੱਲਾ ਕਿਹਾ। ਮਾਫੀ, ਸੋਨੇ ਦੇ ਬਿਸਕੁਟ ਕਸਮ ਲੈ ਖਰੀਦਦੇ ਲਓ। ਸੀ, ਹੁਣ ਤੂੰ ਕਹਿੰਦਾ ਕਸਮ ਲੈ ਸਿੰਪਲ। ਲੋ ਜੇ ਮੈਂ ਕਿਹਾ। ਸੋਨੇ ਦੇ ਬਿਸਕੁਟ ਤੁਸੀਂ ਕਿਹਾ ਸੀ, ਇੱਕ ਮਿੰਟ ਠਹਿਰ ਜਾ ਭਾਜੀ, ਇੱਕ ਮਿੰਟ। ਓਏ ਮਿੱਠੇ ਉਸਤਾਦ ਗੱਲ ਨੇ ਸੁਣੀ। ਉਹ ਯਾਰ ਠਹਿਰ ਜਾ, ਤੂੰ ਇੱਥੇ 36000 ਵਾਰੀ ਕਿਹਾ ਵਾ ਕਿ ਮੇਰੀ ਸ਼ਾਦੀ ਤੇ ਪਤਾ ਨਹੀਂ ਇੰਜ ਸੀ ਰਿਸ਼ਤੇਦਾਰ ਚਾਰਲਸ ਦੀ ਸ਼ਾਦੀ ਆ, ਮੇਰੇ ਪਿਓ ਨੇ ਇਹ ਕਰਤਾ, ਕੱਲੇ ਕੱਲੇ ਨੂੰ ਅੰਗੂਠੀ ਪਾਤੀ, ਮਠਿਆਈ ਫਲਦੀ ਫਲਾਂ ਕਰਤਾ। ਹੁਣ ਤੂੰ ਕਹਿੰਦਾ ਮੇਰੀ ਸਾਦੀ ਜੀ ਸ਼ਾਦੀ ਸੀ। ਇਸ ਤਰ੍ਹਾਂ ਉਸਤਾਦ ਜੀ, ਕਿਉਂਕਿ ਜੇ ਤੁਸੀਂ ਉਹ ਨਹੀਂ ਨਾ ਮੰਨੀ ਤੇ ਇਹ ਵੀ ਨਹੀਂ ਮੰਨਣੀ। ਇੰਨੀ ਸ਼ਾਦੀ ਸਾਦੀ ਸੀਗੀ ਵਿੱਚ ਦੁਲਹਨ ਵੀ ਹੈ ਨਹੀਂ ਸੀ। ਇਹਨਾਂ ਅਸੀਂ ਸਾਦਗੀ ਨਾ ਕਰਨਾ। ਨਾ ਘਰ ਲੈ ਕੇ ਜਾਇਆ ਕਰ ਸਾਨੂੰ, ਨਹੀਂ ਕੋਈ ਗੱਲ। ਅਸੀਂ ਨੱਸਦੇ ਆ, ਤੂੰ ਸਾਨੂੰ ਫੜ ਫੜ ਕੇ ਲੈ ਜਾਣਾ। ਤੇਰੀ ਹਰ ਦੂਜੀ ਗੱਲ ਮੇਰੇ ਘਰ ਏਦਾਂ, ਸਾਡੇ ਘਰ ਏਦਾਂ। ਹਾਲਾਂਕਿ ਇੰਨਾ ਕੁ ਘਰ ਆ, ਤੈਨੂੰ ਇੰਨੇ ਕੀ ਮਸਲੇ- ਲੋੜ ਆ ਛੱਡਣ ਦੀ ਵੀ ਹੈ ਵੀ ਮੇਰਾ ਪਿਓ ਐਲਬਮ ਲੈ ਕੇ ਆਇਆ ਸੀ? ਸਹੀ। ਬਸ
ਨਹੀਂ ਲੈ ਕੇ ਆਏ। ਇਹਦੇ ਵਾਲਦ ਸਾਹਿਬ ਐਲਬਮ ਦਾ ਲੋਕਾਂ ਨੂੰ ਖਾਣ ਵਾਸਤੇ ਰੱਖਿਆ ਤੁਸੀਂ ਇੰਜ ਕਿਸੇ ਨੂੰ ਕਹੇ ਯਾਰ ਚਾਹ ਦਾ ਕੰਮ ਭੇਜ ਤੇ ਪੈਸੇ ਕੋਲ ਹੁੰਦੇ ਸੀ ਚੱਲ ਇੰਜ ਕਰ ਐਲਬਮ ਦੇ ਪਹਿਲੇ 5 ਪੇਜ ਦੇਖ ਲਾ ਚਾਹ ਦੇ ਐਦਾਂ ਮੱਛਦਾ ਪਹਿਲੇ 5 ਸਫ਼ੇ ਦੇਖ ਲਾ ਚਾਹ ਬਣਾ ਦੇ ਇੱਕ ਰਿਸ਼ਤੇ ਦੇ ਵੀ ਨਾ ਵੀ ਰਿਸ਼ਤਾ ਪਸੰਦ ਆਉਂਦਾ ਕਿ ਨਹੀਂ ਆਉਂਦਾ ਉਹ ਤਾਂ ਐਵੇਂ ਉਹ ਕਿਲੋ ਗੋਸ਼ਤ ਦੇ ਦੇ ਚੱਲ 10 ਸਫ਼ੇ ਦੇਖ ਲਾ ਐਲਬਮ ਦੇ ਹਲੋ ਹੁਣ ਠੀਕ ਹੈ ਭਾਈ ਉਹ ਵੀ ਰਿਸ਼ਤੇਦਾਰੀ ਸੀ ਨਾ ਅਸੀਂ ਨਾ ਗੱਲ ਕਰ ਤੈਨੂੰ ਚੰਗਾ ਭਲਾ ਪਤਾ ਵਾ ਗੈਰ ਜੇ ਬੰਦਾ ਇੱਥੇ ਬੈਠਾ ਤੂੰ ਸਾਹਮਣੇ ਗੱਲ ਕਰ ਐਵੇਂ 2 ਲੀਟਰ ਤੇਲ ਭੁਗਤ ਲਾ 2 ਲੀਟਰ ਤੇਲ ਪਵਾ ਕੇ ਤੇ ਐਲਬਮ ਖੋਲ ਕੇ ਬੈਠੇ ਉਹ ਵੇਲੇ ਹੁਣ ਉਹਨੇ ਤੇਰੇ ਐਲਬਮ ਵੇਖੀ ਉਹਨੇ ਕਿੱਥੇ ਲੈ ਜਾਣਾ ਉਹਨੇ ਤੁਹਾਨੂੰ ਬੈਠੇ ਬੈਠੇ ਅਮੀਰ ਕਰ ਦੇਣਾ ਉਸ ਐਲਬਮ ਮੈਨੂੰ ਪਤਾ ਨਾ ਇਹ ਬਹੁਤ ਬਗੈਰਤ ਆਦਮੀ ਤੂੰ ਉਹਦੇ ਸਾਹਮਣੇ ਗੱਲ ਹੀ ਨਹੀਂ ਸੀ ਕਰਨੀ ਹਾਲੇ ਸਿਰਫ ਮੇਰਾ ਲਿਹਾਜ਼ ਕਰਨ ਦਿਆ ਵਾ ਬਿੱਲ ਲਾਉਣ ਕੇ ਸਰਾਖ ਦੇ ਕੇ ਬਿੱਲ ਸੁੱਟ ਕੇ ਤੇ ਸਰਾਖ ਦੇ ਕੇ ਐਲਬਮ ਖੋਲ ਗਿਆ ਉਹ ਕਹਿੰਦਾ ਲੱਤ ਗਿਆ ਹੁਣ ਪਿਆ ਐਲਬਮ ਉਹ ਜਿਵੇਂ ਤੁਸੀਂ ਨਹੀਂ ਇੱਕ ਦਿਨ ਟੀ ਟਾਈਮ ਦੇ ਵਿੱਚ ਉਹ ਪਿੱਛੇ ਲਵਾਏ ਸੀਗੇ ਐਡੀ ਅੱਬੂ ਨੇ ਪੂਰੀ ਬੈਠਕ 'ਚ ਐਲਬਮ ਹੀ ਲਵਾਇਆ ਸੀ ਕੋਈ ਲੜਦਾ ਸੀ ਨਾ ਭਲੇ ਲੜਦੇ ਤੇ ਉਹਨੂੰ ਕਹੇ ਕੱਢੀਏ ਐਲਬਮ ਫਿਰ ਕੱਢੀਏ ਦੇਖਿਆ ਤੁਸੀਂ ਚੁੱਪ ਕਰਦਾ ਇਸ ਤਰੀਕ ਸਾਰਾ ਇਲਾਕਾ ਇਕੱਠਾ ਹੋ ਜਾਂਦਾ ਸੀ ਅੱਜ ਰਾਮੇ ਸਾਹਮਣੇ ਐਲਬਮ ਕੱਢਿਆ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਤੇ ਇਹ ਤਾਂ ਮਾਦਰਤ ਵਾਲੀ ਗੱਲ ਹੈ ਮੈਂ ਤਾਂ ਭਾਈ ਚੁੱਪ ਕਰਕੇ ਬੈਠਾ ਹਾਂ ਇਹਨੇ ਐਵੇਂ ਬਗੈਰਤੀ ਆਪੇ ਰਿਸ਼ਤਾ ਹੀ ਰਿਸ਼ਤੇਦਾਰ ਜਿਹੜੇ ਅੱਬੂ ਰਿਸ਼ਤੇ ਐਲਬਮ ਲੈ ਕਰਾਉਂਦੇ ਗਿਆ ਸੀ ਉਹਨਾਂ ਕੋ ਵਾਕਈ ਐਲਬਮ ਹੁੰਦੇ ਸੀ ਰਿਸ਼ਤੇ ਵਾਲਾ ਕੋ ਉਹ ਯਾਰ ਹੁੰਦੇ ਨੇ ਅੱਜ ਵੀ ਹੁੰਦੇ ਹੋਣਗੇ ਐਲਬਮ ਤੋਂ ਮੁਰਾਦ ਇਹ ਹੁੰਦਾ ਹੈ ਹੁਣ ਤੇ ਮੋਬਾਈਲਾਂ 'ਚ ਤਸਵੀਰਾਂ ਯਾਰ ਕਿਸੇ ਦੀ ਧੀ ਭੈਣ ਕਿਸੇ ਦੀ ਬੱਚੀ ਵਿਖਾਉਣੀ ਬਹੁਤ ਮਾੜੀ ਜ਼ਰੂਰੀ ਨਹੀਂ ਵੀ ਹੁਣ ਐਲਬਮ ਬਣਾ ਕੇ ਫਿਰੀ ਜਾ ਅੱਛਾ ਉਹ ਜਿਹੜਾ ਮੈਸੇਜ ਦੇ ਰਹੇ ਸੀ ਨਾ ਉਹ ਤੇ ਦਿਓ ਕਿ ਸ਼ਾਦੀ ਵਿਆਹ ਤੇ ਜਿਹੜਾ ਯਾਨੀ ਕੋ ਧੀਆਂ ਭੈਣਾਂ ਇਹ ਉਹ ਅਕਸਰ ਸਾਰਾ ਜਮ ਇਕੱਠਾ ਹੋ ਕੇ ਕੀ ਉਹ ਯਾਰ ਮਹਿੰਦੀ ਤਾਂ ਸਜਦੀ ਜੇ ਨੱਚੇ ਨਾ ਇਹ ਹੁਸਨਵਾ ਇਹ ਤਾਂ ਬਲਕਿ ਹੋਣਾ ਉਹ ਚਾਹੀਦਾ ਯਾਰ ਗੱਲ ਆ ਵਾ ਕਿ ਲੜਕੀਆਂ ਦਾ ਲੈਦਾ ਯਾਨੀ ਕਿ ਪੋਰਸ਼ਨ ਹੋਣਾ ਚਾਹੀਦਾ ਲੈਦਾ ਹੀ ਹੁੰਦਾ ਵਾ ਉਸਤਾਦ ਜੀ ਮੈਂ ਵੇਖਿਆ ਅਕਸਰ ਖਾਨਦਾਨ ਉਹ ਕਜ਼ਨ ਕੁਜ਼ਨ ਨਹੀਂ ਹੁੰਦੇ ਆਪਸ ਕਜ਼ਨ ਕੁਜ਼ਨ ਹੁੰਦੇ ਨੇ ਲੇਕਿਨ ਯਾਰ ਜਿਹੜੀ ਇੱਕ ਸ਼ਾਦੀ ਹੁੰਦੀ ਨਾ ਆਹਾ ਇਹ ਅਗਲੀਆਂ ਕਈਆਂ ਸ਼ਾਦੀਆਂ ਦੀ ਵਜ੍ਹਾ ਬਣਦੀ ਹੈ ਹਾਂਜੀ ਰਿਸ਼ਤੇਦਾਰਾਂ 'ਚ ਇੱਕ ਸ਼ਾਦੀ ਜਿਹੜੀ ਨਾ ਉਹ ਇੱਕ ਹਿਸਾਬ ਦੀ ਸ਼ਾਦੀ ਵੀ ਹੁੰਦੀ ਆ ਅੱਗੋਂ ਜਿਨ੍ਹਾਂ ਦੀਆਂ ਧੀਆਂ ਪੁੱਤ ਜਵਾਨ ਹੁੰਦੇ ਨਾ ਉਹਨਾਂ ਦੀ ਸਿਲੈਕਸ਼ਨ ਦਾ ਵੀ ਇੱਕ ਮੇਲਾ ਲੱਗਾ ਮੇਲਾ ਲੱਗਾ ਹੁੰਦਾ ਨਹੀਂ ਆਹ ਕੌਣ ਆ ਨਹੀਂ ਅਜੀ ਉਹ ਫਲਾਣੇ ਦੀ ਕੁੜੀ ਚੰਗੀ ਹੈ ਇਹਦੇ ਨਾਲ ਬਾਜੀ ਕਰਾਂਗਾ ਇਹਦੇ ਨਾਲ ਅੱਜ ਕਰੀਆਂ ਭਲਾ ਗੱਲ ਇਹ ਵੀ ਉੱਥੋਂ ਕਈ ਵਜ੍ਹਾ ਬਣਦੀ ਸ਼ਾਦੀਆਂ ਦੀ ਅੱਛਾ ਹੁਣ ਉਹਨਾਂ ਨੂੰ ਬੜੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਸ ਟਾਈਮ ਕਿ ਵੀ ਫਲਾਣੀ ਜਿਹੜੀ ਸਾਡੀ ਸੀ ਉਹਦੀ ਕੁੜੀ ਮਾਸ਼ਾਅੱਲਾ ਐਡੀ ਸੋਹਣੀ ਨਿਕਲ ਆਈ ਜਵਾਨ ਹੋ ਕੇ ਉਹ ਵੇਖੀ ਨਹੀਂ ਹੁੰਦੀ ਉਹ ਕਿਸੇ ਵਿਆਹ ਤੇ ਵੇਖਦੇ ਆ ਆਪਣਾ ਉਹਦਾ ਮੁੰਡਾ ਜਵਾਨ ਹੁੰਦਾ ਜਾਂ ਦੋਤਾ ਜਾਂ ਪੋਤਾ ਉਹਨੇ ਫਿਰ ਕਹਿਣਾ ਨਹੀਂ ਆਹ ਮਾਸ਼ਾਅੱਲਾ ਚੰਗੀ ਰੁੱਖ ਪੁਣਾ ਚੰਗਾ ਕੁੜੀ ਤੇ ਇਹ ਕੌਣ ਇਹਦੇ ਸਿਤਾ ਜੀ ਉਹਨੇ ਕਹਿਣਾ ਇਹ ਬਾਜੀ ਫਲਾਣੀ ਦੀ ਕੁੜੀ ਆ ਤੇ ਮਾਸ਼ਾਅੱਲਾ 12ਵੀਂ ਚ ਪੜ੍ਹਦੀ ਕਹਿਣਾ ਅੱਛਾ ਚੱਲ ਤੇ ਬਾਜੀ ਨੇ ਉਹਨੇ ਜ਼ੇਨ ਚ ਰੱਖ ਲੈਣਾ ਉਹਦੇ ਗੱਲ ਕਰਨੀ ਉਹ ਅੱਲਾ ਕਿਸ ਟਾਈਮ ਕਰਾ ਦਿੰਦਾ ਇੰਜ ਹੀ ਸ਼ਾਦੀਆਂ ਹੁੰਦੀਆਂ ਮਜ਼ੇ ਆਉਂਦੇ ਸੀਗੇ ਸਾਥ ਮੇਰੇ ਇੰਜ ਹੀ ਹੋਈ ਸੀ ਹਾਂ ਨਾ ਕਰਿਆ ਕਰ ਯਾਰ ਫੈਸਲਾ ਇਦਾਂ ਹੁਣ ਇਦੋਂ ਬਾਅਦ ਪਹਿਲਾ ਸ਼ੋਅ ਸਾਰਾ ਹੀ ਅਜੀਬ ਜਿਹਾ ਕਰ ਦਿੱਤਾ ਤੂੰ ਯਾਰ ਉਹੀ ਤੇਰੇ ਕੰਮ ਨੇ ਸਾਰੇ ਮੈਂ ਕੀਤਾ ਹਾਂ ਤੇ ਹੋਰ ਅੱਛਾ ਜੀ ਯਾਰ ਤੁਸੀਂ ਦੱਸ ਦਿਓ ਯਾਰ ਤੁਸੀਂ ਦੱਸ ਦਿਓ ਵੀ ਅਸੀਂ ਕੀ ਗਲਤ ਗੱਲ ਕਰ ਰਹੇ ਨੇ ਚਲੋ ਠੀਕ ਲੈ ਕੇ ਨਹੀਂ ਜਾਣ ਦਿੰਦਾ ਕਿਸੇ ਪਾਸੇ ਚੰਗੀ ਭਲੀ ਅਸੀਂ ਏਡੀ ਅੱਛੀ ਗੱਲ ਕਰ ਰਹੇ ਸਾਂ ਈਦ ਦੀ ਇਹ ਉਹ ਸਾਰਾ ਹਿਸਾਬ ਕਿਤਾਬ ਵਿਆਹਾਂ ਦੀ ਆਪਣੀ ਹਰ ਗੱਲ ਘਰ ਲੈ ਕੇ ਵੜ ਗਿਆ ਸਾਨੂੰ ਆ ਚਲੋ ਈਦ ਕਾਸੀ ਨੰਗੀ ਤੁਹਾਡੀ ਈਦ 100 ਕਹਿਣਾ ਸਾਜੀ ਸਾਈ ਤੁਸੀਂ ਐਤਕੀ ਈਦ ਨਹੀਂ ਦਿੱਤੀ ਵੈਸੇ ਇਹ ਲੋ ਸਾਈ ਤੁਸੀਂ ਗਏ ਤੇ ਕਿਤੇ ਕਿ ਨਹੀਂ ਇਹ ਤੇ ਕੱਪੜੇ ਕੁਪੜੇ ਪਾਏ ਤੁਸੀਂ ਤਾਂ ਜੀ ਚੱਲ ਕੱਪੜੇ ਤਾਂ ਹੁਣ ਵੀ ਪਾਏ ਹੋਏ ਆ ਉਹ ਯਾਰ ਇਹ ਤੇ ਬਈ ਨਵੇਂ ਫੈਸ਼ਨ ਤੇ ਕੱਪੜੇ ਲੈਂਸ ਪੈਣ ਵਾਲੇ ਤੁਹਾਡੀ ਅੱਖਾਂ ਦੇ ਉਹ ਨਵੇਂ ਕੱਪੜੇ ਕਦੇ ਇਹ ਤੇ ਕੱਪੜੇ ਪਾਣੇ ਤੇ ਨਵੇਂ ਨਹੀਂ ਇਹ ਤੇ ਹੁਣ ਪਾਏ ਆ ਨਾ ਉਹਨਾਂ ਨੇ ਸ਼ੋਅ ਕਰਨਾ ਸੀ ਇਹ ਬੜੇ ਕਿਤੇ ਪੁਰਾਣੇ ਨਿਕਲੇ ਕਿਤੇ ਗਏ ਕਿਤੇ ਫਿਲਮ ਦੇ ਕਿਉਂ ਭਾਜੀ ਆ ਤੁਹਾਨੂੰ ਮਿਲੀ ਨਹੀਂ ਈਦ ਕਿਹੜੀ ਇਹ ਈਦ ਤੁਹਾਨੂੰ ਜਿਹੜਾ ਤੂੰ ਕਹੇ ਈਦ ਨਹੀਂ ਦਿੱਤੀ ਆ ਮਿਲੀ ਨਹੀਂ ਤੁਹਾਨੂੰ ਲਾਵਾ ਸਕਰੀਨਸ਼ਾਟ ਅੱਛਾ ਜੀ ਆ ਦੇਖੋ ਭਾਜੀ ਆ ਦੇਖੋ ਨਾਲ ਬੁਗਾ ਕੇ ਇੱਧਰ ਤੇ ਦੇਖੋ ਨਾਲ ਬੁਗਾ ਕੇ ਤਾਂ ਕਿਤਰੇ ਹਾਂ ਉਸਤਾਦ ਜੀ ਰੋਈ ਜਾਂਦੇ ਹਰ ਬੰਦੇ ਕੋਈ ਗੱਲ ਯਾਰ ਮਤਲਬ ਇੱਥੇ ਬੈਠਾ ਬੰਦਾ ਕਦੀ ਜ਼ਿੰਦਗੀ 'ਚ ਕਿਸੇ ਨੂੰ ਕ੍ਰੈਡਿਟ ਦੇ ਦੇਵੇ ਕਿ ਯਾਰ ਇਸ ਬੰਦੇ ਨੇ ਕੀਤਾ ਕੁਝ ਹੈਤੀ ਮੈਂ ਹੁਣ ਸਕਰੀਨਸ਼ਾਟ ਲਾਵਾਂ ਤੁਹਾਡੇ ਡੇਲੇ ਬਾਹਰ ਆ ਜਾਣ ਈਦ ਵੇਖ ਕੇ ਆਓ ਇਹਨੇ ਉਸਤਾਦ ਜੀ ਬਿਲਕੁਲ ਖਾ ਲਓ ਟੀਰੀ ਆਕਰਾ ਖਰਬੂਜ਼ੇ ਵਾਲੀ ਚੁੱਕਣੀ ਹੈ ਇਸ ਤੋਂ ਪਹਿਲੇ ਚੁੱਕਣ ਖਾਇਓ ਇਹ ਜਿਹੜੀ ਪਈ ਮੈਂ ਇਹਨੂੰ ਮੈਂ ਜਾਣਦਾ ਛੱਡੀ ਇਸ ਤੋਂ ਵੀ ਚੁੱਕਣ ਤੇ ਮੈਂ ਕਿਸੇ ਦਾ ਇਮਤਿਹਾਨ ਲੈਣ ਵਾਸਤੇ ਛੱਡੀ ਉਸਤਾਦ ਜੀ ਤੁਹਾਨੂੰ ਪਤਾ ਨਾ ਥੀਏਟਰ ਕੀਤਾ ਇਸ ਵਾਰੀ ਤੇ ਤੇ ਕੀਤਾ ਉਹ ਫਿਰ ਕੀ ਕਰੇ ਉਹਨੂੰ ਵਿਚਾਰਾ ਕੀਤਾ ਵਾ ਤੁਸੀਂ ਤੁਸੀਂ ਕਹੇ ਮੈਂ ਕਰਨਾ ਥੀਏਟਰ ਨਹੀਂ ਭਰਾਵਾ ਮੈਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਵਜ੍ਹਾ ਕਹਿੰਦੇ ਮੈਨੂੰ 5 ਲੱਖ ਵਜ੍ਹਾ ਡਿਆ ਉਸਤਾਦ ਜੀ ਨੇ ਕਹਿਤਾ ਕਿ ਨਹੀਂ ਕਰਨਾ ਤਾਂ ਨਹੀਂ ਕਰਨਾ 5 ਲੱਖ ਆ ਥੀਏਟਰ ਦਾ ਆਪ ਵੀ ਉਹਨਾਂ ਨਾਲ ਐਲਬਮ ਵੀ ਉਹੀ ਲੈ ਕੇ ਆਉਣਾ ਕਸਮ ਵਾਲੀ ਗੱਲ ਉਸਤਾਦ 500 ਬੜੀ ਅੱਛੀ ਅਮਾਉਂਟ ਮੈਨੂੰ ਮਿਲੀ ਵਾਲਾ ਸਾਹਿਬ ਦਾ ਐਲਬਮ ਨਾ ਯਾਰ ਫੈਸਲ ਨਾ ਕਰਿਆ ਕਰ ਬੜੀ ਯਾਰ। ਉਹ ਵਿਚਾਰੇ ਨੂੰ ਅੱਲਾ ਉਹਨਾਂ ਨੂੰ ਜਨਤਾ 'ਚ ਘਰ ਦੇਵੇ ਵਿਚਾਰੇ ਨੂੰ ਉਹਨਾਂ ਨੂੰ ਨਜਾਇਜ਼ ਹਰ ਦੂਜੇ ਸ਼ੋਅ 'ਚ ਤੋਂ ਵਾਲਾ ਸਾਹਿਬ ਤਾਜੀ ਉੱਤੇ ਅੰਕਲ ਜੀ ਮਾਸ਼ਾਅੱਲਾ ਥੋੜੇ ਸੈੱਟ ਹੋਣ ਲੱਗਦੇ ਆ ਕੋਈ ਥੋੜਾ ਮਲਮ ਪੱਟੀ ਨਾਲ ਥੋੜਾ ਆਰਾਮ ਆਉਣ ਲੱਗੇ ਫੇਰ ਕੋਈ ਐਸਾ ਥੱਲੇ ਗੱਲ ਕਰਦੇ ਉੱਤੇ ਫੇਰ ਬੜੇ ਜਾਂਦੇ ਮੈਂ ਤੈਨੂੰ ਕਹਿਣ ਡਿਆ ਬਾ ਸਹੀ ਗੱਲ ਆ। ਉਹੀ ਬੇਟਾ ਜੀ ਤੇਰੇ ਵਾਲ ਸਾਹਿਬ ਨੂੰ ਵੀ ਮਾੜਾ ਜਿਹਾ ਉੱਥੋਂ ਸਟੇ ਮਿਲਦਾ ਵਾ ਇੰਜ ਕਰਕੇ ਬਹਿੰਦੇ ਆ ਹਾਂ ਦਿਲ ਕਰੇ ਮੈਨੂੰ ਤਾਂ
ਸਵਾ ਸਾਲ ਬਾਅਦ ਵਿਚਾਰੇ ਉਧਰੋਂ ਕੱਢ ਕੇ ਤੇ ਉਧਰ ਲੈ ਕੇ ਜਾਂਦੇ ਹੁਣ ਪਸੀਨੇ ਨਾਲ ਇਹਦੇ ਤੋਂ ਭਾਜੀ ਰਹਿਣ ਦੋ ਉਹਨੇ ਫੇਰ ਗੱਲ ਕਰਦੀ ਆਜੋ ਵਾਪਸ। ਮੈਂ ਤੈਨੂੰ ਕਹਿ ਰਿਹਾ ਤੇਰੀ ਇੰਚ ਕਰਕੇ ਚਾਚਾ ਜੀ ਉੱਤੇ ਰੋਟੀ ਖਾ ਲਾ ਤੇ ਫਰੀਜ ਤੇ ਕਹਿੰਦਾ ਉੱਠ ਰਿਹਾ ਉਹਨੇ ਫੇਰ ਗੱਲ ਕਰਤੀ। ਤੇਰੇ ਬੁਣਾ ਵੀ ਇੰਜ ਹੀ ਹੁੰਦਾ। ਚੱਲ ਕੋਈ ਨਹੀਂ, ਬੱਚਾ ਖੁਸ਼ ਹੋ ਰਿਹਾ। ਇਸ ਤੋਂ ਬਾਅਦ ਆਇਆ ਪਹਿਲੀ ਵਾਰੀ ਨੂੰ ਹੱਸ ਚਾਚਾ ਜੀ ਦਾ ਲਾਜ਼ਮੀ ਤੂੰ ਆਪਣਾ ਕੰਮ ਤੇਰਾ ਕੀ ਜਾਣਾ। ਚਾਚਾ ਜੀ ਦਾ ਭਲੇ ਨਾਮ ਦੀ ਜਾਵੇਦ ਐਲਬਮ। ਨਹੀਂ ਬਾਕੀ ਸਹੀ ਗੱਲ, ਤੁਸੀਂ ਐਸੀ ਮਾੜੀ ਗੱਲ ਕਰਦੇ ਹੋ ਤੇ ਚਾਚਾ ਜੀ ਵੇਖਦੇ ਯਾਰ ਮੈਂ ਕੀਤਾ ਮੈਂ ਕਹਿੰਦਾ ਮੈਂ ਤੇ ਕਰਕੇ ਪਛਤਾਨਾ, ਅੱਗੋਂ ਤੇ ਅੱਧਾ ਪੌਣਾ ਘੰਟਾ ਤੇ ਤੁਸੀਂ ਨਹੀਂ ਜਾਣ ਛੱਡਦੇ ਉਸ ਗੱਲ। ਮੈਂ ਦੇਖ ਕੇ ਕਰਦਾ ਵਾ, ਅੱਗੋਂ ਤੁਸੀਂ ਗੁਨਾਹਗਾਰ ਹੁੰਦੇ ਹੋ। ਨਹੀਂ 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 ਅਸੀਂ ਨਹੀਂ ਹੁੰਦੇ, ਅਸੀਂ ਤਾਂ ਉਹਦੀ ਤਹਿਕੀਕ ਚ ਜਾਂਦੇ ਮੈਂ ਕਿ ਤੇ ਕਿਹਾ ਯਾਰ ਮੈਂ ਤੇ ਛੱਡਤਾ ਅਵਾਲ ਸਾਹਿਬ ਮੇਰੇ ਅੱਬੂ ਐਲਬਮ ਲੈ ਕੇ ਆ ਗਏ। ਛੱਡਤਾ। ਅੱਬੂ ਕੋ ਐਲਬਮ ਕਿੱਥੇ ਆਈ ਹੈ? ਥੀਏਟਰ ਕਰ ਲੈਂਦੇ ਆ ਲੇਕਿਨ ਉੱਥੇ ਫਿਰ ਕਰੋ। ਨਹੀਂ ਨਹੀਂ ਥੀਏਟਰ ਨਹੀਂ, ਆਹੋ। ਫਿਰ ਤੇ ਗੱਲ ਖੁੱਲੀ ਨਾ ਕਿ ਅੱਬੂ ਕੋ ਐਲਬਮ ਕਿੱਥੋਂ ਆਇਆ। ਉਹਨਾਂ ਦੀ ਨਾਲ ਇੱਕ ਪਾਰਟਨਰ ਵੀ ਸੀ, ਨਹੀਂ ਉਹਨਾਂ ਉਹ ਦੋਵੇਂ ਰਲ ਕੇ ਇਹ ਕੰਮ ਰਿਸ਼ਤੇ ਕਰਦੇ। ਵਾਲੀ ਸੀ ਉਸਤਾਦ ਜੀ। ਓਏ ਉਹੀ ਰਿਸ਼ਤੇ ਵਾਲੇ ਜਿਹੜੇ ਨਾ ਇਹ ਕਾਰੋਬਾਰੀ ਕਰਦੇ ਆ। ਚਲੋ ਠੀਕ। ਰਣਵੀਰ ਜੀ ਕੀ ਕੰਮ ਕਰਦੇ ਹੋ? ਜੀ ਰਿਸ਼ਤੇ ਕਰਾਉਣੇ ਆ ਸ਼ਾਦੀ ਬੱਚਿਆਂ। ਦਫ਼ਤਰ ਉਸਤਾਦ ਜੀ, ਉਹ ਫੀਸ ਤੇ ਉਹ ਵੀ ਲੈਂਦਾ ਕੰਮ ਹੀ ਹੈ ਨਾ ਯਾਰ। ਆਪਣੀ ਖੁਸ਼ੀ ਨਾਲ ਦੇਈਦਾ ਸੀ ਉਹਨਾਂ ਨੂੰ। ਕੀ ਖੁਸ਼ੀ ਨਾਲ ਲੋਕੀ ਵਿਚਾਰੇ ਪਤਾ ਨਹੀਂ ਕਿੰਨੇ ਕੁ ਮਜਬੂਰ ਹੁੰਦੇ ਹੋਣਗੇ ਯਾਰ, ਧੀਆਂ ਵਾਲੇ ਪੁੱਤਰਾਂ ਵਾਲੇ, ਕਿ ਉਹਨਾਂ ਨੂੰ ਆਪਣੀਆਂ ਬੱਚੀਆਂ ਦੀ ਤਸਵੀਰਾਂ ਦੇਣੀਆਂ ਪੈਂਦੀਆਂ ਰਿਸ਼ਤੇ ਵਾਲਿਆਂ ਨੂੰ। ਤੁਹਾਨੂੰ ਪਤਾ ਕਿੰਨੇ ਕੁ ਮਜਬੂਰ ਹੁੰਦੇ ਹੋਣਗੇ, ਚਾਰ ਚਾਰ ਧੀਆਂ ਜਵਾਨ ਬੈਠੀਆਂ, ਰਿਸ਼ਤਾ ਨਹੀਂ ਘਰ ਆ ਰਿਹਾ, ਕਿਸ ਮਜਬੂਰੀ ਨਾਲ ਉਹ ਤਸਵੀਰਾਂ ਦਿੰਦੇ ਹੋਣੇ ਸਭ ਤੋਂ ਤੇਰੇ ਪਿਓ ਨੂੰ। ਸਭ ਤੋਂ ਜ਼ਿਆਦਾ ਮੇਰੇ ਅੱਬੂ ਨੂੰ ਨਹੀਂ ਦਿੰਦੇ ਉਸਤਾਦ ਜੀ, ਅੱਲਾ ਰਹਿਮ ਕਰੇ। ਇਹ ਨਹੀਂ ਗੱਲ, ਸਭ ਤੋਂ ਜ਼ਿਆਦਾ ਜਿਹੜੀਆਂ ਜ਼ਿੰਮੇਵਾਰੀਆਂ ਕ੍ਰੈਡਿਟ ਦੀ ਇਹਦੇ ਪਿੰਡ ਸਮਝੇ ਪਤਾ ਨਹੀਂ ਇਦਾਂ ਹੀ ਹਿਸਾਬ ਆ। ਸਾਰੀਆਂ ਫਿਲਮਾਂ ਦੀਆਂ ਆਰਟਿਸਟ ਦੀਆਂ ਤਸਵੀਰਾਂ ਦਾ ਐਲਬਮ ਬਣਾ ਕੇ ਲੋਕਾਂ ਕਰ ਰਿਹਾ। ਇਹਨਾਂ ਚੋਂ ਕਰਾਦਾ ਜੀ ਕਿਸੇ ਨੇ। ਇਹ ਇੰਨੀ ਅਕਲ ਹੈਗੀ ਕਿ ਭਾਈ ਇਹ ਤੇ ਸਾਰੀਆਂ ਹੀਰੋਇਨਾਂ ਵਿੱਚੋਂ ਇੱਕ ਮਾਈਕ ਦੀ ਹਾਂ ਮੇਰੇ ਪੁੱਤਰ ਹੀ ਮਨਾ ਕਰਾ ਦੇ। ਆਹੋ, ਉਹ ਉਹ ਵਿੱਚ ਗੱਲ। ਹੀ ਮਾਰੀ ਫੋਟੋ ਲਾਈ ਵੀ ਐਲਬਮ ਖੋਲਿਆ ਤੇ ਐਂ ਕਰਕੇ ਕੁੜੀ ਦੀ ਤਸਵੀਰ ਹੈ। ਉਹਨੇ ਕਿਹਾ ਇਹ ਕਿ ਕਿਹੜੀਆਂ ਲੈ ਆਵਾਂ। ਵਿੱਚ ਜੂੜਾ ਪਾਤੀ ਵੀ। ਆਹੋ ਇਹ ਐ ਕਰਕੇ ਵੀ ਲੈ ਦੱਸ ਵੀ ਆ ਕਿਹੜੀ ਤਸਵੀਰ ਹੈ ਐਲਬਮ 'ਚ, ਵੀ ਹੁਣ ਇਹ 'ਚੋਂ ਕਿਹੜੀ ਬੰਦਾ ਪਸੰਦ ਕਰੇ। ਚਲੋ ਇਹ ਕਦੀ ਕਰਨੀ ਪੈਣੀ। ਐ ਕਰਕੇ ਆਹੋ ਉਹ ਵੀ ਫੈਸਲ ਰਾਮੇ ਦਾ ਅੱਬਾ ਲੈ ਕੇ ਆਇਆ, ਉਹਨੇ ਖੋਲਿਆ ਤੇ ਉਹ ਇੰਜ ਕਰਕੇ ਹੋਈ ਹੈ। ਟਾਈਮ ਉਹਨੂੰ ਉੱਥੋਂ ਪਸੰਦ ਕਰਨੀ। ਐਦਾਂ ਹੀ ਉਸਤਾਦ ਜੀ ਜਿਹੜੇ ਰਿਸ਼ਤੇ ਕਰਾਉਣ ਵਾਲੇ ਹੈਗੇ ਨੇ, ਵਾਲ ਸਾਹਿਬ ਕਹੋ ਨਾ ਇਹਨਾਂ ਦੇ ਬੇੜੇ ਗਰਕ ਹੋਣੇ ਉਸਤਾਦ। ਲਓ ਕਿਉਂ ਮੈਂ ਆ ਹੁਣੇ ਕਹਿਣੇ ਮੇਰੇ ਵਾਲ ਸੇ ਰਿਸ਼ਤੇ ਉਹ ਮੇਰੇ ਕਰਾਉਂਦੇ ਅੱਬੂ ਦੀ ਗੱਲ ਨਹੀਂ ਕਰਨ ਦੇ ਯਾਰ। ਉਹਨਾਂ ਨੇ ਨਾ ਉਸਤਾਦ ਜੀ ਸਾਡੇ ਨਾ ਉੱਥੇ, ਨਹੀਂ ਤੂੰ ਸਾਰਿਆਂ ਨੂੰ ਨਾ ਇਹ ਕਹਿ। ਸਾਰਿਆਂ ਦੀ ਨਹੀਂ ਮੈਂ ਕਹਿ ਰਿਹਾ, ਜਿਹੜੇ ਰਿਸ਼ਤੇ ਸਾਡੇ ਉੱਥੇ ਏਰੀਏ ਦਾ, ਉਹ ਕਰੈਕਟਰ ਨੇ ਨਾ 10,000 ਰੁਪਏ ਫੀਸ ਲਈ ਉਹ ਮੁੰਡੇ ਦੀ ਸ਼ਾਦੀ ਕਰਾਤੀ। ਉਹਨੇ ਭਾਈ ਮੁੰਡੇ ਨੂੰ ਇੰਨਾ ਕੁ ਨੇਕ ਪੇਸ਼ ਕੀਤਾ ਕਿ ਅੰਜ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਮੇਰੀ ਗਰੰਟੀ ਆ, ਮੇਰੀ ਗਰੰਟੀ ਆ, ਮੇਰੀ ਗਰੰਟੀ ਆ। ਤੇ ਬਾਅਦ ਚੋਂ ਕਹਿੰਦਾ ਵੀ ਮੈਂ ਤੇ ਬੜੀ ਕੋਸ਼ਿਸ਼ ਕੀਤੀ ਭਾਈ ਨੂੰ, ਨਸੀਬ ਤੁਹਾਡੇ। ਉਸਤਾਦ ਜੀ ਵੈਸੇ ਆ ਵੀ ਗੱਲ ਸਹੀ ਹੈ ਜਿਹੜਾ ਨਹੀਂ ਬਹੁਤ ਸਾਰੇ ਰਿਸ਼ਤੇ ਵਾਲੇ ਨੇ, ਉਹਨਾਂ ਨੂੰ ਲੱਗੇ ਨਾ ਕਿ ਵੀ ਕਿਸੇ ਪਾਸੇ ਕੋ ਰੌਲਾ, ਉਹ ਨਹੀਂ ਕਰਾਉਂਦੇ ਭਾਈ। ਉਹ ਕਹਿੰਦੇ ਯਾਰ ਕੱਲ ਨੂੰ ਅਸੀਂ ਕਿਸੇ ਦੀ ਧੀ ਭੈਣ ਨੂੰ ਕੋਈ ਖੁਦਾ ਖੌਫੀ ਰੱਖਦੇ ਆ ਕਿ ਯਾਰ ਅਸੀਂ ਆਪਣੇ 5-10,000 20,000 50,000 ਦੀ ਖਾਤਰ, 2 ਸੂਟਾਂ ਦੀ ਖਾਤਰ ਆਹੋ ਅਸੀਂ ਜ਼ਿੰਦਗੀਆਂ ਬਰਬਾਦ ਕਰ ਦਈਏ। ਸਾਨੂੰ ਪਤਾ ਜੋ ਲੱਗ ਗਿਆ ਵੀ ਕਮਸਾਲ ਮੁੰਡਾ ਵਿਹਲਾ ਵਾ, ਗਲਤ ਆ। ਕਰਦਾ ਕੁਛ ਨਹੀਂ, ਨਸ਼ਾ ਕਰਦਾ ਵਾ, ਸਾਨੂੰ ਸੂਹ ਮਿਲ ਗਈ ਤੇ ਅਸੀਂ ਹੁਣ ਜਾਣ ਕੇ ਅਗਲੇ ਪਾਸੇ ਤੇ ਅੱਲਾ ਮਾਫੀ ਦੇ ਤੇ ਕਿਸੇ ਤੇ ਕੀ ਆਪਣਾ ਉਸਤਾਦ ਜੀ ਸਾਡੇ ਨਹੀਂ ਕਰਦੇ। ਕਈ ਹਰ ਫੀਲਡ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ। ਚਾਚਾ ਤੱਕੂ ਸਾਡੇ ਮਹੱਲੇ ਉਸਤਾਦ ਜੀ ਉਹਦਾ ਬੜਾ ਵਾਕਿਆ ਮਸ਼ਹੂਰ ਆ। ਉਹਨੇ ਇੰਜ ਕਰਕੇ ਇੱਕ ਘਰ ਰਿਸ਼ਤਾ ਦਿਖਾਉਣ ਗਿਆ, ਕਿ ਕੁੜੀ ਕਿੱਥੇ ਆ, ਤੇ ਅੱਗੋਂ ਕਹਿੰਦਾ ਜੀ ਸੱਚਾ ਵਾਕਿਆ, ਕਹਿੰਦਾ ਕੁੜੀ ਭੱਜੀ ਹੋਈ ਆ ਜੀ, ਜਿੱਦਾਂ ਹੀ ਵਾਪਸ ਆਓਗੇ ਤੁਹਾਨੂੰ ਹੀ ਕਰਾਵਾਂਗਾ। ਐਸੇ ਕਹਿੰਦਾ ਜੀ ਕੁੜੀ ਭੱਜੀ ਹੋਈ ਆ, ਜਿੱਦਾਂ ਹੀ ਵਾਪਸ ਗੱਲ ਹੋ ਗਈ ਤੁਹਾਡੇ ਨਾਲ, ਤੁਹਾਡੀ ਹੈ ਜਦੋਂ ਆ ਗਈ ਤੁਹਾਡੀ। ਉਹ ਸੱਚੀ ਗੱਲ ਕਰ, ਕਹਿੰਦਾ ਭਾਈ ਕੁੜੀ ਘਰੋਂ ਭੱਜੀ ਹੋਈ ਆ, ਜਿੱਦਾਂ ਹੀ ਵਾਪਸ ਆ ਕੇ ਤੁਹਾਡਾ ਹੀ ਕਰਾਂਗੇ। ਕਹਿੰਦਾ ਬਾਪ ਟੋਟਾ ਇਹ ਕੀ ਹੈ ਉਸਤਾਦ ਜੀ ਬੜੀ ਉਹ ਯਾਰ ਬੱਸ ਹੁਣ ਕਰਿਆ ਜਾਂਦੇ ਆ ਤੁਸੀਂ ਕਹਿ ਰਹੇ ਨਾ ਯਾਰ ਸਾਡੇ ਧੀ ਪੁੱਤ ਵਾਸਤੇ ਕੋਈ ਚੰਗਾ ਰਿਸ਼ਤਾ ਦਿਖਾ। 2000 ਟੋਰੋ ਪਹਿਲੇ 2000 ਟੋਰੋ, ਮੈਂ ਚਲਾ ਭੀੜ ਭਾਲਾ ਉੱਥੋਂ ਆਊਗਾ, ਫਿਰ ਆ ਕੇ ਤੁਹਾਡਾ ਵਿਆਹ ਕਰੂੰਗਾ। ਅੱਛਾ ਫਿਰ ਇਹ ਵਿਆਹਾਂ ਸ਼ਾਦੀਆਂ 'ਚ ਜਿਹੜੀਆਂ ਹੁੰਦੀਆਂ ਨੇ ਨਾ ਕਰਾਉਣ ਵਾਲੀਆਂ, ਸਾਰਿਆਂ ਦੇ ਨਹੀਂ ਕੀਤਾ ਕਿਤੇ ਕਿ ਮੈਂ ਫਿਰ ਕਰਾਂ ਕੁਛ। ਹਾਂਜੀ ਉਹ ਭਾਈ ਪੂਰਾ ਹਿਸਾਬ ਕਿਤਾਬ ਹੈ, ਪੂਰਾ ਬਿਜ਼ਨਸ ਆ। ਲੇਕਿਨ ਇਹਦੇ 'ਚ ਬੜੇ ਬੜੇ ਅੱਛੇ ਵੀ ਨੇ, ਇੱਕ ਬੜੇ ਉਸਤਾਦ ਬੜੇ। ਜੀ ਆਪਣੇ ਚੈਨਲ ਦੇ ਸਫਰ ਆਪਣਾ ਮੈਸੇਜ ਦੇ ਦਿਓ। ਐਂ ਤੁਸੀਂ ਗੱਲ ਕੀਤੀ ਕਿ ਹਰ ਇੱਕ ਦੇ ਤਸਵੀਰ ਨਾ ਰੱਖੋ, ਮਖਸੂਸ ਲੜਕੇ ਦੇ ਮਜਬੂਰੀ ਮਿੱਠਾ ਜੀ, ਮਜਬੂਰੀ ਹੈ, ਮਜਬੂਰੀ ਬਣ ਜਾਂਦੀ। ਕੀ ਲੜਕੀ ਦੇ ਕਰਾਂ? ਮਾਂ-ਬਾਪ ਨੂੰ ਦਿਖਾ ਦਿਓ ਬਸ। ਮਜਬੂਰੀ ਬਣ ਜਾਂਦੀ, ਬਸ ਅੱਲਾਹ ਪਾਕ ਰਹਿਮ ਕਰੇ। ਅੱਲਾਹ ਅੱਛਾ ਪਾਕ ਸਹੀ ਲੜਕੀਆਂ ਦੀ ਤਸਵੀਰਾਂ ਉਹਨੇ ਏਡੀ ਖੂਬਸੂਰਤ ਰੱਖੀਆਂ ਹੁੰਦੀਆਂ, ਤੇ ਜਦੋਂ ਲੜਕੇ ਦੀ ਫੋਟੋ ਦਿਖਾਉਂਦੇ ਨੇ ਘਰ ਦੇ, ਲੜਕੇ ਨੇ ਇੱਧਰ ਪਾਰ ਪੈਣ ਦਾ, ਫਿਰ ਵੀ ਲੜਕੇ ਦੇ ਮਾਂ-ਬਾਪ ਕਹਿੰਦੇ ਸਾਨੂੰ ਹਾਂ ਕੁੜੀ ਨਹੀਂ ਪਸੰਦ ਭਾਜੀ, ਰੰਗ ਬਹੁਤਾ ਹੀ ਚਿੱਟਾ ਵਾ, ਵੀ ਆਪਣਾ ਮੁੰਡਾ ਨਾ ਦੇਖੋ ਸੈਂਡੋ ਸੱਪਾਂ ਵਾਲਾ ਲੱਗਣ ਡਿਆ। ਮੁੰਡਿਆਂ ਦਾ ਰੌਲਾ ਹੈ ਨਾ, ਮੁੰਡੇ ਭਾਈ ਯਾਰ ਹਰ ਮੁੰਡੇ ਨੂੰ ਕੁੜੀ ਚੰਦ ਵਰਗੀ ਚਾਹੀਦੀ ਆ, ਆਪਣਾ ਮੂੰਹ ਇਸਤਰੀ ਵਰਗਾ ਹੋਵੇ ਭਾਵੇਂ। ਮੈਂ ਗੱਲ ਕੀਤੀ ਸੀ ਉਸਤਾਦ ਜੀ, ਫਰਮਾਇਸ਼ਾਂ ਕਰਦੇ ਬੰਦੇ ਯਾਰ, ਹਿਰਨੀ ਜੈਸੀ ਚਾਲ, ਆਂਖੇ ਐ ਜਿੰਨੀ। ਲੇਕਿਨ ਤੂੰ ਇਹ ਦੱਸ ਦੇ, ਲੇਕਿਨ ਤੂੰ ਇਹ ਦੱਸ ਦੇ ਵੀ ਚੰਗੀ ਹੋਵੇ, ਹੁੰਦੀਆਂ ਧੀਆਂ ਸੋਹਣੀਆਂ ਹੀ ਹਾਏ ਆ, ਹਾਏ। ਕਦੀ ਕੋਈ ਰਹੀ ਵੀ ਆ? ਨਹੀਂ ਸਾਰਿਆਂ ਦਾ ਅੱਲਾਹ ਪਾਕ ਨੇ ਕਿਤੇ ਨਾ ਕਿਤੇ ਸਵਾਬ ਲਾਇਆ। ਬੜੇ ਬੜੇ ਖੂਬਸੂਰਤ ਮੁੰਡਿਆਂ ਦੇ ਨਾਲ
ਲੇਕਿਨ ਉਹਨਾਂ ਦਾ ਪਿਆਰ ਵੀ ਬੜਾ ਆਪਸ ਵਿੱਚ। ਕਹਿੰਦੇ ਧੀ ਫਕੀਰ ਦੀ ਵੀ ਨਹੀਂ ਰਹਿੰਦੀ, ਮੁੰਡਾ ਬਾਦਸ਼ਾਹ ਦਾ ਵੀ ਰਹਿ ਜਾਂਦਾ। ਆਹਾ ਉਸਤਾਦ ਜੀ ਜੋੜੇ ਵਾਕੇ ਸਮਾਨਾਂ ਚ ਬਣਦੇ ਆ। ਉਹ ਜਦੋਂ ਧੀ ਫਕੀਰ ਦੀ ਨਹੀਂ ਰਹਿੰਦੀ ਤੇ ਬਾਦਸ਼ਾਹ ਦਾ ਮੁੰਡਾ ਇਕੱਲਾ ਕਿੱਦਾਂ ਰਹਿ ਗਿਆ? ਨਹੀਂ ਧੀ ਕਿਹਦੇ ਨਾਲ ਵਿਆਹੀ ਜਾਣੀ? ਸ਼ਾਦੀ। ਆਹੋ ਕਿਹਦੇ ਨਾਲ ਵਿਆਹੀ ਜਾਣੀ? ਬਾਦਸ਼ਾਹ ਦੀ ਫਕੀਰ ਦੀ ਧੀ ਕਿਸੇ ਨਾ ਕਿਸੇ ਨਾਲ ਵਿਆਹੀ ਵਿਆਹੀ ਜਾਣੀ। ਜਾਣੀ। ਤੇ ਫਿਰ ਇਹ ਚ ਲੇਕਿਨ ਮੁੰਡਾ ਬਾਦਸ਼ਾਹ ਦਾ ਜੋੜੇ ਵੀ ਨਹੀਂ ਰਹਿੰਦਾ। ਜੋੜੇ ਬਣਦੇ ਸਮਾਨਾਂ ਤੇ ਹੁਣ ਥੋੜਾ ਜਿਹਾ ਭਾਬੀ ਦਾ ਜੋੜਾ ਵੀ ਸਮਾਨਾਂ ਤੇ ਬਣ ਗਿਆ, ਲੇਕਿਨ ਤੁਸੀਂ ਥੱਲੇ ਆ ਕੇ ਖਰਾਬ ਕਰ ਲਿਆ। ਨਹੀਂ ਸਾਡੀ ਫਲਾਵਟ ਬਹੁਤ ਹੋ ਗਈ। ਸੋਹਣਾ ਬਣਿਆ। ਸਾਡੀ ਭਾਬੀ ਦਾ ਅੱਲਾਹ ਤਾਲਾ ਇਹ ਤੁਸੀਂ ਲਵ ਮੈਰਿਜ ਸੀ ਤੁਹਾਡੀ? ਮੇਰੀ ਲੱਭਾ ਨਹੀਂ। ਭਾਬੀ ਜੀ ਉਦੋਂ ਆਈ ਫੇਰ ਸ਼ੁਰੂ ਕਰ ਲਈ ਨਵੀਂ ਗੱਲ। ਨਹੀਂ ਲਵ ਮੈਰਿਜ, ਰੇਂਜ ਆ, ਨਾਲ ਦਾ ਘਰ ਸੀ। ਪਰ ਮੇਰੀ ਲਵ ਆ। ਅਰੇਂਜ ਵਿਦ ਲਵ। ਨਹੀਂ ਮੈਂ ਕਿਹਾ ਭਾਬੀ ਉਦੋਂ ਭੁੱਕੀ ਪੀਂਦੇ ਸੀ। ਨਹੀਂ ਭਾਜੀ ਨਾਲ ਦਾ ਘਰ ਸੀ, ਉਹ ਤੂੰ ਦੇਖਿਆ ਨਹੀਂ? ਆਹੋ ਉਹ ਬੁੱਕਰ ਬਦੇ ਵਿਹੜੇ 'ਚ ਵੀ ਆ ਜਾਣਾ ਛਾਲ ਮਾਰ ਕੇ, ਇੰਨੀ ਦੀ ਕੰਧਾਂ ਸੀ ਅੰਦਰ ਉਹਨਾਂ ਦੇ ਹਿਸਾਬ ਨਾਲ। ਉਹ ਆਈ ਆ ਕਿਤੇ, ਉਹਨੇ ਕਿਹਾ ਵੀ ਰਹਿ ਜਾ ਇੱਥੇ ਹੁਣ ਕੋਈ ਗੱਲ ਉਹ ਨਹੀਂ। ਗੇਂਦ ਲੈਣ ਆਈ ਸੀ। ਕੁੜੀ ਆ ਜਾ ਹੁਣ ਪੁੱਤ ਵਿਆਹ ਕਰਾ ਕੇ ਜਾਈ। ਹੈ ਗੇਂਦ ਲੈਣ ਆਈ ਸੀ, ਗੇਂਦ ਦੇਖੀ ਸੀ ਇੱਧਰੋਂ, ਕਹਿੰਦੀ ਗੇਂਦ ਦੇ ਦਿਓ। ਗੇਟ ਲੈਣਾ ਸੀ, ਫੁੱਟਬਾਲ ਲੈ ਕੇ ਚੱਲੀ ਗੇਟ ਲੈਣਾ ਜੀ। ਇਸ ਤਰ੍ਹਾਂ ਨਹੀਂ ਭਾਵੇਂ ਤੁਹਾਡੀ ਲਵ ਮੈਰਿਜ ਸਾਥ ਸੱਚੀ। ਉਹ ਯਾਰ ਬਸ ਕਰਦੇ ਯਾਰ। ਸਾਡੇ ਰਿਵਾਜ ਹੀ ਨਹੀਂ ਸ਼ਾਦੀ ਦਾ। ਚਲੋ ਯਾਰਾਂ ਨੇ ਯਾਰ ਆਪ ਨਾਦਰੀਨ, ਹਾਂ। ਗੁਜ਼ਸ਼ਤਾ ਈਦ ਮੁਬਾਰਕ ਤੁਹਾਨੂੰ ਬਹੁਤ ਬਹੁਤ। ਸਾਡੇ ਨਾਲ ਹਾਂਜੀ ਲਓ ਫਿਰ ਐਲਬਮ ਹਾਫਿਜ਼ ਭਾਈ।